ਸੁਬਹ ਸੁਬਹ ਉੱਠੇ ਹੀ ਹਾਲੇ ਤੇ ਅੰਦਰੋਂ ਜ਼ਮੀਰ ਕਹਿੰਦਾ ਲੈ ਵੀ ਬੁਰਾਈ ਦਾ ਫੰਬਾ ਉੱਠ ਗਏ ਬੁਰਾਈ ਦਾ ਫੰਬਾ ਉੱਠ ਗਿਆ। ਇਹਦਾ ਜ਼ਮੀਰ ਹਾਂਜੀ ਭਾਜੀ। 7 ਸਾਲ ਸੁੱਤਾ ਹੀ ਨਹੀਂ। ਕਿਉਂ? ਉਹ ਕਹਿੰਦਾ ਚੁੱਪ ਕਰੇ ਤੇ ਮੈਂ ਸਗੋਂ ਖਾਪੀ ਬਹੁਤ ਪਾਈ ਹੋਈ। ਇੱਕ ਦਿਨ ਗੱਡੀ ਵੱਜ ਗਈ, ਕਹਿੰਦਾ ਲਓ ਜੀ ਆਮਲੇਟ ਬਣ ਗਏ। 3 प्लेटा हलीम दी और काम मेरा रोज का। ਤਾਜੀ ਦਬਾ ਮੰਗਦੇ ਅੰਦਰੋਂ ਜ਼ਮੀਰ ਕਹਿੰਦੇ ਆ ਨਹੀਂ ਇਹ ਤੈਨੂੰ ਨਹੀਂ ਮਾਫੀ ਬਹੁਤ ਔਖੀ ਹੈ। अस्सलाम वालेकुम नाज़रीन, टी टाइम में खुश आमदीद। उस्ताद जी अपना ही बेड़ा गर्क हुंदा बंदे दा। ਹਾਏ 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 ਠੀਕ ਹੈ। कहना क्या चाहते ਉਹਦਾ ਉਹ ਫੇਕ ਜਾਗ ਪਿਆ ਅੰਦਰ ਫੌਰਨ। ਇਹਦਾ ਤੂੰ ਮੈਂ ਤੈਨੂੰ ਇਹਦਾ ਹੁਣ ਸਿਰ ਕਰਾਉਣਾ ਤੇ ਤੂੰ ਸਿਰਫ ਪੁਆਇੰਟ ਨੋਟ ਕਰਨਾ ਮੇਰਾ। ਇਹ ਕਰਦਾ ਕੀ ਹੈ ਕਿ ਕਿੱਡੀ ਛੇਤੀ ਇੱਕਦਮ ਹੈ ਨਾ ਜਾਲੀ ਜਿਹਾ ਹੋ ਕੇ ਤੇ ਸੀਰੀਅਸ ਹੋ ਕੇ ਰਲਦਾ ਵਿੱਚ। ਕਦੀ ਵੀ ਵੇਖ ਨਹੀਂ, ਮੈਂ ਤੈਨੂੰ ਹੁਣ ਯਾਦ ਕਰਾਉਣੇ ਵੇਖੀ। ਜੀ ਠੀਕ ਹੈ। ਠੀਕ ਆ ਨਾ, ਉਹਨੂੰ ਪਤਾ ਵੀ ਮੈਂ ਕੀ ਕਹਿਣ ਲੱਗਾ ਨਹੀਂ ਕਰ ਆਏ ਹਾਏ ਕੀ ਇਹਦਾ। ਮੈਂ ਕਿਹਾ ਹਲੇ ਗੱਲ ਹੀ ਕੋਈ ਨਹੀਂ ਕੀਤੀ। ਮੈਂ ਕਿਹਾ ਸਾਜੀ ਆਪਣਾ ਹੀ ਬੇੜਾ ਕਰੋ ਹਾਏ 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 ਲੈ। ਤਾਜੀ ਇਹ ਦਬਾ ਸਾਧੂਆਂ ਦੀ ਮਹਿਫਿਲ 'ਚ ਬੈਠਾ ਹੈ। ਹੋਇਆ ਕੀ ਫਾਇਦਾ? ਮੈਂ ਅਰਸ਼ ਵਰਸ਼ ਦੀ ਗੱਲ ਕਰਦੀ ਕੋਈ ਹਾਏ 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 ਦੱਸ ਯਾਰ। ਅੱਛਾ ਜੀ, ਆਪਣੇ ਬੇੜੇ ਤੋਂ ਆਵਾਂਗੇ। ਓਏ ਆਹੋ, ਮੈਂ ਕਹਿਣ ਲੱਗਾ ਸਾਂ ਕਿ ਜਿਹੜੀ ਤਬੀਅਤ ਖਰਾਬ ਆ ਨਾ ਹਾਂ ਚੰਗੀ ਭਲੀ ਸਹੀ ਹੋਣ ਲੱਗੀ ਸੀ। ਫਿਰ ਉਹ ਤਿੰਨ ਇੱਕ ਤਾਂ ਮਸਾਲਾ ਯਾਰ ਲਿਆਈ ਫੜਾ ਕੇ ਉਹ ਚੰਗੀ ਭਲੀ ਸਹੀ ਹੋਣ ਲੱਗੀ ਸੀ। ਕੱਲ ਬਾਬਾ ਜੀ ਪਲਾਓ ਖਾ ਲਿਆ, ਚੌਲ ਖਾ ਲਏ, ਨਜ਼ਲਾ ਜ਼ੁਕਾਮ ਨੱਕ ਬੰਦ ਸੀ, 4 ਮਾਲਟੇ ਖਾ ਲਏ। ਓਏ ਠੀਕ ਹੈ ਜੀ। ਹੁਣ ਇੱਕ ਨੇ ਕਿਹਾ ਯਖਣੀ ਪੀ ਯਖਣੀ, 5 ਪਿਆਲੇ ਯਖਣੀ ਦੇ ਪੀ ਗਿਆ। ਲੈ ਕਲੇਜੀਆਂ ਵੀ ਨਾਲ ਕਲੇਜੀਆਂ ਪੋਟੇ ਉਹ ਵੀ ਘਿਓ ਚ ਤਲੀਆਂ। ਬਰਬਾਦੇ ਜ਼ਿੰਦਗੀ ਸ਼ਮਸੋ ਹਯਾਤ ਹੋ ਗਈ ਮੇਰੀ। ਚਟਨੀ ਨਾਲ ਹੀ ਕਰ ਦਿੱਤਾ ਨਾ ਉਸਤਾਦ ਜੀ। ਇਹ ਤਿੰਨ ਇੱਕ ਦਾ ਮਸਾਲਾ ਮੈਂ ਕਿਉਂ ਕਿਹਾ ਭਲਾ? ਤੇ ਨਾ ਖਾਣੀਆਂ ਇੱਕ ਆ ਖਾਣੀ, ਆ ਸੀਮਟ ਆ ਰੇਤ। ਇਹ ਕਦੀ ਹੋਰ ਰਾਹੁਲ ਨਾਲ ਬਜਰੀ ਵੀ ਹੋਈ? ਨਹੀਂ ਬਜਰੀ ਮੈਂ ਭਰਤੀ ਚੰਗੀ ਪਾ ਰਿਹਾ। ਬਜਰੀ ਜਿਹੜੀ ਨਾ, ਬਜਰੀ ਕਿਉਂ ਪਾਈਦੀ ਤੈਨੂੰ ਪਤਾ? ਚੱਲ ਦੱਸ ਬਜਰੀ ਦੀ ਵਜ੍ਹਾ ਕੀ ਹੈ? ਬਜਰੀ ਬਜਰੀ ਪਾਉਣ ਦੀ ਵਜ੍ਹਾ ਕੀ ਹੁੰਦੀ ਹੈ? ਇੱਕ ਜਗ੍ਹਾ ਤੇ ਸੀਮਟ ਤੇ ਬਜਰੀ ਨਹੀਂ ਮਿਕਸ ਹੁੰਦੀ। ਬਜਰੀ ਪਾਉਣ ਦੀ ਵਜ੍ਹਾ ਦੱਸ ਦੇ ਕੀ ਹੈ ਜਾ। ਤੁਹਾਨੂੰ ਨਹੀਂ ਪਤਾ? ਬਜਰੀ ਨਾ ਤੇ ਸੀਮਟ ਆ, ਬਜਰੀ ਨਾ ਤੇ ਚਿਪਕਦੀ ਆ। ਆਹ ਬਜਰੀ ਪਾਈ ਦੀ ਕਿਉਂ? ਚੱਲ ਦੱਸ। ਬਜਰੀ ਉਸਤਾਦ ਜੀ, ਉਹ ਬਜਰੀ ਇਹ ਪੇਰ ਹੈ ਬ੍ਰੇਡ। ਨਹੀਂ ਇਹਦੀ ਲੌਜੀਕ ਦੱਸਣੀ। ਪੇਰ ਹੈਗਾ ਫਲਾ ਹੈਗਾ, ਉਹ ਤਾਂ ਸਾਨੂੰ ਵੀ ਪਤਾ ਪੇਰ। ਲੌਜੀਕ ਦੱਸ। ਉਸਤਾਦ ਜੀ ਕਹਿੰਦੇ ਨੇ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੁੰਦਾ, ਚਲੋ ਤੇ ਜਿੰਨੀ ਬਜਰੀ ਪਾਓਗੇ ਤੇ ਉਨੇ। ਤੂੰ ਦੱਸ ਤਾਜੀ ਮੇਰੇ ਹਿਸਾਬ ਨਾਲ ਬਜਰੀ ਕਿਉਂ ਪਾਉਂਦੇ ਵਿੱਚ? ਬਜਰੀ ਕੀ ਕਰਦੀ? ਬਜਰੀ ਨਾ ਸੀਮਟ ਆ, ਹਾਂਜੀ ਰੇਤ ਜਿਹੜੀ ਨਾ ਰੇਤ, ਹਾਂਜੀ। ਇਹਦੀ ਲੌਜੀਕ ਇਹ ਆ ਕਿ ਵੀ ਇਹ ਸੀਮਟ ਦੇ ਨਾਲ ਮਿਕਸ ਹੋ ਕੇ ਨਾ, ਹਾਂਜੀ ਕੱਲਾ ਸੀਮਟ ਉਹਦਾ ਵਰਕ ਨਹੀਂ ਕਰਦਾ। ਵਰਕ ਨਹੀਂ ਕਰਦਾ। ਇਹ ਉਹਨੂੰ ਫੜ ਲੈਂਦੀ ਹੈ। ਹਾਂਜੀ ਮਜ਼ਬੂਤੀ ਵਾਸਤੇ ਪਾਉਂਦੇ ਤਾਜੀ। ਜਿੱਦਾਂ ਮੋਬਾਈਲਾਂ ਵਾਲੇ ਜਾਂ ਦੂਜੇ ਤੇ ਜੇ ਕਿਸੇ ਨੇ ਕੋਈ ਜੋੜਨੀ ਹੋਵੇ ਨਾ ਚੀਜ਼, ਤੈਨੂੰ ਮੈਂ ਰੇਤ ਦਾ ਕੰਮ ਦੱਸਦਾ ਉਹ ਕਿੱਥੇ ਲੈਂਦੇ ਨੇ। ਮੋਬਾਈਲ ਦੀ ਕੋਈ ਬੋਰਡ ਟੁੱਟ ਗਿਆ, हाँ जी ਮੋਬਾਈਲਾਂ ਵਾਲੇ ਕੀ ਕਰਦੇ ਨੇ? ਐਲਫੀ ਤੇ ਸਿੱਧੀ ਐਲਫੀ ਨਹੀਂ ਪਾਉਂਦੇ, ਥੋੜੀ ਜਿਹੀ ਰੇਤ ਪਾਉਂਦੇ ਨੇ ਉੱਤੇ, ਹਲਕੀ ਜਿਹੀ ਰੇਤ ਛਿੜਕਦੇ ਨੇ, ਰੇਤ ਦੇ ਉੱਤੇ ਐਲਫੀ ਪਾਉਂਦੇ ਨੇ। सही ਸਮਝ ਆ ਰਹੀ ਗੱਲ? हाँ जी ਮਜ਼ਬੂਤ ਹਾਂ, ਉਹਨੂੰ ਕੱਲੀ ਐਲਫੀ ਜਿਹੜੀ ਉਹ ਟੁੱਟ ਜਾਂਦੀ, ਹਿੱਟ ਜਾਂਦੀ। ਉਹ ਰੇਤ ਜਿਹੜਾ ਥੋੜਾ ਜਿਹਾ ਪਕੜ ਬਣਾ ਦਿੰਦੀ। ਠੀਕ ਕਰ ਦਿੰਦੀ ਹੈ, ਇਹ ਉਹ ਤੋਂ ਪਕੜ ਬਣਾ ਲੈਂਦੀ। ਬਜਰੀ ਦਾ ਕੀ ਕੰਮ? ਬਜਰੀ ਦੀ ਏਡੀ ਵੱਡੀ ਹੁੰਦੀ ਹੈ, ਰੇਤ ਤੇ ਸੀਮੈਂਟ ਦਾ ਮਿਕਸ ਹੋ ਜਾਂਦਾ ਬਿਲਕੁਲ ਪਾਊਡਰ ਟਾਈਪ ਵਿੱਚ। ਬਜਰੀ ਏਡੀ ਉਹ ਕੀ ਕਰਦੀ? ਉਸਤਾਦ ਜੀ ਉਹਨੂੰ ਆਪਸ ਚ ਇੰਜ ਫੜਨ ਚ ਗ੍ਰਿਫਤ ਚ ਉਹਦੀ ਮਦਦ ਕਰਦੀ। ਹਾਂਜੀ ਗ੍ਰਿਫਤ ਉਹ ਢੇਲੇ ਟਾਈਪ ਬਣ ਜਾਂਦੇ ਉਹ ਵਿੱਚ, ਜਿੱਦਾਂ ਲੱਡੂਆਂ ਦੇ ਵਿੱਚ ਮਾੜੀ ਮਾੜੀ ਪੀਨਟ ਪਾਈ ਹੁੰਦੀ ਨਾ, ਇਹ ਬਜਰੀ ਦਾ ਵੀ ਉਹੀ ਹਿਸਾਬ ਆ। ਹਾਂਜੀ ਗ੍ਰਿਫਤ ਮਜ਼ਬੂਤ ਹੋ ਜਾਂਦੀ। ਇਹਦੇ ਨਾਲ ਟੇਸਟੀ ਛੱਤ ਬਣਦੀ। ਗ੍ਰਿਫਤ ਮਜ਼ਬੂਤ ਹੋ ਜਾਂਦੀ। ਇਹ ਜਿੱਦਾਂ ਚੋਲਾਂ 'ਚ ਚਨੇ ਪੈਂਦੇ ਆ। ਹਾਂਜੀ ਇਹ ਉਹੀ ਹਿਸਾਬ ਇਹ ਚਨੇ ਦੇ ਟੇਸਟ ਹੀ ਹੁੰਦੇ ਯਾਰ। ਆਹ ਕਿਹੜੀ ਮਸਾਲਾ ਚੌਲਾਂ ਦੇ ਵਿੱਚ ਚਨੇ ਪੈਂਦੇ? ਉਸਤਾਦ ਜੀ, ਇੱਕ ਗੁਜ਼ਾਰਿਸ਼ ਕਰਨੀ ਸੀ ਤੁਹਾਡੇ ਅੱਗੇ। ਇੱਕ ਮਿੰਟ ਪਹਿਲੇ ਮੈਂ ਦੱਸਤਾ ਵੀ ਬਜਰੀ ਕਿਉਂ ਪੈਂਦੀ। ਮੈਂ ਕੀ ਕਹਿੰਦਾ? ਸ਼ੁਰੂ ਚ ਮਿਸ ਹੋ ਗਿਆ। ਬਜਰੀ ਪਤਾ ਇਹ ਜਿੱਦਾਂ ਖੀਰ 'ਚ ਚੋਲ ਪੈਂਦੇ ਆ ਨਾ, ਹਾਂਜੀ ਏਦਾਂ ਹੀ ਫਿਰ ਉਹ ਸੜਕ ਤੇ ਬਜਰੀ ਪੈਂਦੀ। ਬਜਰੀ ਉਸਤਾਦ ਜੀ ਇਹੀ ਹੈ ਉਹਦੀ ਲੌਜਿਕ। ਬੱਜ ਰੀ, ਕੱਲਾ ਕੱਲਾ ਲਫ਼ਜ਼ ਅਗਰ ਕਰੋਗੇ ਨਾ, ਬੱਜ ਰੀ, ਯਾਨੀ ਕਿ ਬੱਜ ਕੇ ਰੀਜ ਲਾ ਕੇ। ਰੀ ਬੱਜ ਕੇ ਬੱਜ ਕੇ ਰੀ ਬੱਜ ਏ ਅੱਛਾ, ਜਲਦੀ ਦੱਸੋ। ਬੱਜ ਰੀ, ਬੱਜ ਰੀ। ਤੁਸੀਂ 2 ਕਿਲੋ ਸੀਮਟ 2 ਕਿਲੋ ਰੇਤ ਮਿਕਸ ਕਰ ਲਈ, ਓਕੇ ਜੀ। ਠੀਕ ਹੈ।
ਕਿੰਨਾ ਹੋ ਗਿਆ ਟੋਟਲ? 4 ਕਿਲੋ 4 ਕਿਲੋ। ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਲਾਉਣਾ ਸ਼ੁਰੂ ਕਰਤਾ ਕਿਸੇ ਜਗ੍ਹਾ ਤੇ, ਹਾਂਜੀ ਭਰਤੀ ਪਾਉਣੀ ਸ਼ੁਰੂ ਕਰਤੀ। ਉਹਦੇ ਚ ਕਿਲੋ ਬਜਰੀ ਪਾ ਦਿਓ, ਮਿਕਸ ਕਰ ਦਿਓ। ਤੁਹਾਡਾ ਮਸਾਲਾ ਕਿੰਨਾ ਹੋ ਗਿਆ? 5 ਕਿਲੋ 5-6 ਕਿਲੋ ਹੋ ਜਾਣਾ। ਨਹੀਂ 5 ਕਿਲੋ ਬਜਰੀ ਜ਼ਿਆਦਾ ਭਾਰੀ ਹੋ ਗਈ। ਚਲੋ ਨਹੀਂ, ਕਿਲੋ ਦੇ ਹਿਸਾਬ ਨਾਲ 5 ਕਿਲੋ ਹੋ ਗਿਆ। ਹਾਂ ਬਸ ਉਹ ਸੀਮਟ ਦੀ ਖਪਤ, ਰੇਤ ਦੀ ਖਪਤ ਪਹੁੰਚਾਉਂਦੀ। ਘਟਾਉਣ ਵਾਸਤੇ ਉਹ ਜਿੰਨੀ ਜਿੰਨੀ ਜਗ੍ਹਾ ਅਗਰ ਉਹ ਬਜਰੀ ਨਾ ਹੋਵੇ ਤੇ ਸੀਮਟ ਹੋਣਾ। ਹਾਂਜੀ ਵਾਹ ਵਾਹ, ਬਚਤ ਲਈ ਹੈ। ਬਚਤ। ਹੁਣ ਤੁਸੀਂ ਦੇਖੋ ਕਿ ਤੁਸੀਂ ਜਿੱਥੇ ਤੁਹਾਡਾ 2 ਕਿਲੋ ਸੀਮਟ ਲੱਗਣਾ ਨਾ, ਅੱਧਾ ਕਿਲੋ ਬਜਰੀ ਪਾ ਦਿਓ, ਅੱਧਾ ਕਿਲੋ ਸੀਮਟ। ਬਜਰੀ ਸਸਤੀ ਹੈ, ਸੀਮਟ ਮਹਿੰਗਾ। ਕੀ ਬਾਤ ਹੈ। ਨਹੀਂ ਉਸਤਾਦ ਜੀ, ਇਹ ਪਕੜ ਵਾਸਤੇ ਪਾਉਂਦੇ ਆ, ਮਜ਼ਬੂਤੀ ਵਾਸਤੇ, ਹਾਰਡ ਕਰਨ ਵਾਸਤੇ। ਉਸਤਾਦ ਜੀ ਉਹ ਵੀ ਠੀਕ ਆ, ਹਾਰਡ ਕਰਨ ਵਾਸਤੇ ਵੀ ਪੈ ਗਈ ਨਾਲ ਭੈਣ ਤੁਹਾਡਾ। ਅੱਛਾ, ਸੀਮਟ ਕੱਲਾ ਜਿਹੜਾ ਉਹ ਹਾਰਡ ਨਹੀਂ ਕਰਦਾ। ਘੱਟ ਚਲੋ ਹਾਰਡ ਵੀ ਕਰ ਲਿਆ, ਮੰਨ ਲਿਆ, ਲੇਕਿਨ ਬਜਰੀ ਉਸਤਾਦ ਜੀ ਜਗ੍ਹਾ ਫੁੱਲ ਕਰਦੀ ਹੈ। ਹਾਂਜੀ ਜੀ ਹਾਂਜੀ। ਤੁਸੀਂ ਜਿੱਥੇ ਉਹ ਭਰਤੀ ਪਾਉਣੀ ਨਾ ਉਹਦੀ ਚੀਜ਼ ਦੇ ਵਿੱਚ ਬਜਰੀ ਸਿੱਟ ਦਿਓ, ਉਹ ਬਜਰੀ ਮਿਕਸ ਹੋ ਕੇ ਜਾ ਕੇ ਇੰਜ 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 ਕਰਕੇ ਫਸ ਫੂਸ ਜਾਂਦੀ। ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਪੇਸ ਰੋਕਦੀ ਹੈ ਉਹਦੀ ਸੀਮਟ ਦੀ। ਜਗੜਬੰਦ ਪਾ ਲੈਂਦੀ ਹੈ। ਜਿਹੜਾ ਸੀਮਟ ਤੇ ਇਹ ਰੇਤ, ਮੇਰਾ ਅੰਦਾਜ਼ਾ ਸੀ, ਕੋਈ ਬਹੁਤ ਜ਼ਿਆਦਾ ਸਿਆਣੇ ਵਾਲੀ ਗੱਲ ਨਹੀਂ ਹੈਗੀ, ਐਵੇਂ ਮੇਰਾ ਅੰਦਾਜ਼ਾ ਸੀ। ਲੇਕਿਨ ਅਸਲ ਗੱਲ ਉਸਤਾਦ ਲੇਕਿਨ ਮੈਨੂੰ ਆਪ ਹੁਣ ਲੱਗਣ ਲੱਗ ਪਿਆ ਕਿ ਨਹੀਂ ਸਹੀ, ਫੌਰਨ ਹੀ ਲੱਗਣ ਲੱਗ ਪਈ। ਭਾਈ ਮੁਨਸਫੀ ਹੋਣੀ ਚਾਹੀਦੀ। ਸੀਮਟ ਔਰ ਰੇਤ ਜਿਹੜਾ ਹੁੰਦਾ ਉਹ ਫਿਸ ਬੜੀ ਚੱਲੀ ਜਾਂਦੇ ਆ, ਪੱਟੇ ਬੜੀ ਚੱਲੀ ਜਾਂਦੇ ਆ। ਜਦੋਂ ਵਿੱਚ ਬਜਰੀ ਪੈ ਜਾਣੀ ਆ, ਮੇਰੇ ਤਾਂ ਤਾਜ਼ਾ ਵਕੂ ਹੋਇਆ, ਮੈਨੂੰ ਅੱਛਾ ਕੌਣ ਜਾਣਦਾ। ਤਾਜੀ ਮੇਰੇ ਹਿਸਾਬ ਨਾਲ ਇਹ ਕਹਿੰਦੇ ਸੀਮਟ ਦੀ ਤੇ ਰੇਤ ਦੀ ਬਣਦੀ ਨਹੀਂ ਗਈ, ਆਪੋ ਚ ਨਾ ਇਹਨਾਂ ਦੀ ਬਣਦੀ ਅੱਛਾ, ਬਜਰੀ ਵਿੱਚ ਸੁਲਾ ਕਰਾਉਣ ਲਈ ਪਾਉਂਦੇ। ਹਾਂਜੀ, ਬਜਰੀ ਇਹਨਾਂ ਨੇ ਵਿੱਚ ਪਾਈ ਆ, ਉਹ ਫਿਰ ਉੱਥੋਂ ਬਜਰੀ ਜਿੰਨੀ ਟੁੱਟੀ ਜਾਂਦੀ। ਹਾਂ ਉਸਤਾਦ ਜੀ ਜਿੰਨੇ ਮੂੰਹ ਓਨੀ ਬਜਰੀ। ਹਾਂ ਇੱਕ ਗੱਲ ਆ ਕਿ ਜਿੱਦਾਂ ਸ਼ਰਬਤਾਂ ਦੇ ਵਿੱਚ ਤੁਖਮ ਲੰਗਾ ਪਾਇਆ ਜਾਂਦਾ ਨਾ, ਉਹਦਾ ਸ਼ਰਬਤ ਨਾਲ ਕੋਈ ਤਾਲੁਕ ਨਹੀਂ ਹੁੰਦਾ, ਉਹਦੀ ਤਾਸੀਰ ਬਦਲਦੀ ਹੈ। ਹਾਂ, ਇਦਾਂ ਹੀ ਛੱਤ ਠੰਡੀ ਰਹਿੰਦੀ ਹੈ ਇਹਦੇ ਚ। ਬਜਰੀ ਦੀ ਤਸੀਰ ਬਦਲਦੇ ਆ। ਬਿਲਡਿੰਗ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਵਾਈਬਾਦੀ ਮਾਰਦੇ ਛੱਤ ਦੀ। ਜੀ ਸੋ ਉਹ ਕਹਿੰਦੇ ਨੇ ਯਾਰ ਥੋੜਾ ਜਿਹਾ ਵਿੱਚ ਆ ਪਾ ਲਈ, ਤੇਰਾ ਵਾਈਬਾਦੀ ਮਰ ਜਾਏਗੀ। ਹਾਂਜੀ ਇਹ ਉਹ ਹੈ। ਅੱਛਾ ਅੱਛਾ ਅੱਛਾ। ਜਿੱਦਾਂ ਹਲੀਮ ਦੇ ਵਿੱਚ ਮੁਰਗਾ ਨਾ ਪਾਇਆ, ਹਲੀਮ ਬਣਨਾ ਹੀ ਨਹੀਂ। ਯਾਰ ਹਲੀ ਮੰਗਾਈਏ ਅੱਛਾ, ਚੋਲਾਂ ਦਾ ਸੁੱਠੀ ਹੋ ਗਿਆ ਉਹਦੇ ਕੋ, ਹਾਸ਼ਮ ਕੋਲ। ਹਾਸ਼ਮ ਕੋ। ਸਾਜੀ ਮੈਂ ਟੈਂਟ ਤੇ ਆ ਨਾਲ, ਜੇ ਤੇ ਰੋਟੀ ਮੰਗਾਣੀ ਮੈਂ ਨਾਨ ਨਹੀਂ ਖਾਣਾ। ਚੱਲ ਤਾਜੀ ਡਾਈਟ ਕਿੱਧਰ ਗਈ? ਤੁਹਾਨੂੰ ਪਾਵੇ ਨਾ ਪਾਵਾਂ ਵੱਡੇ। ਨਹੀਂ ਯਾਰ ਉਸਤਾਦ ਜੀ ਹਾਸ਼ਮ ਹਲੀਮ ਭੇਜੀ ਵੀਰੇ, 4 ਪਲੇਟਾਂ ਹਲੀਮ ਦੀਆਂ ਭੇਜ ਦੇ, ਸਾਜੀ 8-10 ਡੱਬੇ ਭੇਜ ਦੇ। ਤੁਸੀਂ ਕਾਲ ਕਰਨੀ, ਉਹਨੇ ਆਪ ਹੀ ਲੈ ਗਿਆ ਜਿਹੜਾ। ਆਹੋ ਉਹ ਠੀਕ ਆ। ਮੇਰਾ ਭਰਾ ਦਾ ਜਲਦੀ ਜਰਾ ਆਲਾ ਜਿਹਾ ਉਹ ਬਾਕਸ 'ਚ ਬਣਾ ਕੇ। ਉਹ ਸਾਜੀ ਇੱਧਰ ਉਹ ਮੱਖਣ ਪਾ ਸਾਜੀ ਜਿੰਨੇ ਫੈਸਲਾਬਾਦ 'ਚ ਰਹਿੰਦਾ ਆ, ਹਾਸ਼ਮ ਦਾ ਹਲੀਮ ਨਹੀਂ ਖਾਦਾ, ਆ ਉਹ ਕੁਝ ਹੋਰ ਖਾ ਲਵੇ 20,000 ਜੀ ਦਾ ਵੀ ਕਰਨੀ। ਨਾ 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 ਉਸਤਾਦ ਜੀ, ਇਹ ਬਾਹਦ ਹਲੀਮ ਹੈ ਜਿਹਦਾ ਅਮਰੀਕਾ ਚ ਜ਼ਿਕਰ ਹੋਇਆ। ਨਹੀਂ ਚਲੋ ਇਹ ਨਹੀਂ ਗੱਲ ਹੈਗੀ, ਤੂੰ ਇਥੋਂ ਬਾਹਰੋਂ ਕਿਸੇ ਨੁੱਕਰ ਤੋਂ ਗੰਦੇ ਆਲੂ ਛੋਲੇ ਖਾ ਤੇ ਅਮਰੀਕਾ ਚੱਲ ਜਾ। ਅਮਰੀਕਾ ਜਾ ਕੇ ਯਾਰ ਮੈਂ ਉੱਥੋਂ ਆਲੂ ਛੋਲੇ ਖਾਦੇ ਸੀ, ਮੈਂ ਉੱਥੋਂ ਆਲੂ ਛੋਲੇ ਖਾਦੇ ਸੀ ਯਾਰ, ਬਹੁਤ ਬੁਰੇ ਸੀ। ਅਮਰੀਕਾ ਜ਼ਿਕਰ ਹੋ ਗਏ। ਨਹੀਂ, ਨਹੀਂ। ਦਲੀਲ ਨਹੀਂ ਫੈਸਲ ਸਾਹਿਬ। ਨਹੀਂ ਉਸਤਾਦ ਜੀ, ਵੈਸੇ ਤੂੰ ਆਪਣੇ ਨੂੰ ਵੱਡੀ ਗੱਲ ਕਰਦਾ, ਤੇਰੇ ਕੋਲ ਹੁੰਦੀ ਨਹੀਂ। ਅਮਰੀਕਾ ਚ ਜਿਹਦਾ ਜ਼ਿਕਰ ਹੋਇਆ, ਅਮਰੀਕਾ ਚ ਜ਼ਿਕਰ ਕੀਤਾ, ਅਮਰੀਕਾ ਦੇ ਵਿੱਚ ਤੇ ਕੂੜੇ ਦਾ ਵੀ ਪਾਕਿਸਤਾਨ ਦੇ ਦਾ ਜ਼ਿਕਰ ਹੁੰਦਾ, ਅਮਰੀਕਾ ਚ ਤੇ ਜੂਸ ਵਾਲੇ ਡੱਬੇ ਦਾ ਵੀ ਪਾਕਿਸਤਾਨ। ਦਲੀਲ ਕੋਈ ਐਸੀ ਦੇ। ਉਸਤਾਦ ਮੁਹਤਰਮ, ਉਹਦਾਂ ਚ ਉਹ ਕਿਹੜਾ ਹਾਲ ਹੁੰਦਾ ਜਿਹਦੇ ਚ ਸਾਰੇ ਬੰਦੇ ਨੇ ਵਾਈਟ ਬੁਰਾ ਹਾਲ। ਉਹਨੇ ਜਿਹਦੇ ਚ ਕੋਲਬੈਲ ਕਾਨਫਰੰਸ ਪਾਰਲੀਮੈਂਟ ਦੇ ਵਿੱਚ 2 ਚੀਜ਼ਾਂ ਦਾ ਜ਼ਿਕਰ ਹੋਇਆ। ਜਹਾਂਗੀਰ ਯਾਰ ਮੁਰਕਬਲਾ, ਫੇਕ ਨਾ ਸੁਣਾ ਯਾਰ ਖੁਦਾ। ਜਹਾਂਗੀਰ ਮੁਰਕਬਲਾ। ਓ ਯਾਰ ਕੱਲ ਉਹ ਲੱਗਾ ਸੀ ਯਾਰ, ਅੱਜ ਤੁਸੀਂ ਆਪਣਾ ਸਿਆਣੇ ਬੜੇ ਬੰਦੇ ਹੋ ਗਏ, ਬੱਚੇ ਤੁਹਾਡੇ ਵੱਡੇ ਹੋ ਗਏ, ਫਿੱਕੀ ਕਾਮੇਡੀ ਅੱਜ ਝੂਠੀ ਵਿੱਚ ਉਹ ਕੱਲ ਲੱਗਾ ਸੀ। ਉਹਨੇ ਸਾਰੇ ਟੀ ਟਾਈਮ ਦਾ ਬੇੜਾ ਗਰਕ ਕਰਤਾ। ਮੈਂ ਟਰੰਪ ਨੇ ਮੈਨੂੰ ਬੁਲਾਇਆ ਸੀ, ਟਰੰਪ ਨੇ ਮੇਰੇ ਘਰ ਭਰਿਆ, ਟਰੰਪ ਨੇ ਮੈਨੂੰ ਏਦਾਂ। ਉਹ ਯਾਰ ਤੁਸੀਂ ਕੌਣ ਲੋਕ ਹੋ ਯਾਰ? ਦੱਸ, ਬੁਰੇ ਹਾਲ ਤੇ ਬੌਂਕੇ ਦਿਹਾੜੇ ਦਾ ਕੀ ਮਤਲਬ? ਬੁਰੇ ਹਾਲ ਤੇ ਬੌਂਕੇ ਦਿਹਾੜੇ। ਤਾਜੀ ਬੁਰੇ ਹਾਲ ਕਹਿੰਦੇ ਆ ਅੱਜ ਜਿਹੜੇ ਮਾਰੇ ਬੰਦੇ। ਹਾਂ ਹਾਲ ਬੁੜੇ ਹੋ ਗਏ, ਬੌਂਕੇ ਦਿਹਾੜੇ। ਬੌਂਕੇ ਦਿਹਾੜੇ, ਬੌਂਕੇ ਦਿਹਾੜੇ। ਇਹ ਜਦੋਂ ਬੰਦਾ ਭੁੱਖ ਲੱਗੀ ਹੋਵੇ ਹੈ ਤੇ ਘਰ ਕਿਤੇ ਦੂਰ ਹੋਵੇ, ਉਹ ਘਰ ਆ ਰਿਹਾ ਹੋਵੇ ਤੇ ਉਹਨੂੰ ਕਹਿੰਦੇ ਬੌਂਕੇ ਦਿਹਾੜੇ। ਹੋਰ ਕਿਹਨੂੰ ਕਹਿੰਦੇ? ਉਹਨੂੰ ਅੱਛਾ ਕੀ ਕਹਿ ਰਹੇ ਸੀ ਮੇਰੀ ਕੱਲ? ਉਧਰੋਂ ਦੀ ਗੱਲ ਬਣੀ। ਅਮਰੀਕਾ ਦੇ ਵਿੱਚ ਜ਼ਿਕਰ ਹੋਇਆ ਸੀ ਜਹਾਂਗੀਰ ਮੁਰਕਬਲਾ ਦਾ। ਇੱਕ ਹੋਰ ਸੀ ਕੋਈ, ਮਸਕੀਨ ਟਿੱਕੀ ਵਾਲੇ ਦਾ। ਨਹੀਂ ਮਸਕੀਨ ਟਿੱਕੀ ਵਾਲਾ ਨਹੀਂ, ਉਹ ਵੀ ਨਹੀਂ, ਕਿੱਥੇ ਜ਼ਿਕਰ ਹੋਇਆ ਸੀ? ਕਿਹੜੀ ਜਗ੍ਹਾ ਤੇ? ਅਮਰੀਕਾ ਦੇ ਵਿੱਚ। ਕਿ ਅਮਰੀਕਾ ਤੇ ਯਾਰ ਐਡਾ ਵੱਡਾ ਵਾ, ਅਮਰੀਕਾ 'ਚ ਕਿੱਥੇ ਜ਼ਿਕਰ ਹੋਇਆ ਸੀ? ਅਮਰੀਕਾ 'ਚ ਤੇ ਜਿੰਨੇ ਪਾਕਿਸਤਾਨੀ ਉਹ ਕਿਸੇ ਨਾ ਕਿਸੇ ਪਾਕਿਸਤਾਨ ਦੀ ਜ਼ਿਕਰ ਕਰਦੇ ਹੀ ਆ। ਨਹੀਂ, ਉਹ ਪਾਕਿਸਤਾਨੀ ਨਹੀਂ ਸੀ। ਆ ਕਿੱਥੇ ਜ਼ਿਕਰ ਹੋਇਆ ਸੀ? ਅਮਰੀਕਾ ਚ ਉਸਤਾਦ ਜੀ ਮੈਂ ਤੁਹਾਨੂੰ ਦੱਸਣਾ। ਅਮਰੀਕਾ 'ਚ ਕਿੱਥੇ ਹੋਇਆ ਸੀ? ਓਏ ਓਏ
ਅਮਰੀਕਾ 'ਚ ਕਿੱਥੇ ਜ਼ਿਕਰ ਹੋਇਆ ਸੀ? ਛੇਤੀ ਦੱਸ ਦੇ ਹੁਣ। ਸਟਾਲ ਖੁੱਲ ਗਿਆ ਜੀ। ਛੇਤੀ ਦੱਸ ਦੇ, ਅਮਰੀਕਾ 'ਚ ਕਿਹੜੀ ਜਗ੍ਹਾ ਤੇ? ਕਿਹੜੀ ਜਗ੍ਹਾ ਅਮਰੀਕਾ 'ਚ? ਉਹ ਫੜੀ ਫੈਸਲ ਬਤਾ। ਮੈਂ ਤੈਨੂੰ ਪੈਣਾ ਥੱਪੜ ਮਾਰਨੇ। ਯਾਰ ਬਕਵਾਸ ਕੀਤੀ ਤੂੰ ਪਰੇ ਛੱਡ ਦੇ। ਓਏ ਓਏ ਉਸਤਾਦ ਦੀ ਛੋਟੀ ਇਹ ਆਦੀ ਸੱਟ ਲੱਗਦੀ ਹੈ ਤੁਹਾਨੂੰ ਪਤਾ ਹੈ? ਇਹ ਛੜੀ ਉਸਤਾਦ ਦਾ ਸਹਾਰਾ ਵਾ। ਓਏ ਲਓ ਜੀ। ਅੱਲਾ ਨਾ ਕਰੇ ਯਾਰ। ਇੱਕ ਪਰੀ ਦੀ ਸੁੱਟ। ਟਰੈਕ ਕਰਦਾ ਪ੍ਰੋਗਰਾਮ, ਪੁੱਛ ਲੈ ਉਹਨਾਂ ਨੂੰ। ਟਰੈਕ ਕਰਦਾ ਇਹੋ ਜਿਹੀਆਂ ਆਈਟਮਾਂ ਕਰਕੇ। ਯਾਰ ਮੈਨੂੰ ਮਾਫ ਕਰ। ਟਰੈਕ ਕਰਦਾ। ਅੱਛਾ ਜਿਹੜੀ ਆਈਟਮ ਖਾਂਦੇ ਆ ਨਾ, ਪਿੱਛੇ ਜਿਹੇ ਜਲੰਧਰ ਦੀ ਮੱਛੀ ਖਾ ਬੈਠੇ, ਉਹਨਾਂ ਨੇ ਮੇਰਾ ਬੜਾ ਤਾਵਨ ਕੀਤਾ। ਐ ਜੋ ਉਹਨਾਂ ਨੇ ਮੇਰਾ ਬੜਾ ਤਾਵਨ ਕੀਤਾ। ਨਾ ਯਾਰ, ਹੁਣ ਕਿਤੇ ਜਾ ਕੇ ਤੂੰ ਖਾ ਬੈਠੇ ਆ, ਉਹਦਾ ਅਮਰੀਕਾ ਜ਼ਿਕਰ ਪਾਤਾ। ਯਾਰ ਨਹੀਂ, ਹਾਸ਼ਮ ਦਾ ਹਲੀਮ ਐਸਾ ਹੈਗਾ, ਬੜੇ ਮੁਲਕਾਂ 'ਚ ਲੋਕੀ ਕਹਿੰਦੇ ਹੁੰਦੇ ਜਾ ਕੇ, ਯਾਰ ਉੱਥੇ ਜਾਏ ਹਾਸ਼ਮ ਦਾ ਹਲੀਮ ਖਾਈ, ਯਾਰ ਫਲਾਂ ਜਗ੍ਹਾ ਨਹੀਂ ਉਹ ਫਲਾਣੇ ਦੇ ਪਾਵੇ ਖਾਈ। ਇੱਕ ਗੱਲ ਆ, ਅਮਰੀਕਾ 'ਚ ਜ਼ਿਕਰ ਹੋਇਆ ਹਾਸ਼ਮ ਦੇ ਹਲੀਮ ਦਾ, ਉੱਥੇ ਤੇ ਜਿਹੜਾ ਇੱਥੋਂ ਖਾ ਕੇ ਜਾਂਦਾ ਉਹਦਾ ਜ਼ਿਕਰ ਹੁੰਦਾ ਹੀ। ਅੱਛਾ ਪਤਾ ਕੀ ਗੱਲ ਆ? ਕੱਲੇ ਅਮਰੀਕਾ 'ਚ ਨਹੀਂ, ਜਿਸ ਦੁਨੀਆ ਦੇ ਮੁਲਕ 'ਚ ਬੰਦਾ ਇੱਥੇ ਦਾ ਗਿਆ ਉਹ ਜ਼ਿਕਰ ਕਰਦਾ। ਬਾਅਦ ਬਾਤ ਇਦਾਂ ਹੁੰਦਾ ਕਿ ਕਈ ਜਾਣ ਵਾਲੇ ਬੰਦੇ ਇੱਥੋਂ ਸਗਾਤਾ ਵੀ ਲੈ ਜਾਂਦੇ। ਮੈਂ ਜਦੋਂ ਸਮੋਸੇ ਲਾਉਂਦਾ ਸੀ, ਮੇਰੇ ਕੋਲ ਇੱਕ ਬੰਦਾ ਸਪੈਸ਼ਲੀ ਯਕੀਨ ਮੈਨੂੰ 100 ਦੀਆਂ ਸਮੋਸੀਆਂ ਪੈਕ ਕਰਾ ਕੇ ਨਾ ਕਾਟਨ ਦੇ ਵਿੱਚ ਸ਼ੀਸ਼ੇ ਦੇ ਬੋਲਾਂ 'ਚ ਉਹ ਲੈ ਕੇ ਜਾਂਦਾ ਹੁੰਦਾ ਸੀ। ਹੁਣ ਅਸੀਂ ਕੀ ਕਰੀਏ ਇੱਥੇ? ਉੱਥੇ ਜਾ ਕੇ ਕੀ ਕਹਿੰਦਾ ਸੀ? ਮੈਂ ਫੈਸਲਾ ਨਹੀਂ, ਉੱਥੇ ਜਾ ਕੇ ਸਿਰਫ ਹੁੰਦਾ ਸੀ ਕਿ ਭਾਜੀ ਮੈਂ ਉਹ ਲੈ ਆ ਜਿਹਦੀ ਵਜ੍ਹਾ ਤੋਂ ਪੂਰਾ ਪਾਕਿਸਤਾਨ ਦਾ ਬੇੜਾ ਗਰਕ ਹੋ ਰਿਹਾ। ਇਹ ਜਿਉ ਉਹ ਅਰਬੀਆਂ ਨੂੰ ਹੁੰਦਾ, ਕਿਉਂਕਿ ਅਰਬੀਆਂ ਨੂੰ ਸਮਝ ਨਹੀਂ ਸੀ ਹੁੰਦੀ ਕਿ ਹਾਜ਼ਾ ਉੱਥੇ ਸਾਰਾ ਕੁਛ ਹੀ ਆ, ਫਿਰ ਕਿਉਂ ਬੇੜੇ ਗਰਕ ਹੋਏ। ਉਹ ਜਾ ਕੇ ਦਿਖਾਉਂਦਾ ਸੀ ਇਹ ਜੇ ਫਸਾਦ ਦੀ ਜੜ। ਉਹ ਜਦੋਂ ਖਾਂਦੇ ਸੀ ਕਹਿੰਦੇ ਸੀ ਹਾਜ਼ਾ ਬਾਜ਼ਾ ਇਹ ਖਾ ਕੇ ਤੋਬਾ ਤੋਬਾ। ਨਹੀਂ ਉਹ ਕਹਿੰਦੇ ਹਾਜ਼ਾ ਇੰਨੀ ਸਮੋਸੀ ਤਾਜ਼ਾ। ਹਾਂ ਉਹ ਕਹਿੰਦੇ ਸੀ ਹਾਜ਼ਾ ਇਹ ਤੇ 6 ਮਹੀਨੇ ਪਹਿਲੇ ਵੀ ਨਹੀਂ ਹੋਣੀ ਤਾਜ਼ਾ। ਬੰਦਾ ਸੋਚੀ ਲੈ ਕੇ ਗਿਆ ਉਸਤਾਦ ਦੀਆਂ ਸਮੋਸੀਆਂ ਤੇ ਬਾਅਦ ਚ ਖਬਰਾਂ ਤਾਂ ਆਉਂਦੇ ਆ ਕਿ ਉਹ 에ਅਰਪੋर्ट पर पाकिस्तानी मुसाफिर से समोसियां बरामद। ਆਹੋ ਨਹੀਂ ਸੀਰੀਅਸਲੀ ਇਹ ਸੱਚੀ ਵਾਕਿਆ ਜੀ। ਅਗਰ ਝੂਠ ਬੋਲਾ ਓ ਯਾਰ ਉਹ ਕੋਈ ਲੈ ਕੇ ਆਉਣਾ ਤਾਂ ਬਸ ਠੀਕ ਹੈ, ਲੈ ਕੋਈ ਨਹੀਂ ਲੈ ਕੇ ਆਣਾ, ਰੈਗੂਲਰ ਕਸਟਮਰ ਸੀ। ਖਾਣ ਪੀਣ ਵਾਲੀ ਸ਼ੈ ਨਹੀਂ ਜਾਣ ਦਿੰਦੇ ਜਹਾਜ਼ ਤੇ। ਉਹ ਭਾਜੀ ਹੋ ਗਏ ਬੰਦ ਹੋਈਆਂ। ਨਹੀਂ ਲੈ ਜਾਂਦੇ। ਹਾਂ ਅੱਛਾ ਉਸਤਾਦ ਜੀ ਮਾਫੀ ਦਾ ਅੱਛਾ ਤੇ ਇੱਥੇ ਤੇ ਕਿਸੇ ਨੇ ਬਣਾ ਕੇ ਲਿਆ ਮੈਂ ਇਨਸ਼ਾਅੱਲਾ ਤੁਹਾਨੂੰ ਕੱਲ ਨੂੰ ਖਵਾ ਦੇਣੀ ਆ। ਹੈ? ਕੱਲ ਨੂੰ ਖਵਾ ਦੇਣੀ। ਬੱਚੇ ਆ ਗਏ, ਮੈਂ ਮਿਸਿਸ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਨੂੰ ਫੇਰ ਇੱਕ ਵਾਰੀ ਰਿਪੋਰਟ ਇਹ ਕਲੇ ਕਮਲਿਆ ਕੱਲ ਉਸਤਾਦ ਜੀ ਨੇ ਗੱਲ ਕੀਤੀ ਆ ਉਹਨਾਂ ਦੇ ਹੋਂਟਾਂ ਚੋਂ ਬਾਰ-ਬਾਰ ਸ਼ਾਮ ਨੂੰ ਤੁਸੀਂ ਅੱਜ ਉਸਤਾਦ ਜੀ ਅੱਜ ਤੇਰਾ ਦਿਮਾਗ ਠੀਕ ਆ? ਜ਼ਿੰਦਗੀ ਦਾ ਪਤਾ ਅੱਜ ਹੀ ਖਾਓ। ਸਾਡੀ ਇਹਦੀਆਂ ਸਮੋਸੀਆਂ ਚੋਂ ਨੱਟ ਵੀ ਨਿਕਲ ਆਉਂਦੇ ਆ, ਕਾਬਲੇ ਵੀ ਭਾਈ, ਹੋਰ ਵੀ ਟਾਕੀਆਂ ਵੀ ਨਿਕਲ ਆਉਂਦੀਆਂ। ਓਏ ਨੂਰੀ ਡਾਕਟਰ ਉਸਤਾਦ ਜੀ ਅੱਜ ਸ਼ਾਮ ਤੁਹਾਨੂੰ ਸਮੋਸੇ ਖਵਾਵਾਂ। ਉਹ ਸ਼ਾਮ ਸ਼ਾਮ ਕਿੰਨੇ ਵਜੇ? ਉਸਤਾਦ ਜੀ ਦੇ ਮੂੰਹ ਚੋਂ ਗੱਲ ਬਾਅਦ ਚੋਂ ਨਿਕਲੇ, ਤੂੰ ਪਹਿਲੇ ਪੂਰੀ ਕਰ। ਉਸਤਾਦ ਜੀ ਇੱਧਰ ਉਧਰ ਮੂੰਹ ਰੱਖਣਾ ਵਾ ਸਮੋਸੀਆਂ ਲੈ ਕੇ। ਉਸਤਾਦ ਜੀ ਸੱਚੀ ਮੁੱਚੀ ਮੈਂ ਮਾਫੀ ਦੇ ਨਾਲ ਇਹ ਗੱਲ ਕੋਈ ਵੱਡੀ ਨਹੀਂ ਹੈ। ਅਮਰੀਕਾ ਦੀ ਗੱਲ ਅਗਰ ਮੈਂ ਕਰਨ ਡਿਆ ਨਾ, 3 ਚੀਜ਼ਾਂ, ਇੱਕ ਜਹਾਂਗੀਰ ਮੁਰਗਪਲਾ, ਇੱਕ ਹਾਸ਼ਮ ਅਲੀ ਤੇ ਤੀਸਰਾ ਅੱਲਾ ਜਾਣਦਾ। ਉਸਤਾਦ ਜੀ ਤੁਹਾਡੇ 4 ਦਾ ਜ਼ਿਕਰ ਹੋਇਆ ਤੇ ਮਸਕੀਨ ਦੀਆਂ ਟਿੱਕੀਆਂ। ਉਸਤਾਦ ਜੀ ਉਹ ਵੀ ਜਿਹਨੇ ਖਾਧੀਆਂ ਉਹ ਜ਼ਿਕਰ ਕਰੇ, ਮੈਨੂੰ ਕੋਈ ਇਤਰਾਜ਼ ਨਹੀਂ। ਠੀਕ ਹੈ ਨਾ? ਭੋਲੀ ਦੇ ਭਾਵਿਆਂ ਦਾ ਵੀ ਜ਼ਿਕਰ ਹੋਇਆ ਉੱਥੇ, ਸਾਰਾ ਕੁਝ ਜ਼ਿਕਰ ਹੋਇਆ। ਤੁਸੀਂ ਜਿਹੜੀਆਂ ਕੋਲੋਂ ਪਸੰਦ ਦੀਆਂ ਉਹ ਦੱਸੀ ਜਾ ਰਹੇ ਹੋ। ਵੈਸੇ ਯਾਰ ਮੈਂ ਕਸਮੇ ਉਸਤਾਦ ਜੀ ਦੀ ਪਸੰਦ ਤੇ ਹੈਰਾਨ ਆ। ਜਿਹੜੀ ਚੀਜ਼ ਉਸਤਾਦ ਜੀ ਨੇ ਖਾਧੀ ਹੈ ਨਾ, ਉਹ ਫੇਵਰਟ ਕੀਤੀ ਹੈ, ਕਮਾਲ ਆ। ਲੇਕਿਨ ਜਿਹੜੀ ਉਸਤਾਦ ਜੀ ਨੇ ਚੀਜ਼ ਫੇਵਰਟ ਕੀਤੀ ਉਹ 3-1 ਤੇ ਲੈ ਆਂਦੀ ਹੈ। ਅੱਧਾ ਘੰਟੇ ਬਾਅਦ ਅੱਛਾ ਕਹੀ ਹੋਇਆ ਕਿ ਨੱਕ ਲੈ ਅੱਧੇ ਘੰਟੇ ਬਾਅਦ ਉਹ ਹਾਸ਼ਮ ਨੇ ਬੰਦ ਹੋ ਜਾਣਾ ਜੀ। ਫਿਰ ਨਾ ਕਹਿਣਾ ਹੁਣੀ ਫੋਨ ਕਰ ਦਿੱਤਾ ਉਸਤਾਦ ਜੀ। ਫੋਨ ਕਰ ਯਾਰ, ਤੂੰ ਕਰ ਹਾਸ਼ਮ। ਦੇਖਦੇ ਹਾਸ਼ਮ ਤੁਹਾਡੀ ਕਿੰਨੀ ਕੁ ਮੰਨਦਾ ਵਾ। ਉਹ ਹੁਣ ਉਹਦਾ ਵੀ ਉਹ ਟੇਸਟ ਨਹੀਂ ਰਿਹਾ। ਨਹੀਂ ਆ ਲਓ ਉਹਦਾ ਉਹੀ ਟੇਸਟ ਆ। ਮੈਂ ਵਾਜਾਂ ਤੇ ਇਹ ਤੋਂ ਹਾਂਜੀ ਛਾਤੀ ਖੜਕਦੀ ਹੈ। ਆਓ ਅੰਦਰ ਕੋਲ ਸੀਗੇ ਬਹਿ ਕੇ ਕਿਤੇ। ਹੈ ਆਜ਼ਾਦੀ ਤੋਂ ਪਹਿਲੇ ਤਾਂ ਖਾਦਾ, ਉਹਦਾ ਹੁਣ ਉਹ ਟੇਸਟ ਨਹੀਂ ਰਿਹਾ। ਦੱਸ ਮੈਂ ਹੋਰ ਕਿਤੋਂ ਹਾਸ਼ਮ ਹੈ ਕਿੱਥੇ? ਲੋਕੇਸ਼ਨ ਦੱਸ। ਹਾਸ਼ਮ ਉਹ ਨਵਲਟੀ ਪੁੱਲ ਦੀ ਪਰਲੀ ਹੈ। ਸਹੀ ਗੱਲ ਆ, ਉੱਧਰ ਆ ਗਈ। ਨਮੰਟੀ ਪੌਂਡ। ਉਸਤਾਦ ਜੀ ਇੰਨੀ ਫਟਕੜੀ ਲੈਣੀ ਆ, ਸ਼ਾਇਦ ਤੁਹਾਡੇ ਘਰ ਦਾ ਵਾ। ਤਾਂ ਜੀ ਜੋ ਦਿਲ ਕਰਦਾ ਮੰਗਾ ਲੈਂਦੇ, ਬਾਅਦ ਚ ਰਿਪੋਰਟਾਂ ਦੇ ਆਧਾਰ 11,000 ਰਿਪੋਰਟਾਂ ਦਾ ਹੀ ਬਿੱਲ ਬਣੀ ਜਾ ਰਿਹਾ। ਤੈਨੂੰ ਪਤਾ ਉਸਤਾਦ ਜੀ ਨੂੰ ਹਲੀਮ ਹੁਣ ਮੰਗਾਉਣਾ ਵਾ, 300 ਦੀ ਪਲੇਟ ਆ, ਉਸਤਾਦ ਜੀ ਨੂੰ 2300 ਦੀ ਪੈਣੀ। 2000 ਰਿਪੋਰਟਾਂ ਦਾ ਨਹੀਂ ਦੇਣਾ। ਆ ਦੇਖੋ ਜੀ ਹਾਸ਼ਮ ਸਾਹਿਬ ਚੁੱਕਣ ਹੀ ਡੇ। ਨਹੀਂ ਹਲੀਮ ਨਾਲ ਨਹੀਂ ਮਸਲਾ ਹੋਇਆ ਕਦੀ। ਚਾਵਲ ਦਹੀਂ ਉਹਨੂੰ ਭੱਲੇ ਕਿ ਥੋੜਾ ਜਿਹਾ ਨਾ ਵਿੱਚ ਉਹ ਜਿਹੜਾ ਕਿਹੜਾ ਸੀਰਪ ਹੁੰਦਾ ਖਾਂਸੀ ਕਫ, ਤਫਸੀਰ ਉਹਨਾਂ ਨੂੰ ਉਹ ਕਹੋ ਕਫ ਥੋੜਾ ਪਾ ਕੇ ਮਿਕਸ ਕਰ ਲਓ ਜੀ। ਹਾਸ਼ਮ ਸਾਹਿਬ ਦਾ ਨੰਬਰ ਹੀ ਬੰਦ ਹੈ। ਉਹਨਾਂ ਨੇ ਬਲੌਕ ਕੀਤਾ ਹੋਇਆ ਵਾ। ਉਹਨਾਂ ਨੂੰ ਕਹੋ 3 ਪਲੇਟਾਂ ਹਲੀਮ ਦੀਆਂ ਉੱਤੇ ਪਲਮੋਨੋਲ ਤਰੋਂਕ ਕੇ ਭੇਜ ਦਿਓ। ਆਹੋ 3 ਪਲੇਟਾਂ ਹਲੀਮ ਦੀਆਂ, ਰਕਾਮ ਮੇਰਾ ਰੋਜ਼ ਕਾ। ਆਹੋ ਬੰਦ ਦਾ ਨੰਬਰ। ਓਏ ਛੋਟੇ ਹਾਸ਼ਮ ਨੂੰ ਕਰ ਲਓ। ਲੋ ਜੀ ਭਾਜੀ, ਗੱਲ ਇਹ ਆ
ਦਾਨਿਸ਼ ਬਾਦਸ਼ਾਹ ਕਹਾਣੀ ਸੁਣ ਲਓ, ਜੁਗਨੂ ਬਾਦਸ਼ਾਹ ਤਸਵੀਰਾਂ ਦੀ ਵੀ ਤਸਵੀਰਾਂ ਮੈਨੂੰ ਜਿਹੜੀਆਂ ਆਈਆਂ ਉਹ ਆ ਗਈ ਅੱਛਾ ਜੀ। ਇੰਨੀ ਕੁ ਤਸਵੀਰ ਆ ਗਈ ਆ, ਓਏ ਤੁਹਾਡੀ ਕਿਸੇ ਜਗ੍ਹਾ ਤੇ ਕਿਸੇ ਨੇ ਕਦੀ ਲਾਉਣ ਨਹੀਂ ਦਿੱਤੀ ਤਸਵੀਰ, ਇਹਨੇ ਥੋੜੇ ਤੁਸੀਂ ਉਹ ਤੁਹਾਨੂੰ ਮੈਂ ਤਾਂ ਤਰਸੋਂ ਲੱਗ ਪਿਆ ਵਿਚਾਰੇ ਯਾਰ, ਇੰਨੀ ਤੁਹਾਨੂੰ ਅੱਗ ਲੱਗੀ ਤਸਵੀਰਾਂ ਨੂੰ। ਨਹੀਂ ਸਾਰੇ ਨੇ ਤਸਵੀਰਾਂ ਭੇਜੀਆਂ, ਬਹੁਤ ਵਿੱਚ ਬੀਲੇ ਖੂਬਸੂਰਤ, ਬਹੁਤ ਵਿੱਚ ਐਕਟਿੰਗ ਵਾਲੇ ਵੀ, ਹੀਰੋ ਟਾਈਪ ਤਸਵੀਰਾਂ ਵੀ ਨੇ ਵਿੱਚ ਪੂਰੇ ਐ ਕਰਕੇ ਉਹ ਵੀ, ਠੀਕ ਹੈ ਨਾ। ਇਹ ਕਈਆਂ ਨੇ ਤਸਵੀਰਾਂ ਭੇਜੀਆਂ, ਇੱਕ ਨੇ ਤਸਵੀਰ ਭੇਜੀ ਉਹ ਪੂਰਾ ਐ ਕਰਕੇ ਵੇਖਣ ਦਿਆ ਤੇ ਇੱਥੋਂ ਤਸਵੀਰ ਕੀਤੀ ਇੰਝ ਦੀਆਂ ਵੀ। ਤੇ ਦੂਸਰੀ ਗੱਲ ਆ, ਉਹਦੀ ਤਸਵੀਰ ਨਹੀਂ ਮੈਂ ਲਾਈ ਜਿਹਨੇ 5 ਮੇਲਾਂ ਕੀਤੀਆਂ। ਸਹੀ ਕੀਤਾ। ਠੀਕ, ਉਹਦੀ ਵਜ੍ਹਾ ਰਸ਼ ਪਾਇਆ ਹੈ ਜੀ। ਮੇਲ ਇੱਕੋ ਹੀ ਮਿਲ ਜਾਂਦੀ ਹੁੰਦੀ ਹੈ। ਔਰ ਉਹਦੇ ਦਾ ਨੁਕਸਾਨ ਕੀ ਹੋਇਆ, ਮੈਂ ਹੁਣ ਹਰ ਮੇਲ ਤੇ ਤਸਵੀਰ ਡਾਊਨਲੋਡ ਕਰ ਰਿਹਾ, ਹਰ ਤਸਵੀਰ 4 ਮੇਲਾਂ ਤੋਂ ਬਾਅਦ ਫੇਰ ਉਹੀ ਪਿਛਲੀ ਹੈ, ਤੇ ਮੈਂ ਕਹਿੰਦਾ ਯਾਰ ਮੈਂ ਪਤਾ ਨਹੀਂ ਕੀਤੀ, ਮੈਂ ਫੇਰ ਕਰ ਲਈ। ਯਾਨੀ ਹੁਣ ਉਹਦੀ ਛਾਂਟੀ ਕਰਨ ਲੱਗਾ ਸਾਨੂੰ 4 ਘੰਟੇ ਲੱਗਣੇ। ਸਹੀ ਗੱਲ। 500 ਤਸਵੀਰ ਆ ਗਈ ਇੱਕ ਮਤਲਬ ਦਿਨ ਦੇ ਵਿੱਚ, ਜਾਂ 1000 ਆ ਗਈ, ਉਹਦੇ ਚੋਂ ਜਿਹੜੀਆਂ ਰਲੀਆਂ ਨੇ ਉਹ ਤਾਂ ਜ਼ਲੀਲ ਹੋ ਜਾਂਗਾ ਸੀ ਵੀ ਯਾਰ ਦੇਖ ਕਿਹੜੀ ਦੁਬਾਰਾ ਆ ਗਈ। ਯਾਰ ਇੱਕ ਕਮ ਸੇ ਕਮ ਬੰਦੇ ਨੂੰ ਯਾਰ ਇੰਨਾ ਪਤਾ ਹੁੰਦਾ ਕਿ ਯਾਰ ਕੋਈ ਇੱਕ ਤਸਵੀਰ ਮੈਂ ਭੇਜ ਦਿਆਂ, ਮੇਲ ਮੇਰੀ ਮਿਲ ਗਈ। ਔਰ ਕਿਤੇ ਲਾ ਕੇ ਇਹਨੂੰ ਫਿਕਸ ਕਰਕੇ ਇਹਦੇ ਤੇ ਕੋਈ ਅਸੀਂ ਦਮ ਕਰਕੇ ਇਹਨੂੰ ਕੋਈ ਬੰਦ ਨਹੀਂ ਕਰ ਦੇਣਾ। ਤੁਸੀਂ ਦੇਖ ਕੇ ਕਹਿੰਦੇ ਨਾ ਭਾਜੀ ਮੇਰੀ ਨਹੀਂ ਲੱਗੀ, ਮੇਰੀ ਵੀ ਲਾ ਦਿਓ, ਮੈਂ ਫੇਰ ਲਾ ਦਾਂਗਾ। ਸਹੀ ਗੱਲ। ਉਹ ਕਿੰਨਾ ਕੁ ਮੈਂ ਰਾਤੀ ਯਾਰ ਮੈਂ ਖੱਪ ਗਿਆ, ਮੈਂ ਕਿਹਾ ਯਾਰ ਭਾਜੀ ਨੇ ਇੰਝ ਤਸਵੀਰ ਡਾਊਨਲੋਡ ਕਰ ਲਈ ਹੈ, 10-12 ਤਸਵੀਰਾਂ ਤੋਂ ਬਾਅਦ ਮੈਨੂੰ ਇੰਝ ਲੱਗਾ ਮੈਂ ਫੇਰ ਪਹਿਲੇ ਵੀ ਕਰ ਲਈ। ਫਿਰ ਮੈਂ ਪਿੱਛੇ ਜਾਣਾ ਸੀ, ਉਹਦੀ ਈਮੇਲ ਦੇਖਦਾ ਸੀ ਯਾਰ ਕਿੰਨਾ ਮਤਲਬ ਇੱਕ ਤਾਂ 5 ਫਿਰ ਮੈਂ ਉਸ ਤੋਂ ਬਾਅਦ ਦੇਖਿਆ, ਮੈਂ ਕਿਹਾ ਜਿਹਦੀ 4 ਮੇਲਾਂ ਨੇ ਨਾ ਸੇਮ, ਮੈਂ 4 ਹੀ ਡਿਲੀਟ ਕਰਤੀ। ਸਹੀ ਹੈ। ਓਕੇ, ਹੁਣ ਜਦੋਂ ਦੀ ਨਹੀਂ ਨਾ ਲੱਗੇਗੀ ਉਹ ਮੈਨੂੰ ਕਹੇਗਾ ਯਾਰ ਮੇਰੀ ਨਹੀਂ ਲਾਈ, ਉਹਨੂੰ ਮੈਂ ਕਹੂੰ ਇੱਕ ਭੇਜ। ਸਹੀ ਬਾਤ। ਨਹੀਂ ਤਰੀਕਾ ਵੀ ਇਹ ਐਵੇਂ ਜੀਬੀਆਂ ਭਰੀ ਜਾਣੀਆਂ ਇੱਧਰ ਵੀ। ਨਹੀਂ ਜੀਪੀਆਂ ਦਾ ਨਹੀਂ ਰੋਲਾ ਯਾਰ, ਪਰ ਪ੍ਰੋਬਲਮ ਹੁੰਦੀ ਹੈ। ਹੁਣ ਮੈਂ ਤੈਨੂੰ 1000 ਤਸਵੀਰ ਦਵਾਂ, ਮੈਂ ਕਹਾਂ ਇਹਦੇ ਚੋਂ ਜਿਹੜੀਆਂ ਸੇਮ ਕੱਢ, ਤੇ ਤੂੰ ਆਪ ਭੁੱਲ ਜਾਏਗਾ। ਹਾਂਜੀ, ਫਿਰ ਇਦਾਂ ਹੀ ਪ੍ਰਿੰਟਿੰਗ 'ਚ ਵੀ ਮਿਸਟੇਕ ਹੋ ਜਾਏਗੀ, 2-3 ਹੋ ਜਾਣਗੇ। ਇਹੀ ਤੇ ਕਹਿ ਰਿਹਾ ਯਾਰ। ਅੱਛਾ ਉਸਤਾਦ ਜੀ, ਕੋਈ ਗੁਜ਼ਾਰਿਸ਼ ਸੀਗੀ ਜੀ। ਰਾਤੀ ਮੈਨੂੰ ਭਾਈ ਨੇ ਫੋਨ ਕਰਕੇ ਦੱਸਿਆ, ਰਾਤੀ ਬੜੇ ਪਰੇਸ਼ਾਨ ਸੀਗੇ, ਥ੍ਰੈਡ ਮਿਲ ਰਹੇ ਜੀ ਇਹਨਾਂ ਨੂੰ ਧਮਕੀਆਂ, ਕੋਈ ਬੰਦਾ ਬਲੈਕਮੇਲ ਕਰ ਰਿਹਾ ਵਾ, ਇਹਦਾ ਕੋਈ ਹੱਲ ਕੱਢਿਆ ਜਾਏ। ਉਹ ਬਾਹਰ ਫਿਰੇ ਤੁਰਨ ਜੋਗੇ ਨਹੀਂ ਹੈਗੇ ਹੁਣ, ਕਹਿੰਦੇ ਮੈਨੂੰ ਗੱਡੀ ਜਿਹੜੀ ਬੁਲਟ ਪ੍ਰੂਫ ਕਰਾ ਕੇ ਦਿਓ। ਉਹ ਯਾਰ ਤੂੰ ਆਪਣੀਆਂ ਹਰਕਤਾਂ ਇਦਾਂ ਦੀਆਂ ਨਾ ਇਦਾਂ ਦੀਆਂ ਕਰੇ। ਨਹੀਂ ਉਸਤਾਦ ਜੀ, ਇਹ ਨਹੀਂ ਗੱਲ ਹੈ, ਕਸਮ ਵਾਲੀ ਗੱਲ ਹੈ। ਸਭ ਤੋਂ ਜ਼ਿਆਦਾ ਦੁੱਖ ਉਸ ਬੰਦੇ ਦਾ ਲੱਗਦਾ ਜਿਹੜਾ ਇਤਮਾਦ ਨੂੰ ਜਿੱਤਦਾ ਹੈ। ਜਿੱਤਦਾ ਨਹੀਂ, ਜਿਹੜਾ ਠੇਸ ਪੁੰਝ ਜਾਂਦਾ। ਮੈਨੂੰ ਨਾ ਉਸਤਾਦ ਜੀ, ਮੈਂ ਸੱਚੀ ਮੁੱਚੀ ਬਲੈਕਮੇਲ ਹੋ ਰਿਹਾ ਉਸਤਾਦ ਜੀ। ਮੈਨੂੰ ਉਹਨੇ ਇੰਨਾ ਤਮਾਚ ਲਿਆ ਕਿ ਆਪਣੀ ਤਸਵੀਰ ਭੇਜ, ਮੈਂ ਬਾਅਦ ਚ ਡਿਲੀਟ ਕਰ ਦਾਂਗੀ। ਲੇਕਿਨ ਉਸਤਾਦ ਜੀ ਨਹੀਂ, ਮੈਂ ਕੀ ਤੁਹਾਨੂੰ ਦੱਸਾਂ। ਉਹਨੇ ਤਸਵੀਰ ਮੰਗਾ ਕੇ ਆਲ ਸ਼ੇਅਰ ਕਰਤੀ। ਨਹੀਂ ਉਹ ਇਹ ਰੁਕਣਾ ਚਾਹੀਦਾ ਕੰਮ ਭਾਜੀ। ਹੁਣ ਉਹ ਪਹਿਲੇ ਸਮਝੋ ਤੇ ਸਹੀ ਕਿ ਖਾਤੂਨ ਆ ਕੋਈ, ਜਿਹੜਾ ਵੀ ਹੈ ਯਾਰ, ਉਹਨੇ ਕਿਹਾ ਮੈਂ ਡਿਲੀਟ ਕਰ ਦਾਂ, ਮੈਂ ਜੋ ਤਮਾਦ ਕਰਕੇ ਤਸਵੀਰ ਭੇਜਤੀ। ਫਿਰ ਉਹਨੇ ਕੀ ਅੱਗੋਂ ਜਾਦੂ ਕਰਾ ਦਿੱਤਾ? ਪਾਇਨ ਪਹਿਲੇ ਉਹਨੇ ਵੀ ਭੇਜੀ। ਠੀਕ, ਉਹਨੇ ਨਹੀਂ ਭੇਜੀ। ਉਹਨੇ ਕਿਹਾ ਵੀ ਤਸਵੀਰ ਫਰੰਟ ਬੈਕ ਤੋਂ ਭੇਜ, ਇੱਥੋਂ ਖਿੱਚ ਕੇ ਬੈਕ ਤੇ ਨਹੀਂ ਯਾਰ ਇੰਜ ਨਹੀਂ ਗੱਲ, ਬਕਵਾਸ ਕਰਦਾ ਨਹੀਂ, ਫੈਸਲ ਨਹੀਂ ਇਦਾਂ ਦੀ ਹਰਕਤ ਕਰਦਾ। ਵੀ ਕਾਮੇਡੀ 'ਚ ਵੀ ਨਾ ਇਦਾਂ ਦੀ ਗੱਲ ਕਰਿਆ ਕਰ। ਤੇਰੀ ਗੱਲ ਲੋਕੀ ਬੱਚੇ ਵਿਚਾਰੇ ਮੰਨ ਲੈਂਦੇ ਆ, ਐਵੇਂ ਗੰਦਾ ਹੋਏਗਾ ਫਾਇਦਾ ਕੀ। ਨਹੀਂ ਉਸਤਾਦ ਜੀ, ਮੈਂ ਸੱਚੀ ਮੁੱਚੀ ਪਰੇਸ਼ਾਨ। ਤੁਹਾਡੇ ਵਾਲੀ ਗੱਲ ਜਿਹੜੀ ਨਾ, ਉਹ ਮੈਂ ਆਪਣੇ ਪੱਲੇ ਬੰਨੀ। ਮੈਂ ਉਸਤਾਦ ਜੀ ਨਾਲ ਮੈਂ ਮਜ਼ਾਕ ਸ਼ੁਗਲ ਲੱਗਾ ਰਵਾਂ, ਲੇਕਿਨ ਮੈਂ ਉਸਤਾਦ ਜੀ ਦੀਆਂ ਗੱਲਾਂ ਮੈਂ ਇੱਥੇ ਦਿਮਾਗ 'ਚ ਰੱਖਦਾ ਵਾਂ। ਹਾਏ ਸੱਚੀ ਮੁੱਚੀ ਉਸਤਾਦ ਜੀ, ਰਾਤੀ ਮੈਂ ਪਰੇਸ਼ਾਨ ਸੀਗਾ। ਮੈਂ ਦੱਸਿਆ ਕਿ 4 ਵਜੇ ਨਾਲ ਮੈਂ ਆਨਾ ਘਰ, ਗੱਡੀ ਮੈਂ ਕੱਢ ਲੈਂਦਾ। ਉਸਤਾਦ ਜੀ ਰਾਤੀ ਵੀ ਮੈਂ ਗੱਡੀ ਕੱਢੀ ਤੇ ਮੈਂ ਆਪਣੇ ਆਪ ਨਾਲ ਗੱਲਾਂ ਕੀਤੀਆਂ। ਹਾਂ ਵੀ ਫੈਸਲ ਨਾਲ ਇੱਕ ਹਲਕੀ ਜਿਹੀ ਗਾਲ ਵੀ ਨਹੀਂ ਕੀਤੀ। ਹਾਂ ਵੀ ਫੈਸਲ ਤੇਰੀ, ਮੈਂ ਕਿੱਧਰ। ਨਹੀਂ ਮੈਂ ਗੱਡੀ ਉਸਤਾਦ ਜੀ ਕੱਢੀ ਏ, ਮੈਂ ਕਿੱਕ ਮਾਰੀ, ਗੇਅਰ 'ਚ ਪਾਈਏ, ਤੇ ਉਸਤਾਦ ਜੀ ਮੈਂ ਆਪਣੇ ਆਪ ਨੂੰ ਕਿਹਾ ਹਾਂ ਵੀ ਫੈਸਲ। ਤੇ ਗੇਅਰ ਲੀਵਰ ਤੇ ਇੱਕ ਹੋਰ ਹੱਥ ਸੀਗਾ, ਉਹ ਕਹਿੰਦਾ ਮੈਂ ਵੀ ਫੈਸਲ ਹੀ ਤੇ ਦੌੜ ਗਏ। ਨਹੀਂ ਅੱਗੇ ਸੁਣ ਲਾ। ਅੱਛਾ ਤੂੰ ਕਹ ਹਾਂ ਵੀ ਫੈਸਲ। ਉਸਤਾਦ ਜੀ ਮੈਨੂੰ ਫਿਰ ਅੰਦਰਲੇ ਫੈਸਲ ਨੇ ਕਿਹਾ। ਕੀ ਉਹ ਤੂੰ ਫੇਰ ਆ ਗਿਆ ਚਵਲੇ। ਨਹੀਂ ਫੇਰ ਕੀ ਕਿਹਾ ਅੰਦਰਲੇ ਫੈਸਲ ਨੇ? ਅੰਦਰਲੇ ਫੈਸਲ ਨੇ ਉਸਤਾਦ ਜੀ ਮੈਨੂੰ ਕਿਹਾ ਕਿ ਤੂੰ ਸਿਰਫ 10 ਮਿੰਟ ਹੋਰ ਕਰੋ ਜਾ, ਮੈਂ ਆ ਰਿਹਾ, ਫਿਰ ਤੂੰ ਆ ਜੀ। ਅੰਦਰਲੇ ਫੈਸਲੇ ਕਿ ਮੈਂ ਬਾਹਰ ਹੀ ਆਣਾ 1 ਮਿੰਟ ਠੀਕ ਨੂੰ। ਅੱਛਾ ਨਹੀਂ ਉਸਤਾਦ ਜੀ, ਮੈਂ ਆਪਣੇ ਆਪ ਨਾਲ ਉਸਤਾਦ ਜੀ, ਉਹ ਸਭ ਤੋਂ ਖੂਬਸੂਰਤ ਪੁਆਇੰਟ ਸੀ ਤੁਹਾਡਾ ਕਿ ਯਾਰ ਮੈਂ ਨਿਕਲਣਾ ਵਾ ਆਊਟਡੋਰ ਇੱਧਰ ਉੱਧਰ ਇਸ ਤਰ੍ਹਾਂ ਕਰਕੇ। ਮੈਂ ਉਸਤਾਦ ਜੀ ਕਸਮ ਵਾਲੀ ਗੱਲ, ਮੈਂ ਗੱਡੀ ਨੂੰ ਸਲਫ ਮਾਰਿਆ ਤੇ ਮੈਂ ਕਿਹਾ ਹਾਂ ਵੀ ਫੈਸਲ। ਤੇ ਭਾਜੀ ਨਾਲ ਬੰਦੇ ਬੈਠੇ ਨੇ ਕਿਹਾ ਭਾਜੀ ਆਪਣੀ ਕੱਢੋ, ਮੇਰੀ ਕੱਢ ਲਈ। ਨਹੀਂ ਅਗਲੀ ਗੱਲ ਬੁੱਢਾ ਨਹੀਂ, ਜਦੋਂ ਗੱਡੀ ਨੂੰ ਫਿਲਮ ਮਾਰਿਆ ਉਸ ਤੋਂ ਬਾਅਦ ਪੁੱਛ ਸਟਾਰਟ ਹੋਈ ਸੀ ਕਿ ਨਹੀਂ। ਹਾਂ ਖਾਲੀ ਸਲਮ ਮਾਰ ਕੇ ਮੈਂ ਬੰਦ ਕਰਕੇ ਉੱਥੇ ਕਹਿੰਦਾ ਹਾਂ ਵੀ ਫੈਸਲ। ਇਹ ਹੋਏਗੀ ਕਿ ਨਹੀਂ?
ਇਹਨਾਂ ਨੇ ਕਿਹਾ ਹਾਂ ਵੀ ਫੈਸਲ ਤੇ- ਅੰਦਰਲਾ ਫੈਸਲ ਕਹਿੰਦਾ ਯਾਰ ਮੇਰੀ ਗੱਲ ਸੁਣ, ਬਾਹਰਲੇ ਫੈਸਲ ਤੂੰ ਨਾ ਪਹਿਲੇ ਗੱਡੀ ਸਹੀ ਕਰਾ, ਤੂੰ ਇਹ ਜਿਹੜਾ ਤੂੰ ਜਾਨੀ ਦੇ ਮਗਰ ਲੱਗਾ ਨਾ, ਉਹ ਚੱਲਦੀ ਗੱਡੀ 'ਚ ਉਹਨੇ ਗੱਲ ਕੀਤੀ, ਤੂੰ ਸਲਾਹ ਮਾਰਿਆ, ਗੱਡੀ ਸਟਾਰਟ ਨਹੀਂ ਹੋਈ ਤੇ ਬੰਦ ਜੀ ਮੈਨੂੰ ਕਹਿਣ ਲੱਗ ਪਿਆ ਹਾਂ ਵੀ ਫੈਸਲ। ਤੌਰ ਤੇ ਸਹੀ। ਇੱਕ ਤੇ ਖੁੱਲੇ ਰੋਡ ਤੇ ਲੈ ਕੇ ਜਾ, ਆਪ ਅੰਦਰ ਬੈਠੇ ਤੇ ਬਾਹਰਲੇ ਫੈਸਲ ਨੂੰ ਕਹਿੰਦੇ ਧੱਕਾ ਲਾ ਜਾਂਦਾ, ਸ਼ੀਸ਼ੇ ਨੂੰ ਦੇਖਣ ਵੀ ਰਹੇ ਆ ਕਿ ਬਾਹਰ ਨਾ ਲਾਉਣ ਦੇ ਕਿ ਯਾਰ ਅੱਛਾ ਤੂੰ ਕਿਹਾ ਹਾਂ ਵੀ ਫੈਸਲ। ਹਾਂਜੀ ਸਰ। ਸਾਡੀ ਅੰਦਰ ਵਾਲੇ ਫੈਸਲ ਦੀ ਇੱਕੋ ਖਰਾਬ ਹੋਈ, ਇਹਨਾਂ ਨੇ ਕਿਹਾ ਹਾਂ ਵੀ ਫੈਸਲ ਹੋ ਗਿਆ, ਕਹਿੰਦੇ ਹਾਂ ਵੀ ਫੈਸਲ, ਹਾਂ ਵੀ ਫੈਸਲ, ਹਾਂ ਵੀ ਫੈਸਲ। ਇਹਨਾਂ ਨੇ ਗੱਡੀ 'ਚ ਬਹਿ ਕੇ ਹਾਂ ਵੀ ਫੈਸਲ ਤੇ ਉਧਰੋਂ ਬਾਅਦ ਜਾਓ ਫੈਸਲ। ਅੱਛਾ ਯਾਰ ਫਿਰ ਅੱਗੇ ਦੱਸ ਨਾ। ਜੀ ਮੈਂ ਉਹਨੂੰ ਕਿਹਾ ਹਾਂ ਵੀ ਫੈਸਲ, ਉਹਨੇ ਮੈਨੂੰ ਅੰਦਰੋਂ ਕਿਹਾ ਕਿ ਫੈਸਲ ਮੈਨੂੰ ਯਾਰ ਕਿਤੇ ਦੂਰ ਲੈ ਜਾ। ਹਾਂ ਇਹ ਜੇਲ੍ਹ 'ਚ ਲੈ ਗਏ ਉਹਨੂੰ। ਕਹਿੰਦੇ ਗੱਡੀ ਨਹੀਂ ਸਟਾਰਟ ਹੁੰਦੀ ਯਾਰ, ਇੱਥੇ ਹੀ ਕਰਨਾ। ਅੱਛਾ ਇਹ ਅੰਦਰ ਵਾਲੇ ਫੈਸਲ ਨੂੰ ਦੂਰ ਲੈ ਕੇ ਤੇ ਉੱਥੇ ਜਾ ਕੇ ਉਹਨੂੰ ਕਿਹਾ ਕਿ ਯਾਰ ਆਪਣੇ ਘਰ ਦਾ ਜਾਂ ਮਾਹੌਲ ਸੈੱਟ ਕਰ ਜਾਂ ਮੈਨੂੰ ਇੱਥੇ ਛੱਡ ਜਾ। ਅੱਛਾ ਫਿਰ ਤੂੰ ਦੂਰ ਲੈ ਗਿਆ। ਸਾਡੀ ਫਿਰ ਮੈਂ ਉੱਥੋਂ ਗੱਡੀ ਕੱਢੀ, ਪੁੱਲ ਚਾੜਿਆ, ਹਾਂ GTS ਦਾ ਪੁੱਲ, ਤੇ ਅੰਦਰਲੇ ਫੈਸਲ ਨੂੰ ਕਹਿੰਦੇ ਯਾਰ ਚੜਾਈ ਹੈ ਜ਼ਰਾ ਤੂੰ ਉੱਤਰ ਜਾ। ਅੱਛਾ ਇੱਕ ਅੰਦਰਲਾ ਫੈਸਲਾ ਇੱਕ ਬਾਹਰਲਾ ਫੈਸਲਾ। ਜਦੋਂ ਘਰ ਗਏ ਤੇ ਅੰਮੀ ਨੇ ਕਿਹਾ ਅੰਦਰਲਾ ਫੈਸਲ ਕਿੱਥੇ ਛੋਟਾ ਆ। ਅੱਛਾ ਉਸਤਾਦ ਜੀ ਮੈਂ ਪੁੱਲ ਚਾੜਿਆ, ਅੰਦਰਲਾ ਫੈਸਲ ਬਾਹਰਲਾ ਫੈਸਲ ਇੰਨਾ ਮਸ਼ਹੂਰ ਹੈ, ਗਲੀ 'ਚ ਜਾਂਦਾ ਉਹ ਕਹਿਣ ਲੱਗ ਪਏ ਉਹ ਬਾਹਰਲਾ ਆ ਗਿਆ ਜੇ, ਬਾਹਰਲਾ ਫੈਸਲ। ਵਾਹ ਵਾਹ। ਉਸਤਾਦ ਜੀ ਮੈਂ ਫੈਸਲ ਨਾਲ ਅੰਦਰ ਉਹ ਗੱਲਾਂ ਕੀਤੀਆਂ, ਓਏ ਮੇਰੇ ਅੰਦਰਲੇ ਫੈਸਲ ਨੇ ਮੈਨੂੰ ਜਵਾਬ ਦਿੱਤੇ। ਜਦੋਂ ਇੱਕ ਮਿੰਟ ਠਹਿਰ ਜੋ ਜਰਾ ਠਹਿਰ, ਉਹਦੀ ਸੁਣਨ ਦਿਓ ਬਸ। ਜੀ ਦਰਦਨਾਕ ਸਟੋਰੀ ਤੇ ਥੱਲੇ ਨਾ ਕੋਈ ਸੰਤੂਰ ਲਾ ਦੇਣਾ। ਜੀ ਜੀ ਉਹ ਜਿਹੜਾ ਉਸਤਾਦ ਜੀ PTV ਵਾਦੀਆਂ ਦੀ ਸੈਰ ਦੇ ਦੌਰਾਨ ਲੱਗਦਾ, ਇਸ ਵਕਤ ਹਮ ਕਾਗਾਨ ਕੀ ਬੁਲੰਦੀ ਨਹੀਂ ਇਹਦੇ ਸਕ੍ਰਿਪਟ ਦੇ ਹਿਸਾਬ ਨਾਲ। ਅੱਛਾ ਅੱਛਾ ਜੀ ਚਲੋ ਜੀ, ਉਸਤਾਦ ਜੀ ਵਿੱਚ ਉਹਨਾਂ ਗੱਲਾਂ ਕਰਦੇ ਨੇ, ਮੇਰਾ ਨਾ ਚੇਨ ਭੁੱਲ ਜਾਂਦਾ ਫਿਰ। ਚਲੋ ਤੁਸੀਂ ਚਲੇ ਗਏ ਤੂੰ ਕਿਹਾ ਹਾਂ ਵੀ ਫੈਸਲ। ਆਹੋ, ਹਾਂ ਉਹਨੇ ਮੈਨੂੰ ਕਿਹਾ ਹਾਂ ਬਈ ਫੈਸਲ, ਹਾਂ। ਉਹਨੇ ਮੈਨੂੰ ਅੱਗੋਂ ਵੀ ਕਿਹਾ ਅੱਛਾ ਹਾਂ ਬਈ ਫੈਸਲ। ਹਾਂ ਮੈਂ ਉਹਨੂੰ ਕਿਹਾ ਮੈਂ ਤੈਨੂੰ ਕਹਿਣ ਡਿਆ ਹਾਂ ਵੀ ਤੂੰ ਅੱਗੋਂ ਮੈਨੂੰ ਕਹਿਣ ਡਿਆ ਹਾਂ ਆ ਕੱਟ ਦੀ ਬੈਕਗ੍ਰਾਉਂਡ ਯਾਰ, ਬੈਕਗ੍ਰਾਉਂਡ ਬੰਦ ਕਰ ਦੇ। ਉਸਤਾਦ ਜੀ ਜਦੋਂ ਇਹਦੇ ਵਾਰਿਸ ਸਾਹਿਬ ਫੌਤ ਹੋਏ ਨੇ, ਮੱਚ ਚਲਾਨ ਹੋਇਆ, ਅੰਦਰਲਾ ਫੈਸਲ ਤੇ ਬਾਹਰਲਾ ਫੈਸਲ ਤੇ ਵਾਰਿਸ ਸਾਹਿਬ ਫੌਤ ਹੋ ਗਏ। ਨਹੀਂ ਬਾਹਰਲੇ ਦੇ ਬਹੁਤ ਹੋ ਗਏ, ਅੰਦਰਲੇ ਦੇ ਹਾਲੇ ਹੋਸ਼ ਚ ਨੇ। ਅੱਛਾ ਉਸਤਾਦ ਜੀ ਅੰਦਰਲੇ ਫੈਸਲ ਨੇ ਆਵਾਜ਼ ਦਿੱਤੀ ਕਿ ਮੈਨੂੰ ਦੂਰ ਕਿਤੇ ਵਾਦੀਆਂ 'ਚ ਲੈ ਜਾ। ਹਾਂ, ਇਹ ਆਤੰਕਵਾਦੀਆਂ 'ਚ ਲੈ ਗਿਆ, ਕਿਤੇ ਆਤੰਕਵਾਦੀਆਂ 'ਚ। ਨਿਕਾਹ ਪੜਾਇਆ, ਉਹਨੇ ਕਿਹਾ ਬੇਟੀ ਤੈਨੂੰ ਅੰਦਰਲਾ ਫੈਸਲ ਤੇ ਬਾਹਰਲਾ ਫੈਸਲ ਕਬੂਲ। ਅੱਛਾ ਉਸਤਾਦ ਜੀ ਮੈਂ ਸੱਚੀ ਯਾਰ ਵਿੱਚ ਨਾ ਬੋਲੋ ਯਾਰ, ਅੱਛਾ ਭਾਈ। ਟੈਨਸ਼ਨ ਨਾ ਕਰੋ ਯਾਰ, ਪਤਾ ਕੀ ਗੱਲ, ਮਾਫੀ ਦੇ ਨਾਲ ਮੈਂ ਆਪਣੇ ਨਾ ਦਿਲ ਦੀ ਆਪੀ ਦੀ ਸੁਣਾਉਣ ਡਿਆ। ਉਸਤਾਦ ਜੀ ਮੈਂ ਗੱਡੀ ਜਦੋਂ ਕੱਢੀ, ਮੈਂ ਪੁੱਲ ਚੜਿਆ GTS ਦਾ, ਤੇ ਮੈਂ ਉਹਨੂੰ ਪੁੱਛਿਆ ਹਾਂ ਵੀ ਫੈਸਲ ਕੀ ਮਸਲਾ ਹੈ ਯਾਰ ਤੇਰਾ। ਓਏ ਹੋਏ ਉਹ ਮੈਨੂੰ ਕਹਿਣ ਡਿਆ ਕਿ ਯਾਰ ਗੱਡੀ ਇੱਕ ਮਿੰਟ ਸਾਈਡ ਤੇ ਲਾ, ਓਏ ਅੰਦਰਲੇ ਫੈਸਲ ਨੇ ਕਿਹਾ ਅੰਦਰਲੇ ਫੈਸਲ ਲੱਗੇ। ਗੱਡੀ ਸਾਈਡ ਤੇ ਲਾ। ਹਾਂ ਅੱਛਾ ਮੈਂ ਗੱਡੀ ਸਾਈਡ ਤੇ ਲਾਈ, ਤੇ ਮੈਂ ਫਿਰ ਉਹਨੂੰ ਪੁੱਛਿਆ ਹਾਂ ਹੁਣ ਦੱਸ। ਕਹਿੰਦਾ ਤੂੰ 20 ਦੀ ਮੂੰਗਫਲੀ ਫੜ ਲੈ। ਅੰਦਰਲਾ ਫੈਸਲ ਕਹਿ ਰਿਹਾ ਜਾ ਵੀ ਕਹਿੰਦੇ ਤੇ ਇਹਨੂੰ ਕਹੀ ਤੇਰੇ ਅੰਦਰ ਹੀ ਜਾਣੀ ਆ, ਕੋਈ ਨਹੀਂ। ਮੈਂ 20 ਦੀ ਮੂੰਗਫਲੀ ਯਾਰ ਮਿੱਠੇ ਸੱਚੇ ਮੁੱਚੀ, ਮੈਂ ਉਹਨੂੰ ਰਹਿਣ ਹੁਣ ਤੁਹਾਨੂੰ ਨਹੀਂ ਪਤਾ ਉਸਤਾਦ ਜੀ ਨੇ ਮੈਂ ਕਿੱਦਾਂ ਦਿਲ ਤੇ ਗੱਲ ਲਾਈ। ਅੱਛਾ ਉਸਤਾਦ ਜੀ ਫਿਰ ਉਸ ਤੋਂ ਬਾਅਦ ਮੈਂ 20 ਦੀ ਮੂੰਗਫਲੀ ਲਈ, ਤੇ ਮੈਂ ਬਹਿਣ ਲੱਗਾ ਤੇ ਮੈਨੂੰ ਕਹਿੰਦਾ 1 ਮਿੰਟ ਫੈਸਲ, ਗੱਡੀ ਮੈਂ ਚਲਾਉਂਗਾ। ਅੱਛਾ ਤੇਲ ਤੂੰ ਪਵਾ। ਅੱਛਾ ਮੈਂ ਕਿਹਾ ਠੀਕ ਹੈ ਤੂੰ ਚਲਾ ਲੈ। ਗੱਡੀ 'ਚ ਫਿਰ ਮੈਂ ਬੈਠਾ ਉਸਤਾਦ ਜੀ, ਮੈਂ ਫਿਰ ਸਲਫ ਮਾਰਨ ਪੁੱਲ ਉਤਰਿਆ ਥੱਲੇ, ਠੀਕ ਹੈ। ਮੈਂ ਜਦੋਂ ਪੁੱਲ ਉਤਰਿਆ, ਅੱਜ ਪੁੱਲ ਦੇ ਕੋਲ ਹੀ ਮੂੰਗਫਲੀ ਵਾਲਾ ਸੀਗਾ, ਪੁੱਲ ਤੋਂ ਸਟਾਰਟ ਦੇ ਮੂੰਗਫਲੀ ਵਾਲਾ ਲੱਗਾ ਜਾਵੇ। ਮੈਂ ਫਿਰ ਪੁੱਲ ਉਤਰਿਆ, ਮੈਂ ਕਿਹਾ ਹਾਂ ਹੁਣ ਦੱਸ ਕਿੱਧਰ ਜਾਣਾ। ਕਹਿੰਦਾ ਪੈਟਰੋਲ ਚੈੱਕ ਕਰਨਾ। ਠੀਕ ਹੈ, ਮੈਂ ਪੈਟਰੋਲ ਚੈੱਕ ਕੀਤਾ, ਪੈਟਰੋਲ ਪਵਾਇਆ ਉਸਤਾਦ ਜੀ। ਫਿਰ ਮੂੰਗਫਲੀ ਵਾਲੇ ਕੋਲੋਂ ਨਹੀਂ ਮੂੰਗਫਲੀ ਵਾਲਾ ਤੋਂ ਉਤਰਨ ਦੇ ਉਹ ਨਾਲੇ ਕਿਹਾ ਉੱਥੇ। ਆਹੋ ਨੇ ਇਹਨੂੰ ਕਿਹਾ ਨਾ ਕੋਈ ਪੈਟਰੋਲ ਪੂਰਾ ਫੁੱਲ ਕਰਾ ਲਾ, ਉਹਨੇ ਕਿਤੇ ਦੂਰ ਲੈ ਕੇ ਜਾਣਾ ਸੀ। ਅੱਛਾ ਅੱਛਾ ਉਹਨੇ ਕਿਹਾ ਫੁੱਲ ਟੈਂਕੀ ਕਰਾ ਲਾ, ਓਕੇ ਕਰ, ਬਿਸਮਿਲ੍ਲਾ ਪੜਦੇ ਆ, ਵੱਡੇ ਰੋਡ ਤੇ ਪਾ ਦੇ ਗੱਡੀ। ਇਹਨੇ ਹਾਲੇ ਵੱਡੇ ਰੋਡ ਤੇ ਚੜਾ ਕੇ ਉਹਨੇ ਕਿਹਾ ਰੋਕ 1 ਮਿੰਟ ਸਾਈਡ ਤੇ, ਇੱਥੇ ਬਹਿ ਕੇ ਗੱਲ ਕਰ। ਤੇ ਇਹਨੇ ਕਿਹਾ ਜਿਹੜਾ ਮੈਂ ਤੇਲ ਪਵਾਇਆ, ਉਹਨੇ ਕਿਹਾ ਚੱਲ ਫੇਰ ਕੰਮ ਆ ਜਾਏਗਾ। ਸਾਰੀ ਰਾਤ ਇਸੇ ਕੰਮੇ ਲੱਗੇ ਰਹੇ ਨੇ। 2 ਘੰਟੇ ਵਿੱਚ ਕੋਈ ਚੀਜ਼ਾਂ ਖਾਂਦਾ ਰਿਹਾ, ਸਫ਼ਰ ਕਰਦਾ ਰਿਹਾ, ਇੰਜੋਏ ਕਰਦਾ ਰਿਹਾ, ਬਾਅਦ ਚ ਪਤਾ ਲੱਗਾ ਡਾਕੂ ਸੀ। ਅੰਦਰਲਾ ਯਾਰ ਪਿਸਤੌਲ ਹੱਥ ਲੁੱਟ ਕੇ ਲੈ ਉਹਨੇ ਗਿਆ। ਇੱਥੋਂ ਹੱਥ ਕੱਢ ਕੇ ਉਹਨੂੰ ਕਿਹਾ ਕੱਢ ਦੇ ਤੂੰ। ਉਹਨੇ ਕਿਹਾ ਤੂੰ ਬਣਾਉਂਦਾ ਨਾ ਫੈਸਲ, ਸਮਝਦਾ ਰਿਹਾ। ਯਾਰ 3 ਘੰਟੇ ਅੰਦਰਲਾ ਫੈਸਲ ਆ, ਗੱਡੀ ਸਾਈਡ ਤੇ ਲੈ ਲਾ ਵੀ ਕਹਿੰਦੀ ਆ ਲੈ ਯਾਰ, ਤੇ ਰਾਤ ਨੂੰ ਸੌਣ ਲੱਗੇ ਕਹਿੰਦੇ ਹਾਂ ਤੂੰ ਗੱਡੀ 'ਚ ਕੀ ਕਹਿੰਦੇ ਆ। ਨਹੀਂ ਇਹਨੇ ਜਦੋਂ ਸਾਰਾ ਕੁਝ ਕਰ ਦਿੱਤਾ ਨਾ, ਤੇ ਉਹਨੇ ਕਿਹਾ ਬਸ ਹੁਣ ਪੁੱਛ। ਇਹਨੇ ਪੁੱਛਿਆ ਕਿ ਯਾਰ ਹੁਣ ਸਾਰਾ ਕੁਝ ਕਰ ਲਿਆ, ਹੁਣ ਦੱਸ ਮੈਂ ਮੁਤਮਿਨ ਕਿਉਂ ਨਹੀਂ ਹੋ ਰਿਹਾ। ਤੇ ਆਵਾਜ਼ ਨਹੀਂ ਆ ਰਹੀ, ਇਹਨੇ ਥੋੜਾ ਜਿਹਾ ਇੰਜ ਕਰਕੇ ਸੁਣਿਆ, ਤੇ ਉਹਦੇ ਅੰਦਰੋਂ ਖਰਾਟਿਆਂ ਦੀ ਆਵਾਜ਼। ਅੰਦਰੋਂ ਸੌਂ ਗਿਆ। ਇਹ ਉਹਨੂੰ ਇੰਜ ਕਰਕੇ ਜਗਾ ਰਿਹਾ, ਓਏ ਉੱਠ ਓਏ। ਅੱਛਾ ਅੰਦਰਲਾ ਫੈਸਲ ਹਾਂ ਅੱਛਾ ਅੰਦਰਲਾ ਫੈਸਲ ਵੀ ਤਕਰੀਬਨ ਇਦਾਂ ਦੀ ਹੈ ਵੀ ਦੋਵੇਂ
ਦੋਵੇਂ ਇਕੱਠੇ ਹੋ ਗਏ ਨਾ ਕਿਸੇ ਤੀਸਰੇ ਵਿੱਚ ਕਾਰਲੇ ਫੈਸਲ ਕੋ ਗਏ ਵਿੱਚ ਕਰ ਲੈ ਬਸ। ਅੰਦਰਲਾ ਬਾਹਰਲਾ ਕਲਾਸ 'ਚ ਬੈਠੇ ਆਪ ਇਕੱਲੇ ਹੀ ਤੇ ਮਾਸਟਰ ਕਹਿੰਦਾ ਓਏ ਬਾਹਰਲੇ ਫੈਸਲ ਅੰਦਰਲਾ ਫੈਸਲ ਨਹੀਂ ਆਇਆ। ਹਾਂ ਕਹਿੰਦਾ ਭਾਈ ਅੰਦਰ ਹੀ ਆ। ਅੱਛਾ ਫੇਰ ਸਾਈ ਫਿਰ ਮੈਂ ਸਿਗਰਟ ਲਾਇਆ ਤੇ ਉਹਨੇ ਮੈਨੂੰ ਅੰਦਰੋਂ ਕਿਹਾ 2 ਲਾਈਨ। ਉਹਨੇ ਇੱਥੇ 2 ਲਾ ਦਿੱਤੇ। ਅੰਦਰਲੇ ਫੈਸਲੇ ਨਹੀਂ, ਗੱਲਾਂ ਨਹੀਂ। ਕਰਨ ਦੇ ਉਹ ਵੀ ਲੀਕ ਹੋ ਗਈ। ਆਡੀਓ ਲੀਕ ਹੋ ਗਈ। ਕਹਿੰਦਾ ਅੰਦਰਲੇ ਫੈਸਲਾ ਗੱਲਾਂ ਕਰਦੇ ਉਹ ਵੀ ਲੀਕ ਹੋ ਗਈ ਯਾਰ। ਨਹੀਂ ਉਸਤਾਦ ਜੀ ਮੈਂ ਸੱਚੀ ਮੁੱਚੀ ਯਾਰ ਇੱਕ ਮਿੰਟ ਉਹ ਅੰਦਰਲਾ ਕਿੱਥੇ ਕਰ ਗਏ ਇਸ ਟਾਈਮ ਕਿੱਥੇ ਕਰ ਗਏ ਉਸਤਾਦ ਜੀ ਇੱਥੇ? ਉਹ ਨਹੀਂ ਉਹ ਰਾਤ ਨੂੰ ਆਉਂਦਾ ਜੇ। ਅੱਛਾ ਜੀ ਆਹੋ ਉਹ ਅੰਦਰਲਾ ਫੈਸਲਾ ਰਾਤ ਨੂੰ ਹੁੰਦਾ ਜੀ। ਰਾਤ ਨੂੰ ਆਉਂਦਾ। ਉਸਤਾਦ ਜੀ ਪਤਾ ਕੀ ਗੱਲ, ਉਹਦੇ ਨਾਲ ਮੈਂ ਗੱਲਾਂ ਕਰਨ ਲੱਗ ਪਿਆ। ਮੈਂ ਉਹਨੂੰ ਆਪਣਾ ਇੱਕ ਦੁੱਖ ਦੱਸਿਆ। ਉਹਨੂੰ ਮੈਂ ਕਿਹਾ ਮੈਂ ਜ਼ਿੰਦਗੀ ਤੋਂ ਮੁਤਮਈਨ ਨਹੀਂ ਹੈਗਾ। ਹਾਂ ਉਹ ਮੈਨੂੰ ਅੱਗੋਂ ਕਹਿੰਦਾ ਕਿ ਕੀ ਮਸਲਾ ਵਾ, ਮੁਤਮਈਨ ਕਿਉਂ ਨਹੀਂ ਹੈਗਾ? ਚੰਗਾ ਭਲਾ ਤੂੰ ਘੱਟਾ ਖੂਬਸੂਰਤ ਨੌਜਵਾਨ, ਹਰ ਸਾਇਸ਼ ਤੇਰੇ ਕੋਲ, ਜ਼ਿੰਦਗੀ ਦਾ ਸਾਰਾ ਸਕੂਨ ਤੇਰੇ ਕੋਲ। ਅੱਛਾ ਉਹ ਬਾਹਰ ਇਹਦੇ ਅੰਦਰਲਾ ਫੈਸਲਾ ਇਹ ਗੱਡੀ ਲੈਂਦਾ ਤੇ ਉਹ ਤਾਂ ਸੜਦਾ ਕਿ ਕਿਉਂ ਲੈ ਲਿਆ ਉਹ ਇਹਨੂੰ ਮੇਰੇ ਮਾਰਿਆ ਤੇਰੇ ਕੋਲ ਸਾਰਾ ਕੁਝ ਹੈਗਾ ਤੇਰੇ ਕੋਲ ਇਦਾਂ ਹੈਗਾ ਹੈ ਤਾਂ ਜੀ ਅੰਦਰਲੇ ਫੈਸਲੇ ਨਾਲ ਗੱਲਾਂ ਕਰਨ ਦੇ ਯਕਦਮ ਹੀ ਰੁਮਾਲ ਫੜ ਲਿਆ। ਮੈਂ ਕਿਹਾ ਇਹ ਕੀ? ਕਹਿੰਦਾ ਨਾਲ ਪ੍ਰੀਤ ਵੀ ਫਿਰਨ ਦਿਆ। ਅੰਦਰਲੇ ਦੇ ਨਾਲ ਐਨੀ ਤੇਜ਼ ਵਾਸ਼ਰੂਮ ਗਏ ਅੰਦਰਲਾ ਫੈਸਲ ਬਾਹਰ ਰਹਿ ਗਏ। ਆਪ ਅੰਦਰ ਵੜ ਉਹ ਤੇ ਲੈ ਜਾਣਾ ਉਹ ਪਿਛੋ ਭਾਈ ਦਵਾਈ ਕਿੱਟੋ। ਹਲਕਾ ਜਿਹਾ ਮੈਨੂੰ ਵੀ ਜ਼ੋਰ ਪਿਆ ਵਾ। ਉਹਨੂੰ ਮੈਂ ਨਾ ਦੁੱਖ ਸੁਣਾਇਆ। ਕਹਿੰਦਾ ਤੈਨੂੰ ਸਭ ਤੋਂ ਵੱਡਾ ਦੁੱਖ ਕੀ ਹੈ? ਸਭ ਤੋਂ ਵੱਡਾ ਮੈਂ ਆਪਣੇ 3 ਯਾਰਾਂ ਦਾ ਦੱਸਿਆ। ਓਏ ਹੋਏ ਉਹਨੇ ਮੈਨੂੰ ਅੱਗੋਂ ਆਪਣੇ 7 ਯਾਰਾਂ ਦਾ ਦੱਸਿਆ। ਕਹਿੰਦਾ ਮੇਰੇ ਵੀ 7 ਹੈ, ਮੈਂ ਵੀ ਸਕੂਨ ਕਰ ਰਹਿੰਦੇ ਆ। ਓਏ ਹੋਏ ਅੱਛਾ ਪਹਿਲੇ ਫਿਲਮਾਂ ਦੇ ਵਿੱਚ ਹੁੰਦਾ ਸੀ ਮਤਲਬ ਕਿ ਜ਼ਮੀਰ ਟਰੈਪ ਅੱਗੇ ਬੰਦਾ ਆਇਆ ਸੀ ਉਹਨੂੰ ਛੋਟਾ ਜਿਹਾ ਕਰ ਦੇਣਾ ਕਰੈਕਟਰ ਨੂੰ ਜਿਹੜਾ ਅਸਲ ਆ ਤੇ ਉਹਨੇ ਖਲੋ ਕਹਿਣਾ तुम ये गलत कर रहे हो उन्हें कहना मैं ऐसा नहीं किया तुमने किया है उस सज्जा खब्बा दोवें कमरे च आओ ਉਹ ਜ਼ਮੀਰ ਹੀ ਹੁੰਦਾ ਹੈ। हाँ ਜਿਹੜਾ ਤੁਹਾਡੇ ਨਾਲ ਜਿੱਦਾਂ ਨਾਲ ਤੁਸੀਂ ਗੱਲਾਂ ਕਰਦੇ ਹੋ ਨਾ, ਉਹ ਜ਼ਮੀਰ ਹੀ ਹੁੰਦਾ। ਮੈਂ ਆਪਣੇ ਜ਼ਮੀਰ ਨੂੰ ਉਸਤਾਦ ਜੀ ਹਲਾਇਆ। ओए होए ਰਾਤੀ ਅੰਦਰਲਾ ਜਿਹੜਾ ਫੈਸਲਾ ਉਹ ਮੇਰਾ ਜ਼ਮੀਰ ਸੀ। हाँ जी ਮੈਂ ਉਹਨੂੰ ਹਲਾਇਆ ਹੈ। ਉਹਦਾ ਤਾਂ ਮੋਬਾਈਲ ਡੈਗ ਪਿਆ ਉਹਨੇ ਮਾਰ ਕੇ ਚਪੇੜਾ ਖਿੱਚ ਉਹਨੇ ਕਿਹਾ ਨਾ ਮੈਂ ਅੰਦਰ ਚਾਹ ਪੀਂਦਾ। ਨਹੀਂ ਉਹਨੂੰ ਮੈਂ ਕਿਹਾ ਮੈਂ ਤੰਗ ਆ। ਓਏ ਉਹਨੇ ਕਿਹਾ ਮੈਂ ਤੇ ਅੰਦਰ ਖੁੱਲਾ ਭਾਈ। ਮੈਂ ਕਹਿੰਦਾ ਮੈਂ ਅੰਦਰ ਤੰਗ ਆ ਤੂੰ ਬਾਹਰ ਉਹਨਾਂ ਤੰਗ ਨਹੀਂ ਹੋ ਸਕਦਾ ਅੱਛਾ ਫੇਰ ਉਸਤਾਦ ਜੀ ਉਹ ਮੇਰਾ ਜ਼ਮੀਰ ਸੀਗਾ। ਅੰਦਰਲਾ ਫੈਸਲਾ ਮੇਰਾ ਜ਼ਮੀਰ, ਉਹਨੂੰ ਮੈਂ ਹਲਾਇਆ ਹੈ ਕਿ ਕੀ ਹੋਣ ਡਿਆ ਮੇਰੇ ਨਾਲ ਯਾਰ। ਮੈਂ ਮੁਤਮਈਨ ਨਹੀਂ ਹੈਗਾ। ਜ਼ਮੀਰ ਨੂੰ ਉਸਤਾਦ ਜੀ ਹਿਲਾਇਆ ਤੇ ਬਾਅਦ ਚੋਂ ਚਮਚੇ ਚ ਪਾ ਕੇ ਪੀ। ਦਵਾਈ ਨਹੀਂ ਹਿਲਾ ਕੇ ਪੀ। ਨਹੀਂ ਇਹ ਇਹਨਾਂ ਨੂੰ ਚਾਲੀ ਗੱਲਾਂ ਪੁੱਛੀਆਂ ਉਹਨੇ ਕਿਹਾ ਨਹੀਂ ਇੱਕ ਸ਼ਰਤ ਜਗ੍ਹਾ ਪਹਿਲੇ ਡੈਟ ਖਤਮ ਕਰ ਮੈਂ ਭੁੱਖਾ ਮਰ ਗਿਆ ਉਸਤਾਦ ਜੀ ਉਹਨੂੰ ਮੈਂ ਹਲਾਇਆ। ਉਹਨੂੰ ਮੈਂ ਕਿਹਾ ਮੇਰੇ ਨਾਲ ਕੀ ਹੋਣ ਡਿਆ ਮੈਂ ਯਾਰ। ਉਹਨੂੰ ਹਿਲਾਇਆ ਤੇ ਮੂੰਹ ਤੋਂ ਕੱਟਾ ਨਿਕਲਦੇ ਆ ਬਾਹਰ। ਮੈਂ ਕਿਹਾ ਯਾਰ ਮੈਂ ਜਗ੍ਹਾ ਜਗ੍ਹਾ ਤੇ ਜ਼ਲੀਲ ਹੋਣ ਡਿਆ ਤੇਰੀ ਵਜ੍ਹਾ ਤੋਂ। ਨਹੀਂ ਤੇਰੀ ਵਜ੍ਹਾ ਤੋਂ ਕਿਉਂ ਬਈ ਉਹਦੀ ਵਜ੍ਹਾ ਤੋਂ ਕਿਉਂ ਉਸਤਾਦ ਜੀ ਉਹਦੀ ਵਜ੍ਹਾ ਤੋਂ ਤੇ ਨਾ ਮੰਨ ਉਹਦੀਆਂ ਮੈਂ ਇਹ ਉਲਟ ਹਿਸਾਬ ਆ ਲੋਕੀ ਜ਼ਮੀਰ ਦੀ ਗੱਲ ਮੰਨ ਕੇ ਜਾਂ ਅੰਦਰ ਦੀ ਗੱਲ ਮੰਨ ਕੇ ਇਹਦਾ ਉਲਟ ਹਿਸਾਬ ਆ ਇਹਦਾ ਜ਼ਮੀਰ 2 ਨੰਬਰ ਅਟੈਪ ਹੁੰਦਾ ਨਾ ਇਹ ਵਾਹਦ ਸ਼ਖਸ ਸਾਡਾ ਜ਼ਮੀਰ ਨੂੰ ਕਹਿੰਦਾ ਰਹਿੰਦਾ ਨਹੀਂ ਯਾਰ ਇਹ ਗਲਤ ਗੱਲ ਅੰਦਰੋਂ ਗਲਤ ਆ ਬਾਹਰੋਂ ਠੀਕ ਇਹ ਤੇ ਵੀ ਲੌਜੀਕ ਆ ਸਹੀ ਗੱਲ। ਨਹੀਂ ਮੇਰਾ ਅੰਦਰਲਾ ਹੁਣ ਉਸਤਾਦ ਮਤਲਬ ਇਹ ਕਹਿੰਦਾ ਨਾ ਨਹੀਂ ਯਾਰ ਮੈਂ ਜ਼ਿਆਦਤੀ ਨਹੀਂ ਕਰਦੀ ਮੇਰਾ ਜ਼ਮੀਰ ਨਹੀਂ ਗੋਰਾ ਕਰਦਾ ਇਹ ਕਹਿੰਦਾ ਯਾਰ ਮੇਰਾ ਜ਼ਮੀਰ ਮੈਨੂੰ ਕਹਿ ਰਿਹਾ ਕਰ ਲਾ ਲੇਕਿਨ ਮੇਰਾ ਦਿਲ ਨਹੀਂ ਕਰ ਰਿਹਾ ਇਹਦਾ ਜ਼ਮੀਰ ਪੁੱਟਾ ਨੈਗੇਟਿਵ ਇਹ ਅਸਲ ਦੇ ਵਿੱਚ ਨਾ ਇਹ ਉਲਟ ਹੋ ਗਿਆ ਜ਼ਮੀਰ ਵਾਲਾ ਬਾਹਰ ਆ ਗਿਆ ਵਾ ਬੇਸਿਕਲੀ ਇਹ ਜ਼ਮੀਰ ਆ ਇਹਦਾ ਜ਼ਮੀਰ ਕਹਿੰਦੇ ਜਿਹੜਾ ਬਾਹਰ ਬੰਦਾ ਹੁੰਦਾ ਨਾ ਉਹ ਅੰਦਰ ਚਲਾ ਗਿਆ ਜ਼ਮੀਰ ਕਹਿੰਦੇ ਉਸਤਾਦ ਜੀ ਮੇਰਾ ਬੰਦਾ ਸੌ ਗਿਆ। ਇਹਨਾਂ ਦਾ ਜ਼ਮੀਰ ਮਿਲਿਆ ਮੈਨੂੰ। ਮੈਂ ਕਿਹਾ ਇੱਧਰ ਕਿੱਧਰ ਕਹਿੰਦਾ ਭਾਈ ਫੈਸਲ ਨੇ ਵੇਚਤਾ ਮੈਨੂੰ। ਉਸਤਾਦ ਜੀ ਸੱਚੀ ਮੁੱਚੀ ਤੁਹਾਡੀ ਗੱਲ ਮੈਂ ਦਿਲ ਤੇ ਲਾਈ। ਉਸਤਾਦ ਜੀ ਮੈਂ ਉਹਨੂੰ ਖਿਲਾਇਆ ਹੈ ਕਿ ਮੇਰੇ ਨਾਲ ਕਰਨ ਕੀ ਡਿਆ ਹੈ ਤੂੰ, ਮੇਰੇ ਨਾਲ ਹੋਣ ਕੀ ਡਿਆ ਹੈ। ਮੈਂ ਉਹ ਅੰਦਰ ਰੋਲਾ ਪਾਉਂਦਾ ਉਹ ਸਿਲਸਿਲਾ ਭਾਈ ਉਹ ਸਿਲਸਿਲਾ। ਉਸਤਾਦ ਜੀ ਅੱਜ ਮੈਂ 12 ਵਜੇ ਆ ਜਾਣਾ ਸੀ। ਮੇਰਾ ਜ਼ਮੀਰ ਨੇ ਕਿਹਾ ਕਹਿੰਦਾ ਉਸਤਾਦ ਸਭ ਸੁੱਤੇ ਹੋਣੇ ਇਹਨੂੰ। ਇਹਦਾ ਜ਼ਮੀਰ ਜਿਹੜਾ ਨਾ ਇਹਦਾ ਮਰਿਆ ਨਹੀਂ ਆ ਉਹ ਫੁੱਲ ਇਹਦੇ ਨਾਲ ਰਲ ਗਿਆ ਹਾਂ ਇਹ ਕਿਤੇ ਗਲਤ ਕੰਮ ਕਰਨ ਲੱਗਦਾ ਨਾ ਤੇ ਉਹ ਜ਼ਮੀਰ ਨੇ ਅੰਦਰੋਂ ਕਹਿੰਦਾ ਨਾ ਫੈਸਲ ਇਹ ਗਲਤ ਇਹ ਹੈ। ਗਲਤ ਹੈ ਇਹ ਨਹੀਂ ਕਹਿੰਦਾ ਕਹਿੰਦਾ ਓਕੇ ਚੱਲ। ਉਹ ਇਧਰ ਉਧਰ ਦੇਖਦਾ ਕਹਿੰਦਾ ਫੈਸਲ ਮੈਂ ਧਿਆਨ ਰੱਖਦਾ ਤੂੰ ਕੰਮ ਇਹ ਗਲਤ ਕੰਮ ਕਰਦੇ ਜ਼ਮੀਰ ਹੱਥ ਭੋਂਦਾ ਨਾਲ ਕਹਿੰਦਾ ਚਲ ਹੱਥ ਪਾ ਚਲੀਏ। ਇਹਨੇ ਸਾਡੀ ਕੋਈ ਜੁਰਮ ਕੀਤਾ ਜੇਲ੍ਹ ਹੋ ਗਈ ਦੋਵੇਂ ਅੰਦਰਲੇ ਫੈਸਲ ਹੋ ਗਏ। ਹਾਂ ਅੱਗੇ ਇੱਕ ਬਾਹਰਲਾ ਸੀ ਇੱਕ ਅੰਦਰ। ਜਿਹੜੀ ਇਹਨੂੰ ਫੜ ਕੇ ਲੈ ਕੇ ਜ਼ਮੀਰ ਬਾਹਰ ਹੀ ਫਿਰ ਰਿਹਾ ਇਹ ਉਹਨੂੰ ਕਹਿ ਰਿਹਾ ਜ਼ਿਆਦਤੀ ਆ ਕਹਿੰਦਾ ਭਾਈ ਜ਼ਿਆਦਤੀ ਆ ਤਾਂ ਫਿਰ ਰਵੇ ਹੁਣ ਮੈਂ ਕੀ ਕਰਾਂ ਇੱਕ ਦਿਨ ਉਹਨੂੰ ਅੰਦਰੋਂ ਬੁਲਾ ਰਹੇ ਬੋਲ ਹੀ ਨਹੀਂ ਰਿਹਾ। ਅਗਲੇ ਦਿਨ ਬੋਲਿਆ ਕਹਿੰਦਾ ਤੈਨੂੰ ਪਤਾ ਯਾਰ ਤਵਾਰ ਦੀ ਛੁੱਟੀ ਕਰਨੀ ਹੁੰਦੀ ਤੂੰ ਫੇਰ ਉਹੀ ਕਰ। ਨਹੀਂ ਉਹਨੇ ਕਿਤੇ ਜਾਣਾ ਸੀ
10-15 ਦਿਨ ਜਾਣਾ ਤੂੰ ਕਿਸੇ ਹੋਰ ਨੂੰ ਨਾ ਕਿਸੇ ਐਵੇਂ ਨਵੀਦ ਦੇ ਜ਼ਮੀਰ ਨੂੰ ਨਾ ਹਫ਼ਤੇ ਕਲੀ ਦੇ ਅੰਦਰ ਛੱਡ ਗਿਆ, ਕਹਿੰਦਾ ਯਾਰ ਬਹੁਤ ਪੁੱਠੇ ਕੰਮ ਕਰਦਾ। ਮੇਰੀ ਜਗ੍ਹਾ ਡਿਊਟੀ ਦੇ ਦੇਣਾ। ਆਹੋ ਨਹੀਂ ਉਸਤਾਦ ਮੁਹਤਰਮ, ਇੱਕ ਗੱਲ ਮੇਰੇ ਜ਼ਮੀਰ ਨੇ ਬਹੁਤ ਅੱਛੀ ਕੀਤੀ। ਹਾਂ, ਜਿਹੜਾ ਨਿਕਲ ਗਿਆ ਇਹਨਾਂ ਚੋਂ। ਨਹੀਂ ਉਹਨੇ ਮੈਨੂੰ ਕਿਹਾ ਕਿ ਬਰਦਾਸ਼ਤ ਕਰਨਾ ਸਿੱਖ। ਹੈ ਬੜੀ ਟੈਕਨੀਕਲ ਗੱਲ ਉਹਨੇ ਦੱਸੀ ਤੁਹਾਨੂੰ। ਹਾਂਜੀ, ਉਹਨੇ ਕਹਿੰਦਾ ਕਿਹਾ ਯਾਰ, ਮੈਂ ਵੀ ਤਾਂ ਬਰਦਾਸ਼ਤ ਕਰਨ ਰਿਹਾ ਅੰਦਰ। ਆਹੋ ਕਹਿੰਦਾ ਲੋਕ ਤੈਨੂੰ ਵੀ ਤਾਂ ਬਰਦਾਸ਼ਤ ਕਰਦੇ ਆ, ਤੂੰ ਵੀ ਬਰਦਾਸ਼ਤ ਕਰਨਾ ਹਾਂ ਸਿੱਖ। ਸਹੀ ਗੱਲ। ਅੱਛੀ ਗੱਲ। ਹਾਂ, ਬੜੀ ਅੱਛਾ ਮੈਂ ਹਿਸਾਬ ਲਾਇਆ ਤਾਂ ਜ਼ਮੀਰ ਵੀ ਆਲ ਫੋਲਟ ਹੈ ਵੀ ਅੰਦਰ। ਬਗਲੋਟ ਹੈ। ਹਾਂ ਫੁੱਲ ਟਾਈਪ ਨਹੀਂ ਹੁੰਦਾ ਪਾਗਲ। ਇਹਨਾਂ ਨੇ ਜ਼ਮੀਰ ਨੂੰ ਬੁਲਾਇਆ, ਆਪਣੇ ਜ਼ਮੀਰ ਨੂੰ ਬੁਲਾਇਆ, ਉਹ ਕਸ਼ਾ ਪਾ ਕੇ ਬਾਹਰ ਆ ਗਿਆ, ਕਹਿੰਦਾ ਯਾਰ ਸੌਣ ਲੱਗਾ ਸੀ ਤੇ ਸੌਣ ਤੇ ਜਾ ਕਰੀ ਯਾਰ। ਚਲ ਜੋ ਦਿਲ ਕਰਦਾ ਬੁਲਾ ਲੂੰਗਾ ਮੈਂ। ਫਿਰ ਸਹੇਲ ਨੂੰ ਭੇਜਦਾ ਯਾਰ ਮੈਂ ਇਸ ਟਾਈਮ ਇੱਕ ਫੈਸਲਾ ਕਰਨਾ, ਜਾਂ ਉਹ ਪਾਣਾ ਵਾਲੇ ਕੋ ਜ਼ਮੀਰ ਬੈਠਾ ਨੂੰ ਬੁਲਾ ਕੇ ਇਹ 3 ਵਜੇ ਤੱਕ ਬਾਹਰ ਬੈਠਾ ਰਹਿੰਦਾ। ਉਹ ਕਹਿੰਦਾ ਨਹੀਂ ਯਾਰ ਇਹ ਜ਼ਮੀਰ ਸੇ ਖਾਲੀ ਹੈ, ਇਹ ਜ਼ਿਆਦਾਤਰ ਖਾਲੀ ਫਿਰਦਾ ਰਹਿੰਦਾ, ਉਹਨਾਂ ਦਾ ਫਿਰਦਾ ਰਹਿੰਦਾ। ਮੇਰਾ ਜ਼ਮੀਰ ਮੈਨੂੰ ਬਾਰ-ਬਾਰ ਝਾਲ ਤੇ ਲੈ ਕੇ ਜਾਂਦਾ। ਉਹ ਜ਼ਮੀਰ ਦੀ ਡਰਾਈਵਰ ਆ। ਨਹੀਂ ਜ਼ਮੀਰ ਹੀ ਲੈ ਕੇ ਜਾਂਦਾ, ਸਹੀ ਗੱਲ। ਹਾਂ, ਉਹ ਕਹਿੰਦਾ ਝਾਲ ਤੇ ਚੱਲ। ਜ਼ਮੀਰ ਨੇ ਲੈਦਾ ਹੋਟਲ ਤੇ ਖਾਤਾ ਲਵਾਇਆ। ਅੱਛਾ ਤੁਸੀਂ ਦੇਖੋ ਨਾ ਬੰਦੇ ਦੇ ਅੰਦਰ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ। ਹਾਂਜੀ, ਇੱਕ ਖਾਹਿਸ਼ ਆ, ਹੁਣ ਉਹਦਾ ਨਾਮ ਵੀ ਤੁਸੀਂ ਜ਼ਮੀਰ ਰੱਖਿਆ। ਖਾਹਿਸ਼ ਇਹ ਆ ਕਿ ਯਾਰ ਮੈਂ ਕੰਮ ਕਰਨਾ, ਉਹਦੇ ਨਾਲ ਖਾਹਿਸ਼ ਦੇ ਇੱਕ ਹੋਰ ਤੁਹਾਡੇ ਅੰਦਰ ਸੋਚ ਹੁੰਦੀ ਜਿਹੜੀ ਕਹਿ ਰਹੀ ਹੁੰਦੀ ਯਾਰ ਜੇ ਇਦਾਂ ਹੋ ਗਿਆ ਤੇ ਫਿਰ ਤੁਸੀਂ ਕਹਿੰਦੇ ਯਾਰ ਇਹ ਗਲਤ ਆ ਯਾਰ। ਯਾਨੀ ਕਿੰਨੀਆਂ ਤੁਹਾਡੇ ਅੰਦਰ ਦੁਨੀਆ, ਐਵੇਂ ਨਹੀਂ ਕਹਿੰਦੇ ਦੁਨੀਆ ਪੂਰੀ ਤੁਹਾਡੇ ਅੰਦਰ। ਤੁਸੀਂ ਅਗਰ ਹਾਂਜੀ ਨਹੀਂ ਜ਼ਮੀਰ ਝਾਲ ਚੌਕ ਤੱਕ ਇਹਨਾਂ ਨਾਲ ਇਕੱਠੀਆਂ ਆ, ਅੱਗੋਂ ਖੁਸਰੇ ਵਾਲੀ ਗਲੀ ਇਕੱਲਾ ਹੀ ਹੋ ਗਿਆ। ਯਾਰ ਉਸਤਾਦ ਮੁਹਤਰਮ, ਜ਼ਿੰਦਗੀ ਦੇ ਵਿੱਚ ਇੱਕ ਬੜੀ ਖੂਬਸੂਰਤ ਗੱਲ ਲੱਗੀ ਸੀ, ਉਹਨੇ ਡੈਫੀਨੇਸ਼ਨ, ਉਹਦੇ ਪਤਾ ਨਹੀਂ ਕੀ ਨਾਮ ਸੀ ਉਹਦਾ। ਤਾਂ ਜੀ ਹੈਂਡ ਫਰੀਆਂ ਲਾਈਆਂ ਇਹਨਾਂ ਨੇ, ਹੈਂਡ ਫਰੀਆਂ ਲਾਈਆਂ ਤੇ ਅੰਦਰ ਨੋਟ ਸੁੱਟੀ ਯਾਰ। ਮੈਂ ਕਿਹਾ ਇਹ ਕੀ ਕਰਨਾ, ਅੰਦਰਲਾ ਫੈਸਲ ਨੱਚਣ ਦਿਆ ਉਹਨੇ। ਉਹਨੇ बड़ी खूबसूरत गल की, कहना जिंदगी में अगर 2 ऑप्शन हो आपके पास और आप कंफ्यूज होंगे कौन सा ऑप्शन चूज करना है। किहने किया उस्ताद जी मेरा ख्याल जुनेद खान सी। अच्छा मैं कहता नहीं कहता मेरे ज़मीर ने नहीं उस्ताद जी मैं पढ़ी सी गल कि जिंदगी में अगर 2 ऑप्शन हो आपके पास और आप कंफ्यूज होंगे कौन सा ऑप्शन चूज करना है, तो एक बार ऊपर सिक्का फेंक के देखिए। नो ये तो टास्क है। जो हाँ ਤੁਸੀਂ ਜਦੋਂ ਉੱਪਰ ਸਿੱਕਾ ਸਿੱਟਣਾ ਹੈ ਨਾ ਤੇ ਉਹ ਉੱਪਰ ਸਿੱਕਾ ਜਾਂਦਾ ਹੈ ਤਾਂ ਵਾਪਸ ਆਉਂਦੇ ਆ ਤੱਕ ਤੁਹਾਡਾ ਫੈਸਲਾ ਹੋ ਜਾਏਗਾ। ਹਾਂਜੀ ਮਿਸਾਲ ਦੇ ਤੌਰ ਤੇ ਤੂੰ ਅਗਰ ਕਹਿਣਾ ਹੈ ਕਿ ਯਾਰ ਮੈਂ ਫਿਲਮ ਕਰਨੀ ਹੈ ਕਿ ਡਰਾਮਾ ਕਰਨਾ ਹੈ, ਫਿਲਮ ਕਰਾਂ ਕਿ ਡਰਾਮਾ ਕਰਾਂ, ਠੀਕ ਹੈ ਨਾ, ਤੇ ਤੂੰ ਫੈਸਲਾ ਨਹੀਂ ਕਰ ਪਾ ਰਿਹਾ ਤੇ ਤੂੰ ਉੱਤੇ ਸਿੱਕਾ ਸਿੱਟਣਾ ਹੈ ਚੰਨ ਕੇ ਬੋਤਲ, ਅਗਰ ਚੰਨ ਆਵੇ ਤੇ ਫਿਲਮ ਤੇ ਬੋਤਲ ਆਵੇ ਤੇ ਡਰਾਮਾ, ਤੂੰ ਇੰਜ ਉੱਪਰ ਸਿੱਟਣਾ ਤੇ ਤੂੰ ਕਹਿਣਾ ਯਾਰ ਚੰਨ ਆਵੇ ਚੰਨ ਆਵੇ। ਹਾਂ ਪਤਾ ਚੱਲ ਜਾਏਗਾ ਇਸ ਜਾਂਦੇ ਕੀ ਮੈਂ ਇਹਨੂੰ ਐ ਤੋਂ ਕਲੀਅਰ ਕੀਤੀ ਕੋਈ ਤੁਹਾਡੇ ਮੋਟੇ ਲੇਕਿਨ ਇਸ ਗੱਲ ਦਾ ਸਾਨੂੰ ਜਾਂ ਆਡੀਅנס ਨੂੰ ਜਾਂ ਉਸਤਾਦ ਜੀ ਨੂੰ ਕੀ ਫਾਇਦਾ ਹੋਇਆ? ਨਹੀਂ ਮੇਰੇ ਜ਼ਮੀਰ ਨੇ ਕਿਹਾ ਕਹਿੰਦਾ ਤੂੰ ਡਿਸੀਜਨ ਲੈਣਾ ਸਿੱਖ, ਤੂੰ ਫੈਸਲੇ ਕਰਨੇ ਸਿੱਖ, ਤੇਰੇ ਚ ਸਖਤ ਨਹੀਂ ਹੈ। ਦਸੀ ਭਾਈ ਜ਼ਮੀਰ ਨੇ ਕਿੰਨੀ ਵਾਰੀ ਚੰਡਾ ਪਾਈਆਂ, ਇੱਕ ਜਗ੍ਹਾ ਰੁਕੀ ਲਾਈ ਜ਼ਮੀਰ ਨੂੰ ਫਾੜਾ ਫੈਸਲ ਫਾੜਨਾ, ਇਹਨੇ ਫੜਿਆ ਚੰਡਾ ਪੈ ਗਈ ਜ਼ਮੀਰ ਤੇ ਧੋਣ ਰਿਹਾ ਇਹਨਾਂ ਨੂੰ। ਜ਼ਮੀਰ ਚੇਜ਼ੇ ਕਰ ਰਿਹਾ ਇਹਨਾਂ ਦੇ। ਮੈਂ ਆਪਣੇ ਜ਼ਮੀਨ ਨੂੰ ਕਿਹਾ, ਮੈਂ ਕਿਹਾ ਪਰ ਉਸਤਾਦ ਨੂੰ ਬੋਲਦਾ ਹੀ ਰਹਿੰਦਾ, ਉਹ ਮੈਨੂੰ ਨੇ ਕਿਹਾ ਸਿੱਧਾ ਹੋ ਜਾ। ਉਸਤਾਦ ਨਾ ਨਹੀਂ ਕਹਿੰਦਾ ਤੂੰ ਸਿੱਧਾ ਹੋ, ਕੰਮ ਤੇ ਟਾਈਮ ਸਿਰ ਜਾ, ਕਦੇ ਵੀ ਨਹੀਂ ਬੋਲਣਗੇ, ਪਿਆਰ ਨੂੰ ਵਧਣਾ ਰਿਹਾ, ਜਿੰਨਾ ਤੈਨੂੰ ਉਹ ਪਿਆਰ ਕਰਦੇ ਤੂੰ ਉਹਨੂੰ ਭੇਜ ਯਾਰ, ਇੱਥੇ ਤੂੰ ਕਰ ਰਿਹਾ ਕਰੋ ਠੀਕ ਆ। ਫਿਰ ਜ਼ਮੀਰ ਅੱਛਾ ਜ਼ਮੀਰ ਨੂੰ ਭੇਜ ਦਿਆ ਕਰ ਇਕੱਲੇ ਨੂੰ। ਨਹੀਂ ਉਹਨੂੰ ਮੈਂ ਸਮਝਾਇਆ, ਮੈਂ ਕਿਹਾ ਤੇਰੀ ਗਲਤਫਹਿਮੀ ਹੈ। ਅੱਛਾ ਤੂੰ ਇਹ ਐਸਾ ਕਰੈਕਟਰ ਜ਼ਮੀਰ ਨੂੰ ਮੁਤਮਿਨ ਕਰ ਲੈ। ਉਹ ਹੀ ਤੁਹਾਡੇ ਵਾਲੀ ਗੱਲ ਕੀ ਤਾਂ ਅੰਦਰ ਸਹੀ ਹੈ। ਹਾਂ ਤਾਜੀ ਜ਼ਮੀਰ ਇਹਨੂੰ ਕੋਈ ਮਸ਼ਵਰਾ ਨਹੀਂ ਦਿੰਦਾ, ਉਹ ਕਹਿੰਦਾ ਇਹਨੇ ਨਾਲ ਮੈਨੂੰ ਵੀ ਛਿੱਤਰ ਪਵਾ। ਛੇੜਿਆ ਜ਼ਮੀਰ ਨੂੰ ਕੁਸਰੇ ਨੇ ਚੰਡਾ ਨੂੰ ਪੈ ਗਈ। ਹੁਣ ਅੰਦਰੋਂ ਕਹਿੰਦਾ ਸੋਹਣੇ ਕਿੱਥੋਂ ਚੱਲੇ ਐ, ਇਹਦਾ ਲਾਪਿਓ ਨਹੀਂ ਹੁੰਦਾ ਭਲਾ। ਉਹ ਇਹਦਾ ਵਾ। ਚਲੋ ਉਸਤਾਦ ਇਹ ਬੜੀ ਵਾਰੀ ਬੱਚਿਆਂ ਨੂੰ ਫਸਾ ਕੇ ਅੱਛਾ ਇਹਨੇ ਕਿਸੇ ਕੁੜੀ ਨੂੰ ਗੱਲ ਕੀਤੀ, ਉਹਨੇ ਅੱਗੋਂ ਕਹਿਣ ਲੱਗੀ ਕੁਝ, ਕਹਿੰਦਾ ਜੀ ਮੇਰੀ ਨਹੀਂ ਮੇਰੇ ਜ਼ਮੀਰ ਕੀ ਆਵਾਜ਼। ਹੁਣ ਉਹ ਕੀ ਕਰੇ ਉੱਥੇ ਵਿਚਾਰੀ। ਮਾਸਟਰ ਨੇ ਪੁੱਛਿਆ ਵੀ ਸਵਾਲ ਜਿਹੜਾ ਦੱਸਿਆ ਯਾਦ ਕੀਤਾ ਵਾ, ਇਹ ਚੁੱਪ ਕਰਕੇ ਬੈਠਾ ਜ਼ਮੀਰ ਦੇ ਵਿੱਚੋਂ ਹੱਥ ਖੜਾ ਕਰਤਾ, ਇਹਨੂੰ ਚੰਡਾ ਪੈ ਗਿਆ। ਆਹੋ ਇਹਦੇ ਇੱਥੋਂ ਉਂਗਲੀ ਨਿਕਲਣ ਦੇ ਉਸਤਾਦ ਜੀ ਵੈਸੇ ਜ਼ਮੀਰ ਦੀ ਆਵਾਜ਼ ਹੁੰਦੀ ਹੈ ਇਹ ਜਿਹੜਾ ਕਈਆਂ ਬੰਦੇ ਦੇ ਖਰਾਸ਼ ਨਹੀਂ ਆਈ ਹੁੰਦੀ, ਆਹੋ ਇਹ ਕਿੱਦਾਂ ਹੁੰਦੀ ਜਦੋਂ ਜਲਨ ਹੁੰਦੀ ਅੰਦਰ, ਇਹ ਅੰਦਰੋਂ ਜ਼ਮੀਰ ਛੇੜਖਾ ਨਹੀਂ ਕਰਦਾ ਤੁਹਾਡੇ, ਹਲਕਾ ਜਦ ਤਾਲੂ ਨੂੰ ਇੰਜ ਕਰਕੇ ਥੱਲੇ ਹੋ ਜਾਂਦਾ, ਤੁਹਾਨੂੰ ਇੰਜ ਲੱਗਦਾ ਉਹ ਬਹੁਤ ਡਰਾਮੇ ਕਰਦਾ ਅੰਦਰੋਂ। ਕੋਈ ਗਲਤ ਕੰਮ ਕਰਨ ਦੇ ਇੱਕ ਬੰਦਾ ਕਹਿੰਦਾ ਤੇਰਾ ਜ਼ਮੀਰ ਤੈਨੂੰ ਆਵਾਜ਼ ਨਹੀਂ ਦਿੰਦਾ, ਕਹਿੰਦਾ ਉਹਦਾ ਮੈਕ ਪੈਣ ਵਾਲਾ। ਬੰਦਾ ਕਹਿੰਦਾ ਤੇਰਾ ਜ਼ਮੀਰ ਤੈਨੂੰ ਆਵਾਜ਼ ਨਹੀਂ ਦਿੰਦਾ, ਉਹ ਕੋ ਜ਼ਮੀਰ ਕਹਿੰਦਾ ਮੈਂ ਭੌਂਕੀ ਜਾਂਦਾ ਨਹੀਂ ਮੇਰੇ ਕੋਲ ਆਵਾਜ਼। ਨਹੀਂ ਉਸਤਾਦ ਜੀ ਜ਼ਮੀਰ ਕਿਸਮਤ ਇੱਕੋ ਚੀਜ਼ ਆਂਦੀ। ਪੁਲਿਸ ਵਾਲੇ ਕੁਝ ਪੇੜਾਂ ਪਵਾਤੀਆਂ, ਪੁਲਿਸ ਵਾਲੇ ਨੇ ਰੋਕਿਆ ਨੂੰ ਤੇ ਜ਼ਮੀਰ ਕੋਈ ਫੜ ਲਾ ਇਹਨੂੰ, ਕੁਝ ਨਹੀਂ ਕਹਿੰਦਾ ਫੜ ਲੈ। ਸਾਡੀ ਨੇ ਅੰਦਰ ਪਠਾਨ ਜ਼ਮੀਰ ਰਖਾਇਆ,
ਬਦਰ ਜ਼ਮੀਰ। ਆਹੋ ਬਦਰ ਜ਼ਮੀਰ। ਇੱਕ ਹੋਟਲ ਦੇ ਖਲੋਤੇ ਆਪ ਸਾਥ ਚੁੱਪ ਕਰਕੇ ਖਲੋਤੇ ਤੇ ਜ਼ਮੀਰ ਪਤੀਲੇ ਚੱਕ ਚੱਕ ਵੇਖਣਾ ਕੀ ਪਕਾਇਆ ਵਾ। ਉਹ ਛੱਡਾ ਜ਼ਮੀਰ ਕੋ ਕੋਈ ਬਸ਼ਮਨਾ ਲੈ ਲੱਗੇ ਉਹ ਅੰਦਰ ਕਰਦੇ ਖਲੋ ਕਿਸੇ ਫਾਲਸੇ ਵਾਲੇ ਕੋ ਖਲੋਤੇ ਆ ਆਪ ਆਰਾਮ ਨਾਲ ਖਲੋਤੇ ਜ਼ਮੀਰ ਹੱਥ ਮਾਰਨ ਡਿਆ ਜੀ। ਉਹ ਛੱਡਾ ਯਾਰ ਮਿੱਟੇ ਫਾਲਸਾ ਕਿਹੜਾ ਹੈ ਕਰੀਦਾ ਯਾਰ। ਓਏ ਆਹੋ ਯਾਰ ਇਹ ਕਿਹੜਾ ਫਾਲਸਾ ਹੁੰਦਾ ਕਰੀ ਜਾਣਾ ਯਾਰ ਤੂੰ ਵਾਦਾ ਮੁਕਾਮ। ਯਾਰ ਇਸ਼ਾਰਾ ਬੰਦ ਹੋਇਆ ਆਪ ਸਕੂਲ ਤੇ ਬੈਠੇ ਆ ਜ਼ਮੀਰ ਨੇ ਗੱਡੀ ਗੇਅਰ ਚ ਪਾਤੀ ਤੁਰ ਝੰਡਾ ਪਵਾ ਉਹਨੇ ਕੋ ਮਰਵਾਇਆ ਠੋਕ ਚੰਗਾ। ਆਹੋ ਮੈਂ ਹੁਣ ਚੁਸਤਾ ਮੇਰਾ ਜ਼ਮੀਰ ਵਾਸੀਆਂ ਲਈ ਜਾਂਦਾ। ਲੈ ਮੈਂ ਚੁਸਤਾ ਐਸਾ ਸਾਹਿਬ ਤੁਸੀਂ ਜ਼ਮੀਰ ਨਾਲੋਂ ਬਿਹਤਰ ਆ ਉਸਤਾਦ ਜੀ ਦੇ ਮਸ਼ਵਰਿਆਂ ਤੇ ਅਮਲ ਕਰੋ ਨਾ, ਜਿੱਦਾਂ ਉਹ ਤੁਹਾਨੂੰ ਸਮਝਾਉਂਦੇ ਹਰ ਗੱਲਬਾਤ। ਅੱਛਾ ਨਾਲੇ ਤੇ ਫਿਰ ਠੀਕ ਆ 12 ਵਜੇ ਆ ਜਾਇਆ ਕਰੋ ਫਿਰ ਸਾਰੇ ਜਣੇ। ਇਹਨਾਂ ਨੇ ਜ਼ਮੀਰ ਪਾਇਆ ਚਾਈਨਾ ਦਾ, ਆਪਣਾ ਅਸਲੀ ਜ਼ਮੀਰ ਨਹੀਂ ਹੈ ਇਹਨਾਂ ਦਾ। ਅਸਲੀ ਜ਼ਮੀਰ ਮਰ ਗਿਆ ਵਾ, ਅਸਲੀ ਜ਼ਮੀਰ ਮਰ ਗਿਆ। ਇਹ ਚਾਈਨਾ ਦਾ ਜ਼ਮੀਰ ਪਾ ਉਹ ਘੱਟ ਵੱਧ ਵੀ ਹੋ ਜਾਂਦਾ ਸੈਟ ਬਟਨ ਪੀਣਾ ਅਸਲੀ ਉਹਨੂੰ ਆਪਣੇ ਹਿਸਾਬ ਨਾਲ ਵੀ ਚਲਾ ਲਿਆ। ਜ਼ਮੀਰ ਤਿੰਨ ਤੇ ਕਰਦੇ। ਤੇ ਉਹ ਵੀ ਅੰਦਰੋਂ ਪਰੇਸ਼ਾਨ ਆ, ਚਾਈਨਾ ਜ਼ਮੀਰ ਪਾਇਆ ਉਹ ਖਾਂਦਾ ਹੁਣ ਟਿੱਡੀਆਂ ਬਿੱਲੀਆਂ, ਇਹ ਆਲੂ ਖਾਣ ਦੇ ਉਧਰ ਆ ਬੈਠਾ ਵੇਖਣ ਦੇ ਆ ਕੀ ਗੰਡੇ ਹੁਣ। ਉਹਨੂੰ ਮੈਂ ਕਿਹਾ ਅੱਛਾ ਇਨਸਾਨ ਬਣਨ ਵਾਸਤੇ ਮੈਂ ਕੀ ਕਰਾਂ। ਓਏ ਹੋਏ ਉਹਨੂੰ ਮੈਂ ਕਿਹਾ ਤਾਂ ਉਹਨੇ ਕਿਹਾ ਮੇਰੀ ਜਾਨ ਛੱਡ ਦੇ। ਤਾਂ ਜੀ ਇਹਨਾਂ ਨੇ ਕਿਹਾ ਅੱਛਾ ਇਨਸਾਨ ਬਣਨ ਵਾਸਤੇ ਮੈਂ ਕੀ ਕਰਾਂ। ਉਹ ਕਹਿੰਦਾ ਘਰ ਛੱਡ ਦੇ। ਆਹੋ ਮਾਹੌਲ ਹੀ ਬੰਦੇ ਨੂੰ ਗਲਤ ਕਰਦਾ ਹਾਂ ਸੀ। ਸਹੀ ਗੱਲ ਸਹੀ ਗੱਲ। ਇਹਨਾਂ ਨੇ ਕਿਹਾ ਵੀ ਅੱਛਾ ਇਨਸਾਨ ਹੋਰ ਬਣਨ ਵਾਸਤੇ ਕੀ ਕਰਾਂ। ਉਹ ਜ਼ਮੀਰ ਨੇ ਕਿਹਾ ਭਾਈ ਇੱਕ ਗੇੜਾ ਹੋਰ ਲੱਗਣਾ ਵਾ, ਦੇਖ ਲਓ ਬਾਕੀ ਜਿੱਦਾਂ ਵਾਪਸੀ ਜਾਣਾ ਪੈਣਾ ਉੱਤੇ। ਇਹ ਮੇਰੇ ਵੀ ਸਾਈ ਅੱਛਾ ਇਨਸਾਨ ਬਣਨ ਵਾਸਤੇ ਇਨਸਾਨ ਕੀ ਕਰਨਾ ਪਏਗਾ। ਯਾਰ ਇਨਸਾਨ ਅੱਲਾ ਨੇ ਅੱਛਾ ਹੀ ਬਣਾਇਆ ਹੈ ਫੈਸਲ। ਨਹੀਂ ਤੁਸੀਂ ਆਪ ਗਲਤ ਹੋਏ ਹੋ ਆਪੇ ਸਹੀ ਹੋ ਜਾਓ ਚਲੋ ਕਰਤੂਤਾਂ ਸਹੀ ਕਰਨ ਵਾਸਤੇ ਤੇ ਕਰ ਲਓ ਸਹੀ। ਜਦੋਂ ਤੈਨੂੰ ਪਤਾ ਵੀ ਕਰਤੂਤਾ ਨਹੀਂ ਸਹੀ ਆਹੋ ਤੇ ਸਹੀ ਕਰ ਲਓ ਤੇ ਜ਼ਮੀਰ ਨਹੀਂ ਮੰਨਦਾ। ਕਿ ਸਹੀ ਕਰੋ। ਆਹੋ ਫਿਰ ਉਹ ਜ਼ਮੀਰ ਨਹੀਂ ਹੈਗਾ। ਕੌਣ ਹੈ ਨਾ 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 ਕੋਈ ਹੋਰ ਹੀ ਆ। ਉਹ ਜ਼ਮੀਰ ਨਹੀਂ ਹੈਗਾ। ਉਸਤਾਦ ਜੀ ਇਹ ਨਹੀਂ ਗੱਲ। ਹੁਣ ਦਿਲ ਕਰਦਾ ਕਿ ਵੀ ਇਹ ਕਰਨਾ ਤੇ ਜ਼ਮੀਰ ਕਹਿੰਦਾ ਇਹ ਜ਼ਿੰਦਗੀ ਪੜੀ ਹੈ ਵੀ ਇਹ ਗੱਲਾਂ ਮੇਰੀਆਂ ਡਿਸਕਸ ਹੁੰਦੀਆਂ। ਨਹੀਂ ਤੁਸੀਂ ਜ਼ਮੀਰ ਦੀ ਗੱਲ ਦੀ ਨਹੀਂ ਕਰਦੇ ਨਾ, ਜ਼ਮੀਰ ਨਾਲ ਵਾਕਫੀ ਦੀ ਨਹੀਂ ਕੀ ਤੁਹਾਡੀ। ਇਕਬਾਲ ਸਾਹਿਬ ਵਿਚਾਰੇ ਸਾਰੀ ਜ਼ਿੰਦਗੀ ਇਹੀ ਬੋਲਦੇ ਬੋਲਦੇ ਚਲੇ ਗਏ। ਹਾਂਜੀ ਉਹ ਖੁਦ ਹੀ ਕੋ ਪਹਿਚਾਨ, ਖੁਦ ਹੀ ਕੋ ਤੇਰੇ ਅੰਦਰ ਹੀ ਸਾਰਾ ਕੁਝ ਆ। ਹਾਏ ਹਾਏ ਹਾਏ। ਤੇਰੇ ਅੰਦਰ ਹੀ ਵਲੀ ਆ, ਤੇਰੇ ਅੰਦਰ ਹੀ ਨੇਕ ਆ, ਤੇਰੇ ਅੰਦਰ ਹੀ ਬਾਦਾ। ਤੂੰ ਹੁਣ ਇਸ਼ਾਰਾ ਕਿਹਨੂੰ ਕਰਦਾ ਹੈ ਤੇਰੀ ਸਿਰ ਪੀੜਾ ਵੀ ਤੂੰ ਕਿਹਨੂੰ ਆਪਣੇ ਵਾਹ, ਵਾਹ, ਵਾਹ। ਤੂੰ ਆਪਣੇ ਉੱਤੇ ਚੜਾਉਣਾ ਕਿਹਨੂੰ ਆ। ਕਿਹਨੂੰ ਆਪਣਾ ਤੂੰ ਰਹਿਨੁਮਾ ਬਣਾ ਆ ਬੜਾ ਜਾਂ ਤੂੰ ਆਪਣੇ ਉੱਤੇ ਛਾਪ ਕਿਹਦੀ ਲਾਉਣੀ। ਤੇਰੇ ਅੰਦਰ ਸਾਰਾ ਕੁਝ ਹੀ ਹੈ। ਯਾਰ ਕੀ ਬਾਤ। ਐਸੀ ਗੱਲ ਨਹੀਂ। क्या खूबसूरत वो ये गल सही पड़ी सी। इंसान के अंदर एक इंसान है, एक अच्छा और एक बुरा। बढ़ेगा वही ਹਾਂ जिसे तुम खिलाओगे। ਹੈਂ? ਕੀ ਮਤਲਬ यानी कि जिन्हों तुसी पालोगे ना वही उजागर होएगा। एक बुरा है एक अच्छा है। ਤਾਂ ਜੀ ਦੁਆ ਮੰਗਦੇ ਅੰਦਰੋਂ ਜ਼ਮੀਰ ਕਹਿੰਦੇ ਆ ਨਹੀਂ ਇਹ ਤੈਨੂੰ ਨਹੀਂ ਮਾਫੀ। ਬਹੁਤ ਔਖੀ ਹੈ। लेकिन नहीं नहीं साजी ਕੋਈ ਕਿਸੇ ਚ ਬੰਦਿਆਂ ਨਾਲ ਬਹਿ ਕੇ ਨਾ ਗੱਲਾਂ ਬਾਤਾਂ ਵਾਅਦੇ ਕਰਨ ਦੇ ਤੇ ਜ਼ਮੀਰ ਉਧਰ ਉਹ ਤੋਬਾ ਜ਼ਮੀਰ ਝੂਠ। ਸੁਬਹ ਸੁਬਹ ਉੱਠੇ ਹੀ ਹਾਲੇ ਤੇ ਅੰਦਰੋਂ ਜ਼ਮੀਰ ਕਹਿੰਦਾ ਲੈ ਵੀ ਬੁਰਾਈ ਦਾ ਪੰਗਾ ਉੱਠ ਗਏ। ਬਰਾਈ ਦਾ ਫੰਬਾ ਹਾਂ लेकिन उस साजी अच्छी डिस्कस हुई। उन्होंने मैंने रात में बड़ा मुतमिन किया। मैं ਬਹੁਤ मुतमिन किया। ਉਹਨੇ ਕਿਹਾ ਨਹੀਂ ਮੈਂ ਤੂੰ ਗਲਤ ਤੈਨੂੰ ਕਿਸੇ ਨੇ ਗਾਈਡ ਕੀਤਾ ਨਹੀਂ ਫੈਸਲ ਦੇ ਜ਼ਮੀਰ ਨੇ ਤੇ ਇਹਨੂੰ ਰੋਕਣਾ ਹੀ ਛੱਡ ਦਿੱਤਾ। ਜਿਵੇਂ ਕੋਈ ਬੰਦਾ ਨਹੀਂ ਕਹਿੰਦਾ ਭਾਈ ਅਸੀਂ ਇਹਨੂੰ ਵੈਸੇ ਹੀ ਛੱਡਦਾ ਜੋ ਮਰਜ਼ੀ ਕਰੇ, ਅਸੀਂ ਇਹਨੂੰ ਰੋਕੀਦਾ ਹੀ ਨਹੀਂ। ਇਹਦਾ ਜ਼ਮੀਰ ਤੇ ਲਹਿਦਾ ਹੋ ਕੇ ਸਾਈਡ ਤੇ ਬੈਠਾ ਗੁਰਦੇ ਨਾਲ ਲਾ ਕੇ। ਜ਼ਮੀਰ ਨੇ ਹੱਥ ਖੜੇ ਕਰਤੇ। ਆਹੋ उस्ताद जी डेली है ना, डेली में तकरीबन 3 साढ़े 3 मैनू आ जाते। ਯਾਰ ਤੂੰ ਛੱਡ ਦੇ। ਤੂੰ ਉਸ ਜ਼ਮੀਰ ਦਾ ਹਿਸਾਬ ਲਾ ਵੀ ਉਹ ਕਿੰਨਾ ਕੰਦਰ ਵਿਚਾਰਾ ਟੈਨਸ਼ਨ ਚ ਹੋ ਗਿਆ ਇਹਦੇ ਬੋਲਣ ਤੋਂ। ਓਏ ਹੋਏ। ਮਿੱਠੇ ਦਾ ਜ਼ਮੀਰ ਮੇਰਾ ਜ਼ਮੀਰ ਮੇਰੇ ਤੋਂ ਵੀ 5 ਕਦਮ ਅੱਗੇ ਆ। ਇਹਦਾ ਜ਼ਮੀਰ ਹਾਂਜੀ ਭਾਜੀ। 7 ਸਾਲ ਸੁੱਤਾ ਹੀ ਨਹੀਂ। ਕਿਉਂ? ਉਹ ਕਹਿੰਦਾ ਚੁੱਪ ਕਰੇ ਤੇ ਮੈਂ ਸੋਵਾਂ, ਕਾਪੀ ਬਹੁਤ ਪਾਈ ਹੋਈ ਹੈ। ਇਹਦਾ ਮਿੱਠੇ ਤਾਂ ਜ਼ਮੀਰ ਅੰਦਰੋਂ ਕਹਿੰਦੇ ਇੱਕ ਮਿੰਟ ਚੁੱਪ ਕਰ ਲਾਨ ਸੁਣਨ ਦੇ। ਅੱਛਾ ਦਾਰਿਸ਼ ਦਾ ਜ਼ਮੀਰ ਅੰਦਰ ਨਾਈਟ ਕਰੀਮ ਲਾਉਂਦੇ ਆ ਬੰਦੇ ਨਹੀਂ ਬੈਠਾ ਉੱਠਣਾ ਤੇ ਸ਼ਰਮ ਨਹੀਂ ਆਉਂਦੀ। ਇਹਦਾ ਜ਼ਮੀਰ ਬਾਹਰ ਨਿਕਲ ਕੇ ਇਹਨੂੰ ਕਿਉਂ ਉਡਾਉਂਦੇ ਆ। ਓਏ ਘੱਟ ਬੋਲਿਆ ਕਰ, ਓਏ ਘੱਟ ਬੋਲਿਆ ਕਰ। ਇਹ ਬਹੁਤ ਅੱਛੀ ਗੱਲ ਹੈ। ਇਹਦਾ ਜ਼ਮੀਰ ਬਾਹਰ ਨਿਕਲ ਕੇ ਇਹਨੂੰ ਜੋੜਨ ਦੇ। ਓਏ ਆਜ ਹੋਸ਼ ਕਰ। ਪਰ ਕਹਿੰਦੇ ਯਾਰ ਇਸ ਜ਼ਮੀਰ ਕੋ ਜੋੜ ਕੇ ਰੱਖਦੀ ਹੈ। ਇਹਦੇ ਜ਼ਮੀਰ ਦੇ ਬਾਹਰ ਆ ਕੇ ਇਹਨੂੰ ਜੋੜ ਕੇ ਰੱਖਤਾ। ਪਰ ਫੈਸਲ ਤੁਰੇ ਜਾ ਰਹੇ ਜ਼ਮੀਰ ਵਿੱਚੋਂ ਨਿਕਲ ਕੇ ਉਹਨੇ ਕੁੱਤੇ ਨੂੰ ਵਟਾ ਮਾਰ ਕੇ ਅੰਦਰ ਵੜ ਗਿਆ। ਉਹ ਇਹਨਾਂ ਦੀ ਪਿੰਨੀ ਨੂੰ ਪੈ ਗਏ। ਪਿੰਨੀ ਲੱਗ ਮਿੱਠੇ ਦਾ ਜ਼ਮੀਰ ਅੰਦਰੋਂ ਕਹਿੰਦੇ ਆ ਉੱਚੀ ਬੋਲ ਮੈਂ ਇੱਧਰ ਬੋਲਾ ਹੋ ਗਿਆ ਵਾ। ਤੈਨੂੰ ਸੁਣ ਸੁਣ ਕੇ ਹੀ ਬੋਲਾ ਹੋ ਗਿਆ। ਮਿੱਠੇ ਦਾ ਜ਼ਮੀਰ ਸੁੱਤਾ ਕਹਿੰਦਾ ਇਹਨੇ ਕਿਹੜਾ ਮੇਰੀ ਮੰਨਣੀ। ਦਾਰਿਸ਼ ਦੇ ਜ਼ਮੀਰ ਨੂੰ ਮੈਂ ਪੁੱਛਿਆ, ਮੈਂ ਕਿਹਾ ਕਦੀ ਬਾਹਰ ਵੀ ਆਇਆ ਕਰ। ਕਹਿੰਦਾ ਭਾਈ ਜਿੱਦਾਂ ਨੈਣਾ ਤੇਰੀ ਨਹੀਂ ਕਰਦਾ ਬਾਹਰ ਆਉਣ।
ਯਾਰ ਨਹੀਂ ਲੋਕ ਜਲੀਲ ਪਾਉ ਕਰ ਮਿੱਠੇ ਦਾ ਜ਼ਮੀਰ ਵਿਚਾਰਾ ਕੀ ਕਹਿੰਦਾ ਭਾਜੀ ਮੈਂ ਇਹਦਾ ਕੋਈ ਜ਼ਿੰਮੇਦਾਰ ਨਹੀਂ ਗਾ ਮੈਨੂੰ ਪਤਾ ਨਹੀਂ ਲੱਗਦਾ ਕਦੋਂ ਕੀ ਕਹਿ ਦਿੰਦਾ ਮੈਂ ਨਹੀਂ ਇਹਦਾ ਜ਼ਿੰਮੇਦਾਰ ਹੈਗਾ ਮੈਂ ਕਈ ਲਫ਼ਜ਼ ਬੋਲ ਵੀ ਦਿੰਦਾ ਜ਼ਮੀਨ ਨੂੰ ਨਹੀਂ ਪਤਾ ਲੱਗਦਾ ਉਹ ਕੋਈ ਯਾਰ ਕੋਈ ਸਲਾਹ ਤਾਂ ਕਰਿਆ ਕਰ ਫਿਰ ਆਹੋ ਇਸੇ ਗੱਲ ਦੀ ਮੈਂ ਕੋਈ ਮਸ਼ਵਰਾ ਤਾਂ ਕਰ ਇੱਕ ਜਗ੍ਹਾ ਤੇ ਪੈਰਿੰਗ ਹੁੰਦੀ ਸੀ, ਮਿੱਟੇ ਦਾ ਜ਼ਮੀਰ ਇਹਨੂੰ ਆਪ ਧੱਕੇ ਦੇ ਰਿਹਾ ਉੱਥੇ। ਇਹਨੂੰ ਗੋਲੀ ਵੱਜੀ ਵਹਾਂ ਜਾਓ ਮੇਰਾ ਜ਼ਮੀਨ ਦੇਖਣਾ ਕਦੋਂ ਚੁੱਪ ਕਰਾਂ ਕਦੋਂ ਅੱਖ ਲਾਵਾਂ ਕਦੋਂ ਚੁੱਪ ਕਰੇ ਤਾਜੀ ਇੰਨਾ ਬਿਮਾਰ ਰਹਿੰਦੇ ਆ, ਅੰਦਰ ਜ਼ਮੀਰ ਵੀ ਗੋਲੀਆਂ ਖਾ ਅੱਛਾ ਮੇਰਾ ਜ਼ਮੀਰ ਹਾਂਜੀ ਮੇਰੇ 2 ਜ਼ਮੀਰ ਆ ਅੱਛਾ ਹਾਂ ਨਹੀਂ ਜ਼ਮੀਰ ਤੁਹਾਡੇ 4-5 ਆ ਤੁਸੀਂ 2 ਹਿੱਸੇ ਦੱਸਣ ਡਏ ਆ ਮਨ ਤੇ ਤੁਸੀਂ ਆਪਣੀ ਹੋ ਜ਼ਮੀਨ ਮੈਂ ਜ਼ਮੀਰ ਨੂੰ ਵੀ ਕਾਇਲ ਕਰ ਲੈਣਾ ਮੈਂ ਪਿਆਰ ਨਾਲ ਮੇਰੀ ਗੱਲ ਸੁਣ ਇਹ ਤੇਰੀ ਗੱਲ ਬਿਲਕੁਲ ਠੀਕ ਹੈ ਲੇਕਿਨ ਇਹ ਦੇਖ ਉਹ ਐਂਡ ਤੇ ਕਹਿੰਦਾ ਹਾਂ ਯਾਰ ਚੱਲ ਕਰ ਲਾ ਜੋ ਕਰਨਾ ਹੈ ਜ਼ਮੀਰ ਵੀ ਆਪਣੇ ਨਾਲ ਮੈਂ ਜ਼ਮੀਰ ਨੂੰ ਪੂਰਾ ਆਓ ਮੈਂ ਬਾਹਰ ਬੈਠਾ ਤੇ ਉਸਤਾਦ ਜੀ ਦਾ ਜ਼ਮੀਰ ਮੇਰੇ ਕੋਲ ਆ ਕੇ ਬਹਿ ਗਿਆ ਕਹਿੰਦਾ ਭਾਈ ਉਹ ਤਾਂ ਮੋਬਾਈਲ ਤੇ ਲੱਗੇ ਆ ਮੈਨੂੰ ਵੀ ਨੀ ਪਤਾ ਹੁੰਦਾ ਓਏ ਹੋਏ ਹੋਏ ਜ਼ਮੀਰ ਮੈਨੂੰ ਫੋਨ ਕਰਕੇ ਕਹਿੰਦਾ ਯਾਰ ਮੈਨੂੰ ਵੀ ਨਹੀਂ ਦੱਸਿਆ ਦੁਬਈ ਚਲ ਗਏ ਜ਼ਮੀਰ ਬਾਹਰ ਰਹਿ ਗਿਆ ਉਸਤਾਦ ਜੀ ਅੰਦਰ ਚਲ ਗਏ ਬਾਹਰ ਜ਼ਮੀਰ ਹੈਸ਼ ਨਾ ਇੰਦਵਾਰ ਤੇ ਬਾਹਰ ਕਹਿ ਰਿਹਾ ਤਾਂ ਲੌਕ ਖੋਲਣਾ ਯਾਰ ਉਸਤਾਦ ਜੀ ਤੇ ਜ਼ਮੀਰ ਨੂੰ ਵੀ ਇਜਾਜ਼ਤ ਨਹੀਂ ਉਹਨਾਂ ਦਾ ਵਾਸ਼ਰੂਮ ਇਸਤੇਮਾਲ ਕਹਿੰਦਾ ਮੈਂ ਵੀਰ ਨੂੰ ਦੁਬਈ ਜਾਣਾ ਜ਼ਮੀਰ ਕਹਿੰਦਾ ਯਾਰ ਬਾਈ ਦੀਆਂ ਕਰਾ ਲੈ ਨਹੀਂ ਮੇਰਾ ਜ਼ਮੀਰ ਨਹੀਂ ਮੇਰਾ ਜ਼ਮੀਰ ਹਾਂ ਮੇਰਾ ਜ਼ਮੀਰ ਸਹੀ ਹੈ ਜ਼ਮੀਰ ਇੱਕ ਦਿਨ ਕਹਿੰਦਾ ਯਾਰ ਕਿਤੇ ਕਿਤੇ ਤੁਸੀਂ ਵੀ ਰੋਂਗ ਹੋ ਸਕਦੇ ਹੋ ਹਾਂ ਨਹੀਂ ਰੋਂਗ ਤੇ ਮੇਰੇ ਜਿੰਨਾ ਕਿਸੇ ਨੇ ਰੋਂਗ ਕੀਤਾ ਹੀ ਕੁਝ ਨਹੀਂ ਹੋਣਾ ਸਹੀ ਲੇਕਿਨ ਉਹ ਰੋਂਗ ਹੋਰ ਆਪਣੇ ਆਪ ਨਾਲ ਜ਼ਮੀਰ ਇੱਕ ਦਾ ਦਿਨ ਨੁਕਸਾਨ ਨਹੀਂ ਨਹੀਂ ਉਸਤਾਦ ਜੀ 2 ਕਿਸਮ ਦੀ ਜ਼ਿਆਦਤੀ ਹੁੰਦੀ ਇੱਕ ਤੁਸੀਂ ਆਪਣੇ ਆਪ ਨਾਲ ਕਰੀ ਜਾਂਦੇ ਹੋ ਜਿਹੜਾ ਤੁਹਾਡੇ ਮਾਲਕ ਦੇ ਨਾਲ ਹੁੰਦਾ ਕਿ ਯਾਰ ਮੈਂ ਆ ਵੀ ਗਲਤ ਕੀਤਾ ਇੱਕ ਬੰਦਾ ਆਪਣੇ ਆਪ ਨਾਲ ਨਹੀਂ ਕਰਨਾ ਦੂਜੇ ਨਾਲ ਕਰੀ ਜਾਂਦਾ ਐਦਾਂ ਤੇ ਬੇਸਿਕਲੀ ਕਰੋ ਆਪਣੇ ਆਪ ਨੇ ਰਿਹਾ ਹੁੰਦਾ ਕਿਸੇ ਤਰੀਕੇ ਨਾਲ ਜ਼ਮੀਰ ਇੱਕ ਦਿਨ ਬਾਹਰ ਆ ਕੇ ਕਹਿਣ ਡਿਆ ਯਾਰ ਮੈਂ ਵਿਆਹ ਦਾ ਕਿਸ ਟਾਈਮ ਗਿਆ ਵਾ ਦੱਸ ਦੇ ਮੇਰੇ ਮੇਰੇ ਤੇ ਪਈ ਜਾਣ ਡਿਆ ਭਰਾਵਾ ਨਹੀਂ ਉਹ ਮੈਂ ਕਦੋਂ ਗਿਆ ਉਹ ਯਾਰ ਉਸਤਾਦ ਜੀ ਦਾ ਜ਼ਮੀਰ ਦਾ ਨਹੀਂ ਮੈਂ ਜ਼ਮੀਰ ਨੂੰ ਕਹਿੰਦਾ ਸੀ ਕਿ ਯਾਰ ਇਹ ਮੈਂ ਕਿਦੋਂ ਕਰਨਾ ਸੀ ਜਿਹੜਾ ਤੂੰ ਕਰਾਤਾ ਉਹ ਕਹਿੰਦਾ ਸੀ ਭਾਜੀ ਤੁਹਾਡੇ ਜ਼ਮੀਰ ਦੀ ਨਾ ਅਗਲੇ ਦੇ ਜ਼ਮੀਰ ਨਾਲ ਲੈ ਗੱਲਬਾਤ ਡਨ ਹੋ ਗਈ ਸੀ ਨਹੀਂ ਉਸਤਾਦ ਜ਼ਮੀਰੀ ਕੰਮ ਹੋਇਆ ਉਸਤਾਦ ਜੀ ਦਾ ਜ਼ਮੀਰ ਕਹਿੰਦਾ ਯਾਰ ਕਰਦੇ ਆਪ ਆ ਪਾ ਮਿੱਟ ਦੇ ਮੈਨੂੰ ਜ਼ਮੀਰ ਨੇ ਮਲਾਮਤ ਕਰਤਾ ਸੀ ਯਾਰ ਰਾਤ ਨੂੰ ਉਸਤਾਦ ਜੀ ਨੂੰ ਜ਼ਮੀਰ ਕਹਿੰਦੇ ਆ ਫੇਰ ਮੁੰਡਿਆਂ ਨੂੰ 12 ਵਜੇ ਬੁਲਾ ਲਿਆ ਇਹਨਾਂ ਨੇ ਡਬਿੰਗ ਕੀਤੀ ਜ਼ਮੀਰ ਬਾਹਰ ਆ ਕੇ ਕਹਿਣ ਡਿਆ ਮੇਰੇ ਜ਼ਿਹਨ 'ਚ ਵੀ ਨਹੀਂ ਸੀ ਯਾਰ ਤੂੰ ਨਹੀਂ ਉਸਤਾਦ ਜੀ ਡਬਿੰਗ ਕਰਨ ਦੇ ਆਪ ਬੱਟ ਦੀ ਆਵਾਜ਼ ਕੱਢਣ ਦੇ ਜ਼ਮੀਰ ਨਾਲ ਬੈਠੇ ਭੱਟੀ ਦੀ ਆਵਾਜ਼ ਕੱਢਣ ਦੇ ਉਹ ਵੀ ਨਾਲ ਨਹੀਂ ਮੈਂ ਹੁਣ ਸੋਚ ਰਿਹਾ ਯਾਰ ਡਬਿੰਗ ਸ਼ੁਰੂ ਕਰਨੀ ਤੇ ਕਸਵੇਂ ਬਈ ਹਾਂਜੀ ਨਾਲ ਤੁਸੀਂ ਕੱਲ ਕਹਿ ਵੀ ਰਹੇ ਸੀ ਹਾਂ ਮੈਂ ਸੋਚ ਰਿਹਾ ਕਿ ਨਾ ਕੋਈ ਅੱਜ ਦੇ ਦੌਰ ਤੇ ਸਾਨੂੰ ਕੋਈ ਨਵਾਂ ਕੰਮ ਕਰਾਂਗੇ ਉਹ ਨਹੀਂ ਵੀ ਉਹੀ ਫਿਲਮ ਲੈ ਕੇ ਨਹੀਂ ਕੋਈ ਨਵੀਂ ਆਈਟਮ ਨਹੀਂ ਉਸਤਾਦ ਫਿਲਮ ਨਾ ਕਰਿਓ ਤੁਸੀਂ ਥੱਕ ਜਾਣਾ ਮਾਰ ਨਹੀਂ ਫਿਲਮ ਹੋਣੀ ਵੀ ਨਹੀਂ ਮੇਰੇ ਕੋਲ ਸ਼ਾਰਟ ਮਜ਼ਾ ਹਾਂ ਜਿੰਨੀ ਕਾਮੇਡੀ ਤੇਜ਼ ਹੈ ਨਾ ਸ਼ਾਰਟ 3-4 ਮਿੰਟ ਦਾ ਕਲਿੱਪ ਹਾਂ ਐਨੀਮੇਸ਼ਨ ਟਾਈਪ ਕੋਈ ਕੰਮ ਉਹਦਾ ਉਸਤਾਦ ਯਾਰ ਐਨੀਮੇਸ਼ਨ ਤੁਹਾਡੇ ਚੋਂ ਕੋਈ ਐਸਾ ਬੰਦਾ ਕਿਸੇ ਨੂੰ ਜਾਣਦਾ ਜਿਹੜਾ ਮੈਨੂੰ ਐਨੀਮੇਟਿਡ ਮੈਂ ਉਹਨੂੰ ਦੱਸਾਂ ਮੈਨੂੰ ਬਣਾ ਕੇ ਦੇਵੇ ਸਟੋਰੀ ਤੇ ਮੈਂ ਉੱਤੇ ਡਬਿੰਗ ਕਰਾਂ ਲੇਕਿਨ ਐਨੀਮੇਟਿਡ ਬਣਾ ਕੇ ਦੇਵੇ ਕੋਈ ਹੈਗਾ ਐਸਾ ਐਨੀਮੇਟਿਡ ਬਣਾਉਣ ਵਾਲਾ ਮੈਨੂੰ ਦੱਸੋ ਕੀ ਅੰਮੀ ਮੇਰੀ ਬਣਾਉਂਦੇ ਬਹੁਤ ਸੋਹਣਾ ਨਹੀਂ ਯਾਰ ਉਹ ਨਹੀਂ ਉਹ ਬਣਾਉਂਦੇ ਆ ਇਹਦੇ ਚ ਆਇਲ ਚ ਹਾਂ ਮੈਂ ਵੀ ਐਕਸ਼ਨ ਬਣਾਉਣਾ ਵਾ ਸਰੋਂ ਦੇ ਤੇਲ ਚ ਕਈ ਬਣਾਉਂਦੇ ਨੇ ਸਮੈਲ ਵੀ ਨਹੀਂ ਆਉਂਦੀ ਐਨੀਮੇਸ਼ਨ ਚ ਅੱਛੀ ਹੰਡੀਆਂ ਚ ਨਾਲੇ ਬਣਾਓ ਲੈਣ ਦੋ ਭਾਈ ਫੇਰ ਜ਼ੈਤੂਨ ਵੀ ਠੀਕ ਰਹਿੰਦਾ ਤੂੰ ਚ ਐਨੀਮੇਸ਼ਨ ਬਣਾ ਨਹੀਂ ਉਹ ਕਦੀ ਖਾਦਾ ਹੀ ਨਹੀਂ ਭਾਜੀ ਜ਼ੈਤੂਨ ਜਿਹਦੇ ਚ ਮਰਜ਼ੀ ਬਣਾ ਲਓ ਬਾਅਦ ਚ ਉਹਨੂੰ ਤੁੜਕਾ ਸਹੀ ਲੱਗ ਜੇ ਨਾ ਤੇ ਭਾਈ ਜਾਨ 5 ਮਿੰਟ ਦੇ ਸਟੋਰੀ ਮੈਂ ਲਿਖ ਕੇ ਦਿਆਂਗਾ ਬੋਰਡ ਕਰੈਕਟਰ ਚਾਹੇ ਉਹ ਜੰਗਲ ਦੇ ਕੋਈ ਬੱਚਿਆਂ ਵਾਸਤੇ ਹੀ ਉਹ ਉੱਥੇ ਡਬਿੰਗ ਕਰਦੇ ਸ਼ੁਰੂ ਏ ਉਸਤਾਦ ਜੀ ਆਸਾਨ ਹੀ ਹੋਏਗਾ ਤੁਹਾਡਾ ਸਾਡਾ ਪੋਤਾ ਕਰਦਾ ਸਾਜੀ ਐਨੀਮੇਸ਼ਨ ਨਹੀਂ ਐਨੀਮੇਸ਼ਨ ਮੈਨੂੰ ਅੱਛੀ ਐਨੀਮੇਸ਼ਨ ਚਾਹੀਦੀ ਪੋਤਾ ਤੁਹਾਡਾ ਕਰ ਰਿਹਾ ਐਨੀਮੇਸ਼ਨ ਦਾ ਨਹੀਂ ਪ੍ਰੋਫੈਸ਼ਨਲ ਉਹ ਐਨੀਮਲ ਨਹੀਂ ਐਨੀਮੇਸ਼ਨ ਹਾਂ ਉਸਤਾਦ ਜੀ 3D 2D 4D ਜਿਹੜਾ ਅੱਜ ਕੱਲ ਚੱਲ ਰਿਹਾ ਲੇਕਿਨ ਸਟਾਈਲ ਨਾਲ ਸ਼ੁਰੂ ਕਰੋ ਇੱਕ ਉਸਤਾਦ ਜੀ ਬਣਾਈਏ ਮਤਲਬ ਇੱਕ ਐਸਾ ਬਣਾ ਲਈਏ ਕੋਈ ਟੈਪ ਇੱਕ ਡਾਕਟਰ ਆਹੋ ਉਹਦੇ ਕੋਲ ਹਰ 5 ਮਿੰਟ ਦਾ ਕਲਿੱਪ ਹੋਵੇ ਹਰ ਵਾਰੀ ਉਹਦੇ ਕੋਲ ਨਵਾਂ ਮਰੀਜ਼ ਹੁੰਦਾ ਤੇ ਉਹਦਾ ਇੱਕ ਕੰਪਿਊਟਰ 3 ਕਰੈਕਟਰ 2 ਤੋਂ 3 ਕਰੈਕਟਰ ਨੇ ਤੇ ਉੱਤੇ ਸਕ੍ਰਿਪਟ ਹੋਵੇ ਉਹ ਮੈਂ ਕਰ ਸਕਦਾ ਉਹਦਾ ਇੱਕ ਕਾਪੀਰਾਈਟ ਵੀ ਨਹੀਂ ਆਏਗਾ ਔਰ ਚੈਨਲ ਬਣ ਜਾਏਗਾ ਬੱਚੇ ਵੀ ਵੇਖਣਗੇ ਸਾਜੀ ਕੋਰਸ ਕਿਹੜਾ ਹੁੰਦਾ ਵੈਸੇ ਫੈਸਲ ਨੇ ਬੜਾ ਅੱਛਾ ਸ਼ੋਅ ਕੀਤਾ ਸੀ ਬੱਚਿਆਂ ਦਾ ਉਧਰ ਜਿਹੜਾ ਸ਼ੁਰੂ ਕੀਤਾ ਸੀ ਨੇ ਅੰਕਲ ਬਬਲੂ ਉਹ ਬਹੁਤ ਅੱਛਾ ਚੱਲਣਾ ਸੀ ਹਾਂਜੀ ਉਸਤਾਦ ਜੀ ਉਹਦੀ ਵਜ੍ਹਾ ਨਾਲ ਤੇ ਸਾਡਾ ਇੱਕ ਮੇਨ ਕਰੈਕਟਰ ਗਿਆ ਸੀ ਉਸਤਾਦ ਜੀ ਮੇਰੀ ਗੱਲ ਸੁਣ ਲਓ ਹਾਂ ਅੱਲਾ ਜਾਣਦਾ ਉਹਦਾ ਇੰਨਾ ਕੀ ਲਿਖਿਆ ਸੀਗਾ ਚਲਾ ਗਿਆ ਮੈਂ ਨਹੀਂ ਕਹਿਣ ਡਿਆ
ਉਸਤਾਦ ਜੀ ਮੈਂ ਕਹਿ ਰਿਹਾ ਸੀਗਾ ਤੇ ਉਹ ਮੈਂ ਦੁਬਾਰਾ ਕਰਨਾ ਚਾਹ ਰਿਹਾ, ਮੇਰੀ ਵਿਸ਼ ਹੈਗੀ ਹੈ। ਨਹੀਂ ਹੋ ਮੈਨੂੰ ਕਿੰਨੇ ਹੁਣ ਬਹੁਤ ਸਾਫ਼ ਹੋ ਗਿਆ ਤੇਰਾ ਫੈਸਲ ਸਾਹਿਬ ਇਹ ਆ ਕਿਹੜਾ? ਤੂੰ ਕਰਦਾ ਉੱਠਦਾ ਇੱਕ ਵਾਰੀ ਕਰਦਾ ਕੰਮ, ਇੱਕ ਸ਼ੋਅ ਕਰਕੇ ਦੂਜੀ ਸ਼ੋਅ ਕਰਕੇ ਬੁੱਸ ਕੇ ਮਿੱਟੀ। ਉਸਤਾਦ ਜੀ ਸਕ੍ਰਿਪਟ ਨਹੀਂ ਸੀ ਮੇਰੇ ਕੋਲ ਹੈਗਾ। ਨਹੀਂ ਯਾਰ, ਐਨੀਮੇਸ਼ਨ ਵਾਲਾ ਕੋਈ ਦੋਸਤ ਹੋਵੇ ਨਾ, ਕੋਈ ਤੁਹਾਡਾ ਤਲਕ ਵਾਲਾ ਵੀ ਕੋਈ ਗੱਲਬਾਤ ਮੈਨੂੰ ਦੱਸਣਾ ਤੇ ਆਹ ਕੀ ਹੈ ਜੀ? ਇਹਨੂੰ ਕੀ ਹੋਇਆ? ਭਾਜੀ ਨੇ ਲਾਈਵ ਜਾਣਾ, ਮੈਂ ਦੱਸਿਆ ਸੀ ਮੈਂ ਲਾਈਵ ਗਿਆ ਸੀ, ਇਹਦੇ ਤੇ ਮੈਂ ਲਾਈਵ ਜਾਣਾ। ਹਾਂਜੀ ਇਸ ਤੇ ਮੈਂ ਲਾਈਵ ਜਾਣਾ, ਮੋਬਾਈਲ ਟੈਬ ਹੀ ਆ। ਇੱਥੇ ਮੈਂ ਲਾਈਵ ਜਾਇਆ ਕਰਨਾ ਲੱਗਿਆ, ਜਾਂਦਾ ਨਹੀਂ, ਮੈਂ ਟੈਸਟ ਕਰ ਰਿਹਾ ਰਾਤੀ ਇਹਦੇ ਤੇ, ਮੈਂ ਸਕਸੈਸ ਹੋਇਆ, ਕਾਮਯਾਬ, ਬਹੁਤ ਸਾਰੀਆਂ ਚੀਜ਼ਾਂ ਸਮਝ ਨਹੀਂ ਸੀ ਲੱਗ ਰਹੀ, ਫਿਰ ਇਹਦੇ ਤੇ ਮੈਂ ਉਹ ਕੀਤਾ ਸਟਾਈਲ ਸਾਰਾ ਸੈਟਅਪ। ਫੈਸਲ ਜਿੱਤਨੇ ਮੇਰੇ ਤੇ ਲਾਈਕ ਗਿਆ ਨਾ ਲਾਈਵ, ਤੂੰ ਵੇਖਣਾ ਤੂੰ ਕਹਿਣਾ ਉਸਤਾਦ ਜੀ ਕੀ ਕਰਨ ਦੇ ਹੋ ਤੁਸੀਂ, ਇਹਦੇ ਇੰਝ ਲੱਗਦਾ ਜਿਵੇਂ ਕੋਈ ਵੱਡਾ ਕੋਈ ਪ੍ਰੋਗਰਾਮ ਚੱਲ ਰਿਹਾ, ਵਿੱਚ ਸਭ ਕੁਝ ਚਲਾਈ ਜਾ ਰਹੇ ਤੁਸੀਂ ਲਾਈਵ 'ਚ। ਉਸਤਾਦ ਜੀ ਦੂਜਾ ਸ਼ੋਅ ਲਾਈਵ ਕਰੀਏ ਫਿਰ ਇਹਦੇ ਤੇ ਇਹਦੇ ਤੇ? ਨਹੀਂ, ਅੱਜ ਰਾਤ ਨੂੰ ਆਪਾਂ ਇੱਥੇ ਲਾਈਵ ਆ ਜਾਂਦਾ ਮੈਂ। ਨਹੀਂ ਦੂਜਾ ਸ਼ੋਅ ਹੀ ਕਰਦੇ ਉਸਤਾਦ ਜੀ। ਨਾਲੇ ਉਹ ਆਪ ਹੀ ਜਿਹੜੀ ਹੈ ਸਾਨੂੰ ਉਹਨਾਂ ਨੇ ਮੈਨੂੰ ਕਿਹਾ ਸੀ ਜਾਪਾਨ ਦਾ ਤੈਨੂੰ ਬਸ ਵੀਜ਼ਾ ਭੇਜਣਾ। ਨਹੀਂ ਇਹਦੇ ਤੇ ਇਹ ਤੇ ਇਦਾਂ ਹੀ ਚੱਲਦੇ ਨਾ, ਇਹਦੇ ਤੇ ਆਪਾਂ ਲਾਈਵ ਆ ਜਾਾਂਗੇ ਕਿਸ ਦਿਨ। ਹਾਂਜੀ ਉਹਨਾਂ ਡੇਟ ਪਤਾ ਨਹੀਂ ਕਿਹੜੀ ਨੂੰ ਚੱਲਣਾ ਵਾ, ਮੈਂ ਵੀ ਕਹਦਾ ਅੱਜ ਆ ਜਾਾਂਗੇ, ਉਹ ਵਿਚਾਰੇ ਜਿੱਦਣ ਸ਼ੋਅ ਵੇਖਿਆ ਉਦੋਂ ਵੇਖਦੇ ਰਹਿਣ। ਨਾਲੇ ਆਪਣੀ ਜ਼ਿੰਮੇਵਾਰੀ ਲਿਓ, ਲਾਈਵ ਆਉਣ ਦੀ ਇਹਨਾਂ ਦੀ ਨਾ ਲਿਓ, ਪਤਾ ਨਹੀਂ ਕੀ ਕਹਿੰਦੇ। ਨਹੀਂ ਮੈਂ ਉਹਨਾਂ ਨੂੰ ਵਿੱਚ ਲੈ ਲਾਂਗਾ ਨਾ ਲਾਈਵ 'ਚ, ਲਾਈਕ ਮੈਂ ਤੁਹਾਨੂੰ ਇਨਵਾਈਟ ਕਰਾਂਗਾ, ਤੁਸੀਂ ਆ ਜਾਓਗੇ ਵਿੱਚ ਕਾਲ 'ਚ। ਓਕੇ ਹਾਂ ਸਹੀ ਹੋ। साजी ये मशीन मैनू दे दियो, मैं निशाताबाद बोल जय सॉन्ग की सिम फ्री हासिल करे, पसंद का नंबर फ्री हासिल करे, वो ਉਹੀ ਹੈ। ਨਹੀਂ ਆ ਜਿਹੜੇ ਹੈ ਨਾ ਉਹ ਵੀ ਇਦਾਂ ਹੀ ਹੁੰਦੇ ਆ, ਜਿਹੜੇ ਨਹੀਂ ਡਰਾਈਵਿੰਗ ਦਾ ਦੁਬਈ ਦੇ ਵਿੱਚੋਂ ਨਾਲ ਬੈਠੇ ਹੁੰਦੇ ਰਬੀ ਫਾਈਨਲ ਟੈਸਟ ਲੈਂਦੇ, ਉਹ ਵੀ ਤੁਹਾਨੂੰ ਕੁਝ ਨਹੀਂ ਕਹਿਣਾ, ਤੁਸੀਂ ਇੰਜ ਕਰਕੇ ਗੱਡੀ ਮੋੜੀ ਉਹਨੇ ਇੰਜ ਕਰਨਾ, ਤੇ ਤੁਹਾਡਾ ਉਧਰ ਧਿਆਨ ਘੱਟਦਾ ਇਦਾਂ ਹੁੰਦਾ ਵੀ ਪਤਾ ਨਹੀਂ ਕੀ ਲਿਖੇ, ਇਹ ਵੀ ਨਹੀਂ ਹੈ ਆ ਜਾ ਗਲਤਾ ਮੋੜਾ ਤੁਨ ਸਮੇ ਇਸ਼ਾਰਾ ਗੱਡੀ ਕੇ ਬਿਲਕੁਲ ਉੱਤੇ ਚੜਾ ਕੇ ਰੋਕੀ ਤੁਮ, ਯਾਨੀ ਉਹ ਕਹਿੰਦੇ ਨੇ ਅਗਲੀ ਗੱਡੀ 'ਚ ਇੰਨਾ ਰੋਕਣਾ ਕਿ ਤੁਹਾਨੂੰ ਅਗਲੀ ਗੱਡੀ ਦੇ ਟਾਇਰ ਨਜ਼ਰ ਆਉਣ। ਕੈਸੀ ਗੱਲ ਹੈ, ਟਾਇਰ ਨਜ਼ਰ ਆਉਣ ਅਗਲੀ ਗੱਡੀ ਦੇ, ਅੱਛਾ ਇਹਨਾਂ ਤੋਂ ਫਾਸਲਾ ਹੋਣਾ, ਇੰਨਾ ਫਾਸਲਾ ਹੋਣਾ ਚਾਹੀਦਾ, ਟਾਇਰ ਨਜ਼ਰ ਆਉਣ। ਸਭ ਤੋਂ ਵੱਡੀ ਮਜ਼ੇਦਾਰ ਦੀ ਗੱਲ ਕੀ ਹੈ ਫੈਸਲ ਸਾਹਿਬ, ਇੱਥੇ ਕੀ ਕਰਦੇ ਨੇ, ਇੱਥੇ ਬੱਚੇ ਨੇ ਯਾਰ, ਇੱਥੇ 60 ਸਾਲ ਦੇ ਬੱਚੇ ਨੇ, ਕਸਮੇ ਗੱਡੀ ਮਤੱਕਾ ਲਾ ਲੈਣਗੇ, ਲਾਈਕ ਇੱਕ ਲੈਣ ਲੱਗੀ ਨਾ, ਇੱਕ ਤੇ ਬੰਦਾ ਨਾ ਕੋਈ ਸ਼ੋਖਾ ਜਾਣ ਕੇ ਆ ਗਿਆ ਕਿ ਉਹਨੇ ਕਿਹਾ ਵੀ ਮੈਂ ਐਡੀ ਲੰਮੀ ਅੱਗੋਂ ਜਾ ਕੇ ਨਾ ਨੁੱਕਰ 'ਚ ਫਸਾਈ ਹੈ ਗੱਡੀ, ਨੁੱਕਰ ਜੀ ਵਾੜੀ, ਉਹਨੂੰ ਪਤਾ ਹੁਣ ਇਹਨੇ ਕਿਹੜਾ ਤੋੜਨੀ ਹੈ, ਜਦੋਂ ਮੇਰੀ ਨੁੱਕਰ ਉਹਦੇ ਅੱਗੇ ਆ ਗਈ ਤੇ ਤੋੜਨੀ ਨਹੀਂ, ਤੇ ਉਹ ਧੱਕੇ ਨਾਲ ਮਤਲਬ ਹਰਾਸਮੈਂਟ ਕਰਕੇ ਬਦਮਾਸ਼ੀ ਕਰਕੇ ਗੱਡੀ ਅੰਦਰ ਵਾੜਨੀ, ਤੇ ਤੁਸੀਂ ਵਿੱਚ ਬੈਠਾ ਉਹਨੂੰ ਪੁੱਛ ਲਓ, ਉਹਨੇ ਕਹਿੰਦਾ ਮੈਂ ਤਾਂ ਇੱਕ ਸ਼ਰੀਫ ਆਦਮੀ, ਠੀਕ ਹੈ ਨਾ, ਤੇ ਉਹ ਬਦਮਾਸ਼ੀ ਕਰ ਰਹੇ ਹੁੰਦੇ ਹੋ, ਉਹਨਾਂ ਨੂੰ ਤਬੀਅਤ ਹੈ ਕਿ ਵੀ ਮੈਂ ਕੋਈ ਰੌਲਾ ਨਹੀਂ, ਠੀਕ ਹੈ। ਉੱਥੇ ਇਦਾਂ ਨਹੀਂ, ਉੱਥੇ ਬਦਮਾਸ਼ ਸ਼ਰਮਿੰਦਾ ਹੋਏ ਵੇ ਯਾਰ, ਇਦਾਂ ਦਾ ਜਿਹੜੀ ਬਦਮਾਸ਼ੀ ਕਰਦੇ ਨੇ ਨਾ ਰੋਡਾਂ ਤੇ, ਇਹਨੂੰ ਬਦਮਾਸ਼ੀ ਕਹਿੰਦੇ ਨੇ, ਉਹ ਸ਼ਰਮਿੰਦਾ ਹੋ ਜਾਏ ਕਿ ਉਹਨੇ ਇਸ਼ਾਰਾ ਦਿੱਤਾ ਤੇ ਤੂੰ ਆਪ ਕਹਿ ਰਿਹਾ ਸਰ, ਉਹ ਰੁਕ ਗਿਆ ਉੱਥੇ, ਉਹਨੂੰ ਕੀ ਲੋੜ ਆ ਬਦਮਾਸ਼ੀ ਕਰਦੇ ਇਹੋ ਜਿਹੇ ਬੰਦੇ। ਉੱਥੇ ਸਬਰ, ਉਸਤਾਦ ਜੀ ਡਰਾਈਵਿੰਗ 'ਚ ਸਬਰ ਸਿਖਾਉਂਦੇ ਨੇ ਕਿ ਕੀ ਤਕਲੀਫ ਆ ਲੰਘਦਿਆਂ ਦੇ ਨੂੰ, ਕੀ ਤਕਲੀਫ, ਕੀ ਹੋ ਜਾਊਗਾ, ਕੀ ਤੇਰੀ ਐਡੀ ਈਗੋ ਹਟ ਹੋਊਗੀ ਵੀ ਉਹ ਇੱਕ ਬੰਦਾ ਲੰਘਣ ਲੱਗਾ। ਪਹਿਲੇ ਤੇ ਕਰਦੇ ਨੇ ਲੋਕ ਵਾਧਾ ਘਾਟਾ ਬਹੁਤ ਕੁਝ ਕਰਦੇ ਨੇ, ਲੇਕਿਨ ਜ਼ਿਆਦਾਤਰ ਇਹ ਹੈ ਕਿ ਹੁਣ ਮੈਂ ਦੇਖਿਆ ਯਾਰ ਮੈਂ ਗਲਤ ਲਾਈਨ 'ਚ ਆ ਗਿਆ, ਹੋ ਯਾਰ ਮੈਂ ਇੱਧਰ ਹੀ ਲਾਈਨ 'ਚ ਲੈਣਾ ਸੀ, ਤੇ ਉੱਥੇ ਨੂੰ ਸਪੇਸ ਨਹੀਂ ਗਈ, ਤੇ ਤੂੰ ਸਿਰਫ ਇਸ਼ਾਰਾ ਦੇਣਾ ਵਾ, ਤੇ ਜਿਹੜੀ ਪਿੱਛੇ ਗੱਡੀ ਖੜੀ ਹੈ ਨਾ ਉਹਨੇ ਤੈਨੂੰ ਅੰਦਰ ਵਾੜਨਾ, ਹੁਣ ਉਹਦੀ ਡਿਊਟੀ ਹੈ ਕਿ ਯਾਰ ਵਿਚਾਰਾ ਬਾਹਰ ਖੜਾ ਹੋਵੇ, ਇੱਥੇ ਕਿਉਂ ਅੱਛਾ ਇਹਨੂੰ ਨਹੀਂ ਤੋੜ ਕੇ ਰੱਖ, ਨਾਲ ਲੱਕ ਰੱਖ, ਇਹ ਨਾ ਵੱਡੇ ਵਿੱਚ ਯਾਰ ਕੀ ਸੋਚਾਂ ਨੇ ਖੁਦਾ ਦੀ ਕਸਮ। ਉਸਤਾਦ ਜੀ ਸੱਚੀ ਮੁੱਚੀ ਮੈਨੂੰ ਕਿੰਗ ਆਫ ਔਰ ਭਾਈ ਹੁੰਦੇ ਨੇ ਯਾਰ ਇੰਨੀ ਕਿ ਉਹ ਇਹ ਸਿਖਾਉਂਦੇ ਗੱਲ, ਉਹ ਇਹ ਦੇਖਦੇ ਆ ਕਿ ਹਾਂ ਅੱਛਾ ਇਹਦੇ 'ਚ ਨਾ ਸਬਰ ਨਹੀਂ ਹੈਗਾ, ਹਾਏ ਹਾਏ ਹਾਏ, ਠੀਕ ਹੈ ਵੀ ਇੱਕ ਲਾਈਨ ਤੇ ਤੂੰ ਖੜਾ ਹੋਣਾ, ਚਿੱਟੀ ਲੈਣ ਆ, ਉੱਥੇ ਤੂੰ ਰੁਕਣਾ, ਤੇ ਇਹਨੇ ਬਿਲਕੁਲ ਲਾਈਨ ਦੇ ਉੱਤੇ ਜਾ ਕੇ ਟਾਇਰ ਤੋਂ ਇੰਨੇ ਫਾਸਲੇ ਤੂੰ ਪਿੱਛੇ ਰੋਕ ਲਾ। ਉਹ ਸਬਰ ਸਿਖਾਉਂਦੇ ਭਾਵੇਂ ਤੁਹਾਡੇ ਅੰਦਰ ਸਬਰ, ਕਿ ਪੈਦਲ ਲੰਘਣ ਦਿਆ ਕੋਈ ਭਾਵੇਂ ਮਾੜਾ ਜਿਹਾ ਬੰਦਾ, ਖਲੋ ਇੱਥੇ ਖਲੋ, ਹਾਂ ਬਸ। ਕਿਆ ਬਾਤ ਹੈ, ਸਬਰ ਦੀ ਗੱਲ ਉਸਤਾਦ ਜੀ। ਕਿਆ ਉਸਤਾਦ ਜੀ ਮੈਨੂੰ ਕਿੰਗ ਆਫ ਰਾਵੀ ਕਿਹਾ ਗਿਆ, ਇਹ ਜਿਹੜੀ ਨਾ ਪਿਕਅਪ ਹੁੰਦੀ ਸੀ, ਕੌਣ ਜਿਹੜੀ ਨਾ ਪਿਕਅਪ, ਉਸਤਾਦ ਜੀ ਮੈਂ ਪਿਕਅਪ ਚਲਾਉਂਦਾ ਹੁੰਦਾ ਸੀਗਾ, ਤੇ ਆਪਣੇ ਲਾਲਾ ਜੀ ਉਸਤਾਦ ਦੇ ਮੋਹਤਰਮ, ਅਸੀਂ ਕਿਹੜਾ ਇੱਕ ਜਗ੍ਹਾ ਤੋਂ ਖਾਣਾ ਛਾਣਾ ਖਾ ਕੇ, ਤੇ ਮੇਰਾ ਨਾ ਚੇਦਾ ਕਰਨ ਨੂੰ ਦਿਲ ਕੀਤਾ ਲਾਲੇ ਦਾ। ਉਸਤਾਦ ਜੀ ਮੈਂ ਪਿਕਅਪ ਤੇ ਲਾਲੇ ਜੀ ਕਲਟਸ ਤੇ, ਤੇ ਹੁਣ ਇਹਨਾਂ ਨੇ ਜਾਣਾ ਸੀ ਵਾਸ਼ਰੂਮ, ਤੇ ਮੈਂ ਉਸਤਾਦ ਜੀ ਪਿਕਅਪ ਅੱਗੇ ਲਾਈ ਗਈ, ਪਿੱਛੇ ਕਲਟਸ ਸੀ, ਤੇ ਮੈਂ ਜੂ ਦੀ ਤੋੜ ਤੇ ਜਾ ਰਿਹਾ, ਤੇ ਮੈਨੂੰ ਕਹਿੰਦੇ ਆ ਜਲਦੀ ਕਰ, ਲਾਲਾ ਬਹੁਤ ਬੁਰਾ ਖਿੱਚਦਾ ਹੀ, ਤੇਰੀ ਜਲਦੀ ਕਰ। ਲਾਲੇ ਨੂੰ ਸਾਫ਼ ਲਾਈਟਾਂ ਵੀ ਲੱਗੀਆਂ ਹੋਣ, ਕੈਮਰਾ ਵੀ ਲੱਗਾ ਹੋਇਆ, ਲਾਲੇ ਨੂੰ ਪਤਾ ਲਾਲਾ ਗਾਲ ਤੋਂ ਬਗੈਰ ਗੱਲ ਨਹੀਂ ਕਰ ਸਕਦਾ। ਹੁਣ ਉਸਤਾਦ ਦੇ ਮੋਹਤਰਮ ਬਹੁਤ ਨੈਸ਼ ਆ ਲਾਲਾ। ਇੱਥੋਂ ਕਿੰਨਾ ਕੁ ਫਾਸਲਾ ਸੀ ਇਸ ਨੁੱਕਰ ਤੋਂ ਲੈ ਕੇ, ਜਿਵੇਂ ਅਸੀਂ ਬਾਹਰ ਜਾਣਾ ਉਹ ਨੁੱਕਰ ਤੇ ਕਿੰਨੀ ਦੇਰ ਲੱਗਣੀ ਗੱਡੀ ਤੇ ਉਸਤਾਦ? 1 ਮਿੰਟ 16 ਮਿੰਟਾਂ ਚ ਮੈਂ ਗਿਆ, ਤੇ ਲਾਲਾ ਖਿੱਚ ਗਿਆ, ਤੇ ਅੱਲਾ ਖਿਜਿਆ ਅੱਜ ਦਾ ਖਿਜਿਆ,
ਹੁਣ ਲਾਲਾ ਜੀ ਗੱਡੀ ਚੋਂ ਬਾਹਰ ਆਣ, ਹੁਣ ਉਹ ਗਲੀ ਵੀ ਇੰਜ ਦੀ ਹੈ ਕਿ ਕ੍ਰਾਸ ਨਹੀਂ ਹੋ ਕਿ ਕ੍ਰਾਸ ਨਹੀਂ ਹੋ ਸਕਦਾ, ਤੇ ਮੈਂ ਜੂੰ ਦੀ ਤੋੜ ਤੋਂ ਲਿਆ ਤੇਰੀ ਚੌਂਕ। ਤੇ ਹੁਣ ਲਾਲਾ ਜੀ ਬਾਹਰ ਆਏ ਨੇ, ਉਸਤਾਦ ਜੀ ਜਦੋਂ ਇੱਟ ਇਹਨਾਂ ਨੇ ਫੜੀ ਹੋਈ ਹੈ, ਇੱਟ ਇਹਨਾਂ ਨੇ ਪਿਕਅਪ ਦੇ ਵਿੱਚ ਮਾਰੀ, ਉਹ ਪੂਰੇ ਬਚ ਗਈ, ਬਾਡੀ ਤੇ ਵੱਜੀ, ਕੋਈ ਮਸਲਾ ਨਹੀਂ ਹੋਇਆ। ਲਾਲਾ ਜੀ ਦੇ ਕੱਪੜੇ ਭਰੇ ਹੋਏ ਸਨ। ਉਸਤਾਦ ਜੀ ਮੈਨੂੰ ਕਿਸਮ ਇੱਟਾਂ ਮਾਰੀਆਂ ਲਾਲੇ ਨੇ, ਮੈਂ ਦੱਸ ਰਿਹਾ ਹੱਥ ਨਹੀਂ ਪਾਇਆ। ਮੇਰਾ ਮਾਮਾ ਕਹਿੰਦਾ ਉਹਦੇ ਹੱਥ ਨਾਲ ਇਹਨੇ ਬੜਾ ਮਾਰਨੀ ਤੈਨੂੰ। ਉਸਤਾਦ ਜਿਹੜੀ ਭਾਰਤ ਫੈਸਲ ਦੀ ਗੱਡੀ ਹੈ ਨਾ, ਹੁਣ ਜਿਹੜੀ ਲਈ ਕਸ਼ਮੀਰ ਪੁਲੋਂ ਝਾਲ ਤੇ ਰਾਤ ਨੂੰ 1 ਦਾ ਟਾਈਮ ਹੋਵੇ, ਰੋਡ ਸਾਰਾ ਖਾਲੀ ਹੋਵੇ, ਬੰਦਾ ਮੇਰੇ ਖਿਆਲ 5-7 ਮਿੰਟ ਚ ਪਹੁੰਚ ਜਾਏਗਾ ਕਸ਼ਮੀਰ ਪੁਲੋਂ ਝਾਲ ਤੇ। 21 ਮਿੰਟਾਂ ਹੀ ਲੈ ਗਿਆ ਭਾਈ। ਐ ਲੱਗਦਾ ਗੱਡੀ ਦੇ ਵਿੱਚ ਬੈਠਾ ਤੁਸੀਂ ਊਂਟ ਤੇ ਆਉਂਦੇ ਆ। ਇਹਦੇ ਲਈ ਗੱਡੀ ਹਾਂਜੀ। ਉਹ ਲਾ ਲਿਆ ਲੱਖ ਰੁਪਏ ਉੱਤੇ ਹੁਣ। ਨਹੀਂ ਉਸਤਾਦ ਜੀ, ਮੈਂ ਪਰਸੋਂ ਜਾਣਾ ਲਾਹੌਰ। ਲਾਲਾ ਯਾਰ ਮਿਸਤਰੀ ਨੇ ਬੱਚੇ ਦੇ ਦਿਨ ਰੱਖੇ ਆ ਚਾਹੀਦੇ ਆ। ਪਰਸੋਂ ਮੈਂ ਚਾਹੀਦੇ। ਲਾਹੌਰ ਜਾਣਾ ਪਰਸੋਂ। ਇਹ ਫੈਸਲਾਬਾਦ ਦੇ ਮਿਸਤਰੀ ਆ ਯਾਰ, ਮਤਲਬ ਇਦਾਂ ਦੀਆਂ 2 ਗੱਡੀਆਂ ਨਾਲ ਕੋਣ ਉਹਨਾਂ ਘਰ ਚੱਲਦਾ ਰਹਿੰਦਾ ਵਿਚਾਰੇ। ਇਹਨਾਂ ਨੇ ਯਕਦਮ ਬ੍ਰੇਕ ਲਾਈ ਆਪਣੀ ਗੱਡੀ 'ਚ ਬਹਿ ਕੇ, ਗੱਡੀ ਐ ਜੁੜ ਕੇ ਫੇਰ ਸਿੱਧੀ ਹੋ ਗਈ। ਉਹਨੇ ਅੰਡਾ ਵੀ ਚਾਹੀਦਾ ਹੁਣ, ਮੈਂ ਕਹਿਤਾ ਯਾਰ ਉਹਨੇ ਦੇਖਣਾ ਮੇਰੀ ਗੱਲ ਤੋਂ, ਉਹ ਇਹੋ ਜਿਹੇ ਨੂੰ ਵੇਚਣ ਵੀ ਨਹੀਂ ਦਿੰਦੇ। ਹਾਂਜੀ, ਉਹਨਾਂ ਨੂੰ ਪਤਾ ਸਾਡਾ 50,000 ਮਹੀਨਾ ਲੱਗਾ ਸੀ ਨੂੰ ਕਿਨੂੰ ਕਿ ਯਾਰ ਫੈਸਲਾ ਗੱਡੀ ਵੇਚ ਕੇ 2-4 ਲੱਖ ਇੱਕੋ ਵਾਰੀ ਪਾ ਕੇ ਉਹ ਚੰਗੀ ਨਹੀਂ ਉਹ ਕਿਉਂ ਫੈਸਲ ਤੇ ਉਹ ਮਿਸਤਰੀ ਉਹਨਾਂ ਦਾ ਜ਼ਾਹਰੀ ਗੱਲ ਲੱਗਦਾ ਨਾ। ਮੈਨੂੰ ਉਸਤਾਦ ਜੀ ਮੈਂ ਤਾਂ ਕਹਿੰਦਾ ਕਿ ਮੇਰੇ ਕੋਲ ਕੋਈ ਲਈ ਜਾਵੇ 50,000 ਲੱਖ ਰੁਪਈਆ ਮਹੀਨਾ ਲਈ ਜਾਵੇ, ਮੈਨੂੰ ਗੱਡੀ ਦੇ ਦਿਓ ਕੋਈ। ਮੈਂ ਮਿਸਤਰੀ ਤੇ ਲੱਗਾ ਨਾ ਕੋਈ ਮਹੀਨੇ ਤੇ, ਜਿੱਦਣ ਮਿਸਤਰੀ ਨੂੰ ਇਹਨਾਂ ਨੇ ਕੰਮ ਦਿੱਤਾ, ਉਹਨੇ ਬੱਕਰਾ ਦਿੱਤਾ ਕਿ ਸ਼ੁਕਰ ਉਹਨੂੰ ਫੈਸਲਾ ਦਾ ਕੰਮ ਮਿਲ ਗਿਆ, ਉਹਨੇ ਮਕਾਨ ਸ਼ੁਰੂ ਕਰ ਲਿਆ। ਐਦਾਂ ਹੀ ਮੁਸ਼ਕਲ ਬਣੀ ਏਦਾਂ ਤੇ 40-50 ਹਜ਼ਾਰ ਮਹੀਨੇ ਦਾ ਇਹਨਾਂ ਕੋਲ ਲੈਣ ਡਿਆ, ਕੰਮ ਹੁੰਦਾ ਸਾਰਾ 2-400 ਦਾ, ਉਹ ਲੈ ਜਾਂਦਾ ਭਾਈ ਅਗਲਾ। ਹੁਣ ਲੱਖ ਲਾ ਕੇ 8 ਲੱਖ ਦੀ ਹੋ ਜਾਣੀ। ਇਹ ਬਾਤ ਕੱਢੀ ਹੈ, ਗੰਢਾ ਕੇ ਬੈਠੀ ਹੋ ਗਈ। ਹੁਣ 8 ਲੱਖ ਦੀ ਹੋ ਗਈ, ਫੇਰ ਲੱਖ ਲਾਓ। 50 ਲੱਖ ਦੇ ਉੱਤੇ ਲਾ ਲਵੇ ਉਹਨੇ ਦੀ ਰੇੜੀ। ਉਹਨੇ ਦੀ ਆ ਨਹੀਂ 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 ਉਸਤਾਦ ਜੀ, ਮੈਨੂੰ ਕਿਹਾ ਮਿਸਤਰੀ ਤੁਹਾਡੇ ਪੂਰੇ ਫੈਸਲਾਬਾਦ ਚ ਜਾਂਦਾ ਨਹੀਂ ਹੈਗਾ। ਫਖਰੇ ਫੈਸਲਾ ਪਾ ਫਖਰੇ ਫੈਸਲਾਬਾਦ ਉਹਨੂੰ ਕਿਹਾ ਜਾਂਦਾ ਵਾ। ਉਹ ਵੱਖਰੇ ਫੈਸਲਾਬਾਦ ਆ ਕਿਤੇ। ਉਹਨੇ ਕਿਹਾ ਜੀ ਫੈਸਲ ਸਾਹਿਬ ਇੱਕੋ ਵਾਰੀ ਕਹਿੰਦਾ ਕੋਲਾ ਕੋਟ ਮਹਿੰਗਾ ਹੋਵੇ, ਇੱਕੋ ਵਾਰ ਸਸਤਾ ਹੋਵੇ। ਪਹਿਲੇ ਉਸੇ ਮਿਸਤਰੀ ਕੋ ਪਹਿਲੇ ਕਿੰਨੇ ਪੈਸੇ ਲਵਾਏ ਤੂੰ? ਬਹੁਤ। ਨਹੀਂ ਨਹੀਂ ਉਸਤਾਦ ਜੀ, ਉਹਦੀ ਕੰਡ ਸੁਣਦੀ ਪਈ ਹੈ। ਉਹਨੇ ਤਕਰੀਬਨ 38,000 ਰੁਪਈਆ ਮੇਰਾ ਇੱਕ ਲਗਾਈ। ਹਾਂ ਠੀਕ ਹੈ ਨਾ। ਉਸ ਤੋਂ ਬਾਅਦ 38,000 ਫਿਰ ਇੰਜਣ ਦਾ, ਏਸੀ ਦਾ ਸਾਰਾ ਕਰਾ ਕੇ ਤਕਰੀਬਨ ਉਸਤਾਦ ਜੀ 90 ਦੇ ਰੌਂਡ। 90 ਲਾਤਾ ਨੇ ਇੰਜਨ ਏਸੀ ਸਾਰਾ ਕਰਕੇ, ਤੇ ਹੁਣ ਫੇਰ ਉਹ ਕਹਿ ਰਿਹਾ ਕਿ ਲੱਖ ਲੱਗਣਾ ਆਂਡਾ ਪੀਸ ਹੋ ਜਾਏਗੀ। ਹਾਂਜੀ ਉਸਤਾਦ ਜੀ, ਉਹਨੇ ਮੈਨੂੰ ਕਿਹਾ ਕਿ ਆਂਡਾ ਪੀਸ। ਉਸ ਤੋਂ ਬਾਅਦ ਕਹਿੰਦਾ ਮੈਂ ਤੁਹਾਨੂੰ ਬਾਈ ਰਿਟਰਨ ਲਿਖ ਕੇ ਦਾਂਗਾ ਕਿ ਗੱਡੀ ਖਰਾਬ ਨਹੀਂ ਹੋਏਗੀ। ਹਾਂ ਲਿਖ ਵੀ ਦੇਗਾ, ਫੇਕ ਕੀ ਹੋ ਜਾਏਗਾ। ਆਹ ਨਹੀਂ ਖਰਾਬ ਹੋਈ। ਤਾਜ ਤੁਸੀਂ ਮਿਸਤਰੀ ਦੇਖਿਆ ਵਾ ਨਹੀਂ। ਉਹ ਬਾਸ ਨੂੰ ਵੀ ਕਿਤੇ ਹੌਲਾ ਵਾ, ਹਾਂਜੀ ਇੱਥੇ ਮੈਂ ਦੇਖਿਆ ਵਾ। ਇੱਥੇ ਆ ਕੇ ਬੈਠਾ ਵੀ ਰਹਿੰਦਾ ਆਪਣੇ 'ਚ। ਤਾਜੀ ਬਾਈ ਫੈਸਲ ਦੀ ਗੱਡੀ ਦਾ ਸ਼ੀਸ਼ਾ ਖੋਲੋ ਨਾ, ਉਹ ਸ਼ੀਸ਼ਾ ਨਹੀਂ ਖੁੱਲਦਾ, ਅੱਗੋਂ ਛੋਟੀ ਜਿਹੀਆਂ ਥੱਲੇ ਹਿੱਲਣਾ ਪੈਂਦੀਆਂ। ਕੁੱਡਾ ਤੇ ਉਹ ਹੈਂਡਲ ਘਵਾਓ ਤੇ ਵੈਪਰ ਚੱਲ। ਅੱਛਾ ਆਹੋ ਆਹੋ। ਉਹ ਵੀ ਹੁਣ ਆਂਡਾ ਪੀਸ ਦਾ ਗਿਆ। ਉਹਨੇ ਲੱਖ ਰੁਪਈਆ ਕਹਿੰਦਾ ਜੀ ਆਂਡਾ ਪੀਸ। ਕਲਰ ਮੈਂ ਚੇਂਜ ਕਰਾਉਣ ਦੇ ਸੋਚਣ ਡਿਆ ਸੀਗਾ, ਮੈਂ ਕਿਹਾ ਬਲੈਕ ਕਲਰ ਕਰਾ ਲਵਾਂ, ਲੇਕਿਨ ਉਹਨਾਂ ਨੇ ਕਿਹਾ ਜੀ ਉਹ ਐਕਸਾਈਜ਼ ਦੇ ਦਫ਼ਤਰ ਹੋਣਾ, ਉੱਥੇ ਵੀ ਪੇਪਰਾਂ ਦੇ ਵੀ ਹੋਣਾ। ਮੈਂ ਕਿਹਾ ਨਹੀਂ ਫਿਰ ਇਹ ਆਂਡਾ ਪੀਸ ਕਰਾ ਕੇ ਗਿਆ, ਮੁੜ ਕੇ ਪਤਾ ਲੱਗਾ ਵੀ ਫਲਾਂ ਜਗ੍ਹਾ ਵਿੱਚੋਂ ਖਰਾਬ ਆ, ਤੇ ਉਹਨੇ ਜਾ ਕੇ ਭਾਜੀ ਤੁਸੀਂ ਕਿਹਾ ਸੀ ਆਂਡਾ ਪੀਸ, ਕਹਿੰਦਾ ਯਾਰ ਆਂਡਾ ਟੁੱਟ ਵੀ ਡਿੱਗ ਵੀ ਤੇ ਪੈਂਦਾ ਇੱਕ ਤਾਂ ਗੱਡੀ 'ਚ ਬਹਿਣ ਲੱਗੇ ਵਿੱਚ ਇੰਨੀ ਆਂਡਾ ਖਰਾਬ ਵੀ ਤੇ ਨਿਕਲ ਹੀ ਆਉਂਦਾ। ਗੱਡੀ 'ਚ ਬਹਿਣ ਲੱਗੇ ਵਿੱਚ ਇੰਨੀ ਗੁਲੀ ਪਈ ਹੋ ਕਿਤੇ ਵਿੱਚ ਆਂਡਾ ਪੀਸ। ਆਹੋ ਮਿਸਤਰੀ ਨੇ ਲੱਖ ਰੁਪਈਆ ਲੈ ਕੇ ਆਂਡਾ ਪੀਸ ਬਣਾਤਾ ਤੇ ਨਮਕ ਦੀਆਂ ਲੈ ਕੇ ਪੁੜੀਆਂ ਚੜਨ ਦੇ। ਨਾ ਨਾ ਫੈਸਲਾ ਤੇ ਮਗਰ ਲੱਗੇ, ਤੂੰ ਲਾਈ ਜਾਣੇ ਨੇ ਤੇ ਇਹ ਰੋਗ ਹੁੰਦਾ। ਮੈਂ ਇਸ਼ਕ ਦਾ ਇਹ ਜਿਹਨੇ ਤੈਨੂੰ ਵੇਚੀ ਹੈ ਨਾ, ਹਾਂ। ਉਹ ਤੈਨੂੰ ਦਵਾਵਾਂ ਦਿੰਦਾ ਹੋਣਾ, ਸਹੀ ਗੱਲ। ਉਹਦੇ ਘਰ ਦੇ ਵੀ ਤੈਨੂੰ ਦਵਾਵਾਂ ਦਿੰਦੇ ਹੋਣੇ। ਨਹੀਂ 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 ਜਿੰਨੇ ਮੈਨੂੰ ਵੇਚੀ ਹੈ ਨਾ। ਜਿਹਨੇ ਤੈਨੂੰ ਵੇਚੀ ਆ ਉਸ ਬੰਦੇ ਦੀ ਹੁਣ ਸੇਫਟੀ ਹੋਣ ਲੱਗ ਪਈ ਹੋਣੀ, ਬੈਂਕ ਚੋਂ ਤੇ ਪੈਸੇ Saving ਹੋ ਗਈ। ਨਹੀਂ 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 ਉਸਤਾਦ ਜੀ, ਤੁਸੀਂ ਮੈਂ ਕਹਿੰਦਾ ਮੈਂ ਉਹਨੂੰ ਦੁਆਵਾਂ ਦੇਣੇ ਭਲਾ ਕਿਉਂ? ਕਿਉਂ? ਉਦੋਂ ਕੋਈ ਗੱਡੀ ਘਰ ਖਲੋਤੀ ਸੀ, ਚਲਾਉਂਦਾ ਹੀ ਨਹੀਂ ਸੀ। ਕਹਿੰਦਾ ਯਾਰ ਘਰ ਤੇ ਪਈ ਜਦੋਂ ਉਹਦੇ ਕੋਲ ਨਹੀਂ ਚਲਾਉਂਦੇ, ਤੂੰ ਸਾਲਾ ਲੱਗਦਾ ਉਹਨੂੰ ਚਲਾਉਣ ਵਾਲਾ। ਉਹਨੇ ਗੱਡੀ ਨਵੀਂ ਲਈ ਹੈ ਨਾ, ਨਵੀਂ ਲੈ ਕੇ ਉਹਨੂੰ ਖਲਾ ਹਾਂ ਉਹਨੇ ਖਿਲਾਰ ਦੇਣਾ, ਕਿਉਂਕਿ ਉਹਨੂੰ ਪਤਾ ਸੀ ਇਹ ਵਿਕਣੀ ਨੇ, ਤੂੰ ਵੀ ਖਿਲਾਰ ਦੇ, ਤੂੰ ਵੀ ਨਵੀਂ ਲੈ ਲਾ। ਇਹਨਾਂ ਨੇ ਲਾਂਗਾ ਤੇ ਖਲਾਰਾਂਗਾ ਨਵੀਂ ਹੁਣ। ਇਹਨਾਂ ਨੇ ਫੋਨ ਕਰਕੇ ਕਿਹਾ ਯਾਰ ਤਾਂ ਫਾਲਟ ਬਹੁਤ ਕੱਢਣ ਡਈ। ਉਹ ਕਹਿੰਦਾ ਮੈਂ ਤੇ ਕਿਹਾ ਯਾਰ ਤੂੰ ਖਿਲਾਰ ਦੇ, ਤੂੰ ਤਾਂ ਚਲਾਉਣ ਲੱਗ ਗਿਆ। ਤੂੰ ਖਿਲਾਰ ਉਹ ਤਾਂ ਚਲਾਣ ਨਹੀਂ ਲਈ। ਆਹੋ ਮੈਂ ਦੱਸ ਤੇ ਮੈਂ ਤੈਨੂੰ ਪਤਾ ਨਹੀਂ ਮੈਂ ਖਿਲਾਰੀ ਸੀ, ਮਾਮਾ ਲੱਗਦਾ ਚਲਾਉਣ ਵਾਲਾ। ਨਹੀਂ ਉਸਤਾਦ ਜੀ ਉਹਨੇ ਬੜਾ ਧਾਵਨ ਕੀਤਾ। ਨਹੀਂ 4 ਲੱਖ ਚ ਇਹ ਠੀਕ ਆ, ਗਰਾਜ ਚ ਖੜੀ ਦੇ ਵਿੱਚ ਜਿਹੜਾ ਹੋਵੇ ਭਾਜੀ ਗੱਡੀ ਖੜੀ ਗਰਾਜ ਚ, ਮਹੱਲੇ ਚ ਪਤਾ ਹੋਵੇ ਯਾਰ ਇਹਨਾਂ ਦੇ ਗਰਾਜ ਚ ਗੱਡੀ, ਭਾਈ ਇੰਨੇ ਕੁ ਲਈ ਠੀਕ ਹੈ 3-4 ਲੱਖ। ਸਹੀ ਗੱਲ। ਤਾਜ ਜੀ ਗੱਡੀ ਉਸ ਤੋਂ ਬਾਅਦ ਕੱਢਣੀ, ਉਸ ਤੋਂ ਬਾਅਦ ਲੋਕੀ ਕਹਿਣਾ ਜਿਹੜੀ ਗਰਾਜ ਚ ਨਹੀਂ ਗੱਡੀ ਖੜੀ ਹੁੰਦੀ, ਉਹ ਹੁਣ ਨੁੱਕਰ ਤੇ ਖੜੀ। ਉਸਤਾਦ ਜੀ ਇੱਕ ਵਾਰੀ ਤਾਂ ਮਹੱਲਾ ਹੈਰਾਨ ਹੋਇਆ। ਉਸਤਾਦ ਜੀ ਕਸਮ ਵਾਲੀ ਗੱਲ ਹੈ, ਜਦੋਂ ਗੱਡੀ ਲੈ ਕੇ ਗਿਆ ਨਾ ਮੈਂ ਘਰ, ਤੇ ਸ਼ਹਜ਼ਾਦ ਮੇਰਾ ਭਾਈ 10 ਕਿਲੋ ਦਾ ਟੋਕਰਾ ਲਿਆ ਹੋਇਆ ਫਜ਼ੂਲ ਹੀ ਉਹਨੇ। ਹਾਂ ਪਿਸਟਨਾਂ ਦਾ। ਅਸੀਂ ਜਿੱਤੇ ਮੈਂ ਤੁਹਾਨੂੰ ਕਿਹੜੀ ਗੱਲ ਸੁਣਾਈ ਸੀ, ਜਿੱਤੇ ਰਹਿੰਦੇ ਸਨ ਰਜ਼ਾਬਾਦ, ਉਹਦੇ ਸਾਹਮਣੇ ਘਰ ਵਾਲਿਆਂ ਕੋਲ ਸੇਮ ਏਦਾਂ ਦੀ ਸੀ। ਪਹਿਲੇ ਤੇ ਅਸੀਂ ਮਹਿਰਾਨ ਵੀ ਥੱਕੀ ਜੀ, ਤੇ ਉਹਨੇ ਪਿੱਛੇ 4 ਚੂੜੀਆਂ ਵਾਲੀ ਓਡੀ ਦਾ ਸਟicker ਲਾਇਆ। ਠੀਕ ਹੈ
8 ਵਜੇ ਤੋਂ ਲੈ ਕੇ ਨਾ ਉਹ ਬੰਦਾ ਸੀ ਕੋਈ ਸਰਕਾਰੀ ਦਫ਼ਤਰ ਖੜੂਸ ਟੈਪ, ਉਹ ਨਾ 8 ਤੋਂ ਲੈ ਕੇ ਨਾ ਤੇ 7:30 ਤੋਂ ਲੈ ਕੇ ਨਾ ਤੇ 8 ਤੱਕ ਉਹਨੇ ਜਾਣਾ ਹੁੰਦਾ ਸੀ ਬਾਹਰ, ਤੇ 7:30 ਤੋਂ 8 ਤੱਕ ਗਲੀ ਦਾ ਬੱਚਾ ਪਰਿੰਦਾ ਪਰ ਨਹੀਂ ਸੀ ਮਾਰਦਾ ਗਲੀ 'ਚ। ਕਿਉਂ ਭਲਾ? ਕਿਹਨੇ ਧੱਕਾ ਲਵਾਉਣਾ? ਕਸਵੇ ਸਾਰੇ ਅੰਦਰ ਸਾਡੇ ਨਾ ਲੈਣਾ ਨਿਕਲੀ, ਉਹਨੂੰ ਜਾ ਲੈਂਦੇ ਤੇ ਉਹ ਬਾਹਰ ਖੜਾ ਬੂਹਾ ਖੜਕਾ ਰਿਹਾ, ਓਏ ਮਾਨੇ ਬਾਹਰ ਆ ਗਿਆ, ਧੱਕਾ ਦੋ ਜੀ, ਮਾਨਾ ਸਕੂਲ ਚਲਾ ਗਿਆ। ਸਾਲਾ 7:30 ਵਜੇ ਚਲੇ ਗਏ, 9:30 ਵਜੇ ਜਾਂਦਾ। 7:30 ਤੋਂ 8 ਪੂਰੀ ਗਲੀ ਚੋਂ ਕੋਈ ਨਹੀਂ ਨਿਕਲ ਰਿਹਾ, ਨਾਸ਼ਤਾ ਲੈਣ ਕੋਈ ਨਹੀਂ ਜਾ ਰਿਹਾ, ਦੁੱਧ ਲੈ ਕਿ ਜਿਹੜਾ ਦਿਲ ਕਰੇ ਉਹਨੂੰ ਕੋਈ ਮਾਈ ਨਜ਼ਰ ਆ ਕੇ ਉਹਨੇ ਕਹਿਣਾ ਖਾ ਲਾ। ਆਹੋ ਲੇਕਿਨ ਤੇ ਅਕਸਰ ਏਦਾਂ ਹੋਣਾ ਹੁੰਦਾ ਸੀ ਕਿ ਜੇ ਅਸੀਂ ਰਾਤ ਨੂੰ ਬਾਹਰ ਖੜੇ ਆ ਨਾ ਤੇ ਉਹ ਆ ਰਿਹਾ ਗੱਡੀ ਤੇ, ਉਹ ਨਹੀਂ ਆ ਰਿਹਾ, 4 ਬੰਦੇ ਧੱਕਾ ਲਾ ਕੇ ਆ ਰਹੇ, ਹੌਲੀ ਹੌਲੀ ਗੱਡੀ ਆ ਰਹੀ, ਤੇ ਉਹ ਵੀ ਏਦਾਂ ਸੀ, ਪੈਸੇ ਲਾ ਪਾਗਲ ਹੋ ਗਿਆ। ਉਹਦੀ ਬੁੱਢੀ ਨੇ ਕਹਿਣਾ ਮੈਂ ਇਹਨਾਂ ਨੂੰ ਇੰਨਾ ਕਹਿੰਦੀ, ਉਹ ਕਹਿੰਦੇ ਨਹੀਂ ਇਹ ਮੈਂ ਠੀਕ ਕਰਾ ਲੈਣੀ, ਇਹਦੇ ਚ ਬਸ ਇੰਨਾ ਕੁ ਫਾਲਟ, ਬੈਟਰੀ ਦੀ ਨਵੀਂ ਪੈਣੀ ਬਸ। ਹੁਣ ਰੌਲਾ ਬੈਟਰੀ ਦਾ ਨਹੀਂ, ਬੈਟਰੀ ਦੇ ਨਾਲ ਜਿਹੜਾ ਕਰੰਟ ਜਾ ਰਿਹਾ ਉਹ ਸਿਸਟਮ ਫਾਲਟ ਆ, ਉਹਨੇ 15 ਦਿਨ ਬਾਅਦ ਬੈਟਰੀ ਖਰਾਬ ਕਰ ਦੇਣੀ। ਇਸ ਤਰ੍ਹਾਂ ਹੀ ਇਹ ਸੇਲ ਘਰ ਹੈ, ਸੇਲ ਲੱਗਿਆ ਪੂਰੀ, ਆਹ ਕੌਣ ਸੁੱਤਾ ਪਿਆ? ਕਹਿੰਦੇ ਪੁੱਤ ਮਿਸਤਰੀ ਸੁੱਤਾ ਪਿਆ, ਹਲੇ 15-20 ਦਿਨ ਗੱਡੀ ਲੱਗਣੇ ਇੱਥੇ ਹੀ ਹੋਣੇ। ਨਹੀਂ ਉਸਤਾਦ ਜੀ, ਉਹ ਗੱਡੀ ਮੈਨੂੰ ਲੋਇਆ ਰਾਸ ਹੈ ਬਹੁਤ। ਹਾਂਜੀ ਇਹ ਬਹੁਤ ਜ਼ਿਆਦਾ। ਉਸਤਾਦ ਜੀ ਇਹ ਗੱਡੀ ਨੇ ਮੈਨੂੰ ਤੰਗ ਨਹੀਂ ਕੀਤਾ। ਹੈਂ? ਪੈਂਚਰ ਹੋਈ ਹੈ ਹਾਂਜੀ, ਪੈਂਚਰ ਹੋਈ ਹੈ ਤੇ ਸਾਹਮਣੇ ਵੀ ਪੈਂਚਰ ਵਾਲਾ, ਅੱਛਾ ਪੈਟਰੋਲ ਮੁੱਕਾ ਤੇ ਸਾਹਮਣੇ ਪੰਪ ਹੈ। ਹਾਂ ਇਸ ਗੱਲੋਂ ਲੱਕੀ ਗੱਡੀ। ਲੱਕੀ ਗੱਡੀ ਮੈਂ ਕਹਿੰਦਾ ਮੈਂ ਸਹੀ ਗੱਲ, ਇਹਨੂੰ ਫਿਰ ਵੇਚੀ ਨਾ ਕਿਉਂ ਨਾ, ਲੱਖ ਰੁਪਇਆ ਲਾ ਕੇ ਆਂਡਾ ਪੀਸ ਕਰਾ ਲਾ, ਠੀਕ ਹੈ। ਉਹ ਜਦੋਂ 15 ਦਿਨ ਬਾਅਦ ਆਂਡਾ ਫਰਾਈ ਹੋ ਜੇ ਫਿਰ ਉਹਨੂੰ ਦੇਖ ਕੇ ਉਹਨੂੰ ਕਹਿਣਾ ਹਾਂ ਇੱਕ ਦਿਨ ਗੱਡੀ ਵੱਜ ਗਈ, ਕਹਿੰਦਾ ਲਓ ਜੀ ਆਮਲੇਟ ਬਣ ਗਏ। ਉਹਨੂੰ ਫੋਨ ਕਰਕੇ ਰਿਹਾ ਜਿਹੜਾ ਤੂੰ ਆਂਡਾ ਪੀਸ ਬਣਾਇਆ ਉਹ ਤਾਂ ਆਮਲੇਟ ਬਣ ਗਿਆ, ਉਹ ਆਮਲੇਟ ਬਣ ਗਿਆ ਸੜਕ ਤੇ। ਨਹੀਂ ਉਸਤਾਦ ਜੀ ਇਨਸ਼ਾਅੱਲਾ ਤਾਲਾ ਇਹ ਤੁਸੀਂ ਅੱਜ ਗੱਡੀ ਦੇ ਨਹੀਂ ਅੱਜ ਨਹੀਂ, ਮੈਂ ਇਨਸ਼ਾਅੱਲਾ ਤਾਲਾ ਦੇ ਦੇਣੀ ਹੈਗੀ ਹੈ, ਥਰਸਡੇ ਨੂੰ ਦਾਂਗਾ ਮੈਂ। ਹਾਂ ਉਹਨੇ ਆਂਡਾ ਪੀਸ ਬਣਾ ਕੇ ਦਿੱਤਾ, ਜਦੋਂ ਸਪੀਡ ਨਾਲ ਚਲਾਈ ਤੇ ਉਹਦੀਆਂ ਚੀਜ਼ਾਂ ਡਿੱਗ ਪਈਆਂ। ਇਹਨੇ ਫੋਨ ਕੀਤਾ, ਨੇ ਕਿਹਾ ਯਾਰ ਤੂੰ ਤੇ ਕੋਨੇ ਕਿਹਾ ਯਾਰ ਮੈਂ ਹਾਫ ਫਰਾਈ ਹਲੇ ਦਿੱਤਾ ਸੀ ਕੱਚਾ ਹਾਂ ਨਹੀਂ ਉਹਨੂੰ ਵੇਚ ਦਿਓ ਮੈਨੂੰ, ਓਏ ਓਏ ਮੈਨੂੰ ਸ਼ੌਕ ਆ। ਓਏ ਮੈਂ ਕਹਿੰਦਾ ਓਏ ਤੂੰ ਘਰ ਨੂੰ ਭੁੱਲ ਜਾਏਗਾ ਆਪਣੇ ਨੂੰ। 3 ਲੱਖ ਚ ਕੀ ਮਾੜੀ ਹੈ? ਹੈ 3 ਲੱਖ ਚ ਕੀ ਮਾੜੀ ਹੈ? ਨਹੀਂ ਉਹ ਉਹਨਾਂ ਕੋਲ ਹੀ ਸੂਟ ਕਰਦੀ ਹੈ, ਕਿਉਂਕਿ ਉਹਨਾਂ ਦੇ ਨਾਲ ਉਹਦੇ ਸਿਤਾਰੇ ਮੈਚ ਹੋ ਗਏ ਉਸਤਾਦ ਜੀ। ਸਾਰੇ ਮਿਲਦੇ ਨੇ ਉਹਦੇ ਨਾਲ। ਗੱਡੀ ਇਹਨਾਂ ਨੂੰ ਰਾਸ ਆ ਗਈ, ਇਸ ਤਰ੍ਹਾਂ ਪੈਸੇ ਲੱਗ ਰਹੇ, ਲੇਕਿਨ ਇੱਕ ਸ਼ੈ ਤੇ ਬਣ ਗਈ ਨਾ ਉਹਨੂੰ। ਸ਼ਾਇਦ ਬਾਜੀ ਮੈਂ ਕਹਿੰਦਾ ਨਾ ਨਾ ਨਾ, ਇਹਦੀ ਗੱਡੀ ਦੀ ਵਜ੍ਹਾ ਤੋਂ ਇਹਦੇ ਮਿਸਤਰੀ ਦੇ ਉਹਦੇ ਨਾਲ ਸਿਤਾਰੇ ਰਲ ਗਏ। ਹਾਂ ਨਹੀਂ ਉਹਨੇ ਤੋਂ ਚੁਬਾਰਾ ਸ਼ੁਰੂ ਕੀਤਾ, ਇਹਨੇ ਉਹਨੂੰ ਕਿਹਾ ਮੈਂ ਗੱਡੀ ਵੇਚਣੀ, ਕਹਿੰਦਾ ਫੈਸਲ ਦਾ 2 ਕਮਰੇ ਪਵਾ ਦਿਓ ਕਿ ਵੇਚ ਦੇਣ। ਅੱਛਾ ਇਹ ਮਿਸਤਰੀ ਨੂੰ ਕਹਿ ਲਿਆ ਯਾਰ ਮੈਂ ਕਿਤੇ ਜਾਣਾ, ਉਹ ਕੋਈ ਕਦੋਂ ਉਹ ਯਾਰ ਕੰਮ ਹੋਣ ਵਾਲਾ, ਰਕਸ਼ੇ ਚੱਲ ਜਾ ਤੇਰੀ ਮੇਰ ਆਹੋ। ਆ ਰਕਸ਼ੇ ਤੇ ਆਉਂਦੇ, ਉਹ ਮਿਸਤਰੀ ਝੂਟ ਰਿਹਾ ਵਾ। ਉਹ ਜਿੱਦਣ ਗੱਡੀ ਨਹੀਂ ਖੜੀ ਹੁੰਦੀ ਮਿਸਤਰੀ ਦੀ ਦੁਕਾਨ ਦੇ ਆਲੇ ਦੁਆਲੇ ਮਸਾਇਆ ਪੁੱਛਦਾ ਉਹ ਕਿੱਧਰ ਗਈ ਗੱਡੀ। ਬਾਪ ਉਦਾਸ ਹੋ ਜਾਂਦੀ ਹੈ। ਆਹੋ ਉਹ ਮਿਸਤਰੀ ਗੱਡੀ ਤੇ ਹੱਥ ਮਾਰ ਕੇ ਕਹੂਗਾ ਅੱਲਾ ਨੇ ਸੋਹਣਾ ਰਿਜ਼ਕ ਲਾਇਆ ਯਾਰ, ਇਹਨੂੰ ਮੈਂ ਲੈਣੀ ਹੈ 25। ਨਹੀਂ ਇਹ ਗੱਡੀਆਂ ਦਾ ਜਾਹਲ ਆ, ਬੇਵਕੂਫ ਆ, ਇਹਦੇ ਨਾਲੋਂ ਕਿਸੇ ਕੋ ਮੰਗ ਲਾ, ਗੱਡੀ ਚੰਗੀ ਲੈ ਲੈ। ਮਾਡਲ ਉਤਲਾ ਹੋ। ਹਾਂ ਮਾਡਲ ਕਿਹਾ ਚੰਗਾ ਲੈ ਲਾ, ਮੰਗ ਲਾ ਕਿਸੇ ਕੋ, ਮੰਗਾ ਕਿਸੇ ਕਰਕੇ ਲੈ ਲਾ, ਕੁਛ ਨਹੀਂ ਹੁੰਦਾ। ਨਹੀਂ ਕੋਰੇ ਬਹੁਤ ਹਦਾਇਤ ਵਾਲੀ ਆ, ਮੈਨੂੰ ਬਹੁਤ ਪਸੰਦ ਆ ਕੋਰੇ, ਸਾਫ ਸੁਥਰੀ ਹਾਲਤ ਦੀ ਮਿਲਦੀ ਸੀ ਇਹਨੂੰ ਲਈ ਨਹੀਂ ਕੋਰੇ ਮੈਨੂੰ ਗੱਡੀ ਮਿਲ ਰਹੀ ਹੈ, ਹਜੇ ਵੀ ਮਿਲ ਰਹੀ, ਕਹਿੰਦੇ ਇਹ ਗੱਡੀ ਦੇ ਕੇ ਤੇ ਉਹ ਲੈ ਲੈ। ਕਿੰਨੇ ਪੈਸੇ ਨਾਲ ਦੇਣੇ? 1600 ਉਹਨਾਂ ਨੇ ਦੇਣੇ ਕਿ ਮੈਂ ਦੇਣੇ? ਲੈ ਇਹ ਗੱਲ ਤੇ ਰੱਪੜ ਪਿਆ, ਕਹਿੰਦੇ ਤੂੰ ਦੇ, ਮੈਂ ਉਹਨਾਂ ਨੂੰ ਕਿਹਾ ਤੂੰ ਦੇ। ਲੈ ਤੁਸੀਂ ਦੇਣੇ ਆ ਜਿੱਡੀ ਪਾਰਟੀ ਗੱਡੀ ਆ। ਉਹ ਵੀ 2000 ਮਾਡਲ ਹੈ, ਵੀ 2000 ਮਾਡਲ। ਖਿਆਲ ਰੱਖੋ ਜੀ ਆਪਣਾ, ਅੱਲਾ ਖੈਰ ਕਰੇ। ਲਵ ਯੂ। ਤਸਵੀਰਾਂ ਲਾਉਣੀਆਂ ਮੈਂ ਅੱਜ ਕਰਵਾ ਲੈਣਾ ਵਾ, ਤੇ ਮੈਂ ਹੁਣ ਤਸਵੀਰਾਂ ਲਵਾਉਣੀਆਂ ਸ਼ੁਰੂ ਕਰ ਦੇਣੀਆਂ ਅਗਲੇ ਪ੍ਰੋਗਰਾਮ 'ਚ। ਮੈਂ ਆਪ ਹੀ ਲਾ ਦੇਣੀਆਂ ਨੇ ਥੋੜੀਆਂ ਥੋੜੀਆਂ ਕਰਕੇ, ਰੋਜ਼ ਦੀਆਂ 10-15 20 10-15 20 ਲਾਈ ਜਾਣੀਆਂ ਮੈਂ। ਲਵ ਯੂ, ਅੱਲਾ ਹਾਫਿਜ਼।